$700 ਮਿਲੀਅਨ ਖਰਚਿਆ ਸੀ ਕੁਛ 7 ਵੇਅਰ ਹਾਊਸਿਸ ਦੇ ਉੱਤੇ। ਹੁਣ ਇਹ ਵੇਚਣਾ ਜਿਹੜਾ ਉਹ ਚਾਹ ਰਹੇ ਆ, ਗੈਟ ਰਿਡ ਇਹ ਤੋਂ ਨਿਜਾਤ ਪਾਉਣਾ ਚਾਹ ਰਹੇ ਆ। ਐਲੀਗੇਟਰ ਐਲਕਾਟਰਾਜ਼ ਤੋਂ ਵੀ ਜਿਹੜੇ ਇਹਨਾਂ ਨੇ ਲੋਕ ਆ, ਡਿਟੇਨੀਜ਼ ਆ, ਉਹਨਾਂ ਨੂੰ ਮੂਵ ਕਰਨਾ ਸ਼ੁਰੂ ਜਿਹੜਾ ਉਹ ਕੀਤਾ ਆ। ਸੋ ਇਹ ਕੀ ਚੱਕਰ ਜਿਹੜਾ ਇਹ ਚੱਲਿਆ ਜੀ? ਹਾਂਜੀ, ਇਹਨਾਂ ਨੇ ਕਾਫੀ ਜਿਹੜੇ ਵੇਅਰ ਹਾਊਸ ਜਿਹੜੇ ਖਰੀਦਣੇ ਸ਼ੁਰੂ ਕਰ ਦਿੱਤੇ ਸੀਗੇ। 11 ਇਹਨਾਂ ਨੇ ਵੇਅਰ ਹਾਊਸ ਕਹਿੰਦੇ ਖਰੀਦੇ ਆ, $1 ਬਿਲੀਅਨ ਜਿਹੜਾ ਸੀਗਾ ਟੈਕਸ ਪੇਅਰ ਦੇ ਪੈਸੇ ਨਾਲ ਲਾ ਕੇ। ਤੇ ਇਹਨਾਂ ਦਾ ਜਿਹੜਾ ਗੋਲ ਉਦੋਂ ਤਾਂ ਇਹੀ ਸੀਗਾ ਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਬੜੀ ਸਪੀਡ ਦੇ ਨਾਲ ਇਹ ਲੋਕਾਂ ਨੂੰ ਫੜ ਕੇ ਜਿਹੜਾ ਡਿਪੋਰਟ ਕਰ ਦੋਗੇ। ਤੇ ਹੁਣ ਜਿਹੜੇ ਇਹਨਾਂ ਚੋਂ 1 ਬਿਲੀਅਨ ਚੋਂ ਜਿਹੜੇ 700 ਮਿਲੀਅਨ ਦੇ ਵੇਅਰ ਹਾਊਸ ਆ ਉਹਨੂੰ ਇਹ ਹੁਣ ਵਾਪਸ ਜਿਹੜਾ ਵੇਚਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ। ਸੋ ਹੁਣ ਕੀ ਸੀਗਾ ਕਿ ਸਕੇਲ ਬੈਕ ਇਹਨਾਂ ਨੇ ਕਿਉਂ ਕੀਤਾ, ਕਿ ਕਿਉਂ ਇਹਨਾਂ ਨੂੰ ਵੇਚਣੇ ਜਿਹੜੇ ਪੈ ਰਹੇ ਆ। ਸੋ ਇਹਨਾਂ ਦਾ ਇੱਕ ਜਿਹੜਾ ਪਲਾਨ ਪਹਿਲਾਂ ਜਿਹੜੀ ਕ੍ਰਿਸਟੀ ਨਿਯਮ ਜਿਹੜੀ ਸੀਗੀ ਉਹਦੀ ਤੁਹਾਨੂੰ ਪਤਾ ਕਾਫੀ ਅਗਰੈਸਿਵ ਅਪਰੋਚ ਸੀਗੀ, ਉਹਨੂੰ ਬਾਹਰ ਵੀ ਫਿਰ ਇਹਨਾਂ ਨੇ ਕੱਢਤਾ। ਇਹਨੇ ਜਿਹੜੀ ਸੀਗੀ ਕਾਫੀ ਬਾਉਂਡਰੀਆਂ ਜਿਹੜੀਆਂ ਪੁਸ਼ ਕੀਤੀਆਂ ਸੀਗੀਆਂ ਕਿ ਉਹਨਾਂ ਨੂੰ ਲੱਗਦਾ ਸੀਗਾ ਉਦੋਂ ਜਿਹੜਾ ਨਵੀਂ ਸਰਕਾਰ ਬਣੀ ਸੀਗੀ ਤੇ ਕਾਫੀ ਅਗਰੈਸਿਵਲੀ ਇਹਨਾਂ ਨੇ ਲੋਕਾਂ ਨੂੰ ਕਿਤੋਂ ਹੋਮ ਡੀਪੋ ਤੋਂ, ਕਾਰ ਵਾਸ਼ ਤੋਂ, ਟਰੱਕ ਸਟਾਪਾਂ ਤੋਂ, 7-11 ਤੋਂ ਕਾਫੀ ਇਹਨਾਂ ਨੇ ਜਿਹੜਾ ਤੁਹਾਨੂੰ ਪਤਾ ਫੜ ਕੇ ਜਿਹੜਾ ਫੜਾਈ ਬਿਨਾਂ ਪੁੱਛੇ ਦੱਸੇ ਜਿਹੜੇ ਕਈ ਡਿਪੋਰਟ ਕਰਤੇ ਸੀਗੇ। ਬਾਅਦ ਚ ਲੌਂਗ ਸਟੋਰੀ ਸ਼ਾਰਟ ਹੁਣ ਤੁਸੀਂ ਦੇਖ ਲਓ ਕਿ ਲਗਭਗ 1.5 ਸਾਲ ਬਾਅਦ ਕਾਫੀ ਕੋਰਟ ਵਗੈਰਾ ਇੰਟਰਵੀਨ ਕਰ ਗਏ। ਹੇਬੀਅਸ ਦਾ ਪ੍ਰੋਸੈਸ ਜਿਹੜਾ ਆ ਗਿਆ, ਜਿੱਦਾਂ ਤੁਹਾਨੂੰ ਆਪਾਂ ਦੱਸਦੇ ਸੀਗੇ ਉਦੋਂ ਕਿ ਇਹ ਇੱਕ ਹਵਾ ਜਿਹੜੀ ਵਗਦੀ ਹੁੰਦੀ ਹੈ, ਅਲਟੀਮੇਟਲੀ ਜਿਹੜੀਆਂ ਚੀਜ਼ਾਂ ਕੁਆਇਟ ਜਿਹੜੀਆਂ ਹੋ ਜਾਂਦੀਆਂ, ਜਿਹੜਾ ਕਿਉਂਕਿ ਲਾਅ ਦਾ ਜਿਹੜਾ ਸਿਸਟਮ ਆ ਉਹ ਹੌਲੀ ਜਿਹੜਾ ਚੱਲਦਾ। ਤੇ ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਈ ਹੁਣ ਲੋਕ ਉਹ ਕਹਿੰਦੇ ਨੇ ਜਿਹੜੇ ਕਮਜ਼ੋਰ ਹੱਥ ਆ ਉਹ ਪਹਿਲਾਂ ਵੱਢ ਹੋ ਜਾਂਦੇ ਆ, ਤੇ ਕਈ ਤਾਂ ਜਿਹੜੇ ਸੀਗੇ ਉਹ ਬਿਲਕੁਲ ਹੀ ਪਹਿਲੇ ਦਿਨ ਹੀ ਕਿ ਨਹੀਂ ਮੈਂ ਸਿੱਧਾ ਹੀ ਵਾਪਸ ਹੀ ਚੱਲ ਜਾਣਾ। ਤੇ ਫਿਰ ਕਈ ਲੋਕਾਂ ਨੇ ਜਿਹੜਾ ਮੋਰਚਾ ਸਾਹਮਣੇ ਰੱਖੇ ਤੇ ਹੌਲੀ ਜਿਹੜੀ ਸੀਗੀ ਦਸੰਬਰ 2025 ਤੋਂ ਲੈ ਕੇ ਹੁਣ ਜੂਨ ਤੱਕ ਤੁਸੀਂ ਦੇਖ ਲਓ ਕਿ ਹੇਬੀਅਸ ਵਾਲਾ ਕਿੰਨਾ ਜ਼ਿਆਦਾ ਫਰਕ ਆ। ਤੇ 3 ਦਿਨਾਂ ਦੇ ਵਿੱਚ ਵੀ ਕੋਈ ਬਾਹਰ ਆ ਜਾਂਦਾ, 2-2.5 ਮਹੀਨਿਆਂ ਦੇ ਵਿੱਚ ਤਕਰੀਬਨ ਜਿਹੜਾ ਸੀਗਾ ਇਹ ਭਾਵੇਂ ਜੱਜ ਸਰਕਾਰ ਨੂੰ ਜਿਹੜਾ ਟਾਈਮ ਵੀ ਦਿੰਦਾ। ਤੇ ਜ਼ਿਆਦਾਤਰ ਜਿਹੜੇ 85% ਜਿਹੜੇ ਕੇਸ ਸੀਗੇ ਕੰਟਰੀ ਵਾਈਡ ਉਹ ਲੋਕੀ ਜਿਹੜੇ ਸੀਗੇ ਛੁੱਟ ਕੇ ਬਾਹਰ ਜਿਹੜੇ ਆ ਗਏ ਆ। ਤੇ ਪਹਿਲਾਂ ਜਿਹੜਾ ਉਦੋਂ ਐਂ ਲੱਗਦਾ ਸੀਗਾ ਕਿ ਨਹੀਂ ਇਹਨਾਂ ਨੇ ਸਾਰਿਆਂ ਨੂੰ ਕਿਤੇ ਫੜ ਕੇ ਡਿਪੋਰਟ ਕਰ ਹੀ ਦੇਣਾ। ਤੇ ਨਿਯਮ ਨੇ ਜਿਹੜੀ ਸੀਗੀ ਕਾਫੀ ਅਗਰੈਸਿਵ ਜਿਹੜੀ ਅਪਰੋਚ ਸੀਗੀ ਤੇ ਕਾਫੀ ਜਿਹੜਾ ਉਦੋਂ ਰੌਲਾ ਰੱਪਾ ਤੁਹਾਨੂੰ ਪਤਾ ਹੀ ਹੈ ਕਾਫੀ ਚੱਲਿਆ ਸੀਗਾ। US ਸਿਟੀਜ਼ਨ 2 ਜਿਹੜੇ ਸੀਗੇ ਮਾਰੇ ਵੀ ਗਏ ਸੀਗੇ। ਤੇ ਫਿਰ ਹੁਣ ਜਿਹੜੇ ਮਾਰਕਵਿਨ ਮੁਲਿਨ ਜਿਹੜੇ ਆ ਉਹਨਾਂ ਦੀ ਜਿਹੜੀ ਅਪਰੋਚ ਉਹ ਇਹ ਆ ਕਿ ਇੰਨਾ ਰੌਲਾ ਪਾਉਣ ਦੀ ਲੋੜ ਨਹੀਂ ਸੀਗੀ, ਕੁਆਇਟਲੀ ਜਿਹੜਾ ਕੰਮ ਕੈਰੀ ਕਰੋ। ਤੇ ਉਹਨਾਂ ਦਾ ਮੈਸੇਜ ਜਿਹੜਾ ਇਹ ਸੀਗਾ, ਹੁਣ ਇਹ ਪਤਾ ਨਹੀਂ ਕਿੰਨਾ ਕੁ ਆਪਣੀ ਇਮੇਜ ਸੁਧਾਰਨ ਲਈ ਸੀਗਾ ਜਾਂ ਕਿੱਦਾਂ ਸੀਗਾ, ਕਿਉਂਕਿ ਪਹਿਲਾਂ ਤਾਂ ਸਰਕਾਰ ਨੇ ਵੀ ਜਿਹੜਾ ਸੀਗਾ ਕਿ ਅਮਰੀਕਨ ਸਿਟੀਜ਼ਨ ਵੀ ਮਰਦਾ ਉਹਨੂੰ ਮਰ ਲੈਂਦਾ, ਉਹ ਵਾਲੀ ਅਪਰੋਚ ਸੀਗੀ। ਤੇ ਜਦੋਂ ਕਿ ਫਿਰ ਤੁਹਾਨੂੰ ਪਤਾ ਹੀ ਆ ਪ੍ਰੋਟੈਸਟ ਵਗੈਰਾ ਹੋਣੇ ਸ਼ੁਰੂ ਹੋਏ, ਲੋਕ ਜਦੋਂ ਬੈਕ ਆਊਟ ਨਹੀਂ ਕੀਤੇ ਆਈਸ ਵਾਲਿਆਂ ਦੇ ਉੱਤੇ ਵੀ ਉਹਨਾਂ ਨੇ ਜਿਹੜੀ ਸੀਗੀ ਬਰਫ਼ ਜਿਹੜੀ ਜਦੋਂ ਮਤਲਬ ਉਹ ਨੰਬਰ ਜਿਹੜੇ ਰਾਈਜ਼ ਕਰਨ ਲੱਗ ਪਏ ਤਾਂ ਫਿਰ ਉਹ ਜਿਹੜੇ ਸਿਨੈਰੀਓ ਰੈਵੋਲੂਸ਼ਨ ਵਾਲੇ ਜਿਹੜੇ ਹਾਲਾਤ ਜਿਹੜੇ ਪੈਦਾ ਹੋ ਗਏ ਸੀਗੇ। ਤੇ ਹੁਣ ਇਹਨਾਂ ਨੇ ਕਹਿੰਦੇ ਆ ਕਿ ਨਹੀਂ ਆਪਾਂ ਜਿਹੜੇ ਕ੍ਰਿਮੀਨਲ ਹੈਗੇ ਉਹਨਾਂ ਨੂੰ ਹੀ ਆਪਾਂ ਡਿਪੋਰਟ ਕਰਨਾ, ਤੇ ਜਿਹਨਾਂ ਨੇ ਕ੍ਰਾਈਮ ਕੀਤੇ ਆ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਆਪਾਂ ਜਿਹੜਾ ਵਾਪਸ ਭੇਜ ਦੇਣਾ, ਤੇ ਉਹਨਾਂ ਨੂੰ ਟੈਕਸ ਪੇਅਰ ਦੇ ਪੈਸਿਆਂ ਦੇ ਉੱਤੇ ਅਮਰੀਕਨ ਸੋਇਲ ਤੇ ਨਹੀਂ ਰੱਖਣਾ। ਤੇ ਤਾਂ ਕਰਕੇ ਸਾਨੂੰ ਜਿਹੜੀ ਸੀਗੀ ਵੇਅਰ ਹਾਊਸ ਦੀ ਲੋੜ ਜਿਹੜੀ ਨਹੀਂ ਆ। ਤੇ ਹੁਣ ਜਿਹੜੀ ਨਿਯਮ ਸੀਗੀ ਉਹਨੂੰ ਐਂ ਲੱਗਦਾ ਸੀਗਾ ਕਿ ਬਹੁਤ ਜ਼ਿਆਦਾ ਕੈਸ਼ ਜਿਹੜਾ ਸੀਗਾ ਆਈਸ ਵਾਲਿਆਂ ਨੂੰ ਮਿਲਿਆ ਹੋਇਆ, ਤੇ ਇਹਦੇ ਨਾਲ ਆਪਾਂ ਬਿਲਕੁਲ ਜਿਹੜੀ ਕਿਤੇ ਡਿਟੈਂਸ਼ਨ ਦੀਆਂ ਪਾਲਿਸੀਆਂ ਸਾਰੀਆਂ ਜਿਹੜੀਆਂ 25-30 ਸਾਲਾਂ ਤੋਂ ਚੱਲਦੀਆਂ ਉਹ ਚੇਂਜ ਕਰ ਦੇਣੀਆਂ ਸ਼ਾਇਦ। ਤੇ ਇਹਨੇ ਕੀ ਕੀਤਾ ਸੀਗਾ ਕਿ ਫੈਡਰਲ ਗਵਰਨਮੈਂਟ ਹੁਣ ਦੇਖ ਲਓ ਤੁਸੀਂ ਕਿੰਨੇ ਇਹਨਾਂ ਦੇ ਕੰਟਰੈਕਟਰ ਹੁੰਦੇ ਆ, ਹਰੇਕ ਕੰਮ ਜਿਹੜੀ ਸਰਕਾਰ ਉਹਨਾਂ ਤੋਂ ਕਰਾਉਂਦੀ ਆ। ਤੁਸੀਂ ਜਦੋਂ ਵੇਅਰ ਹਾਊਸ ਖਰੀਦਣ ਲੱਗ ਪਏ ਨੇ ਭਾਵੇਂ $1 ਬਿਲੀਅਨ ਦੇ ਵੀ ਉਹ ਹੈਗੇ ਆ, ਪਰ ਉਹ ਸਰਕਾਰ ਦਾ ਜਿੰਨਾ ਉਹਨਾਂ ਦਾ ਬਜਟ ਹੁੰਦਾ ਉਹਦੇ ਹਿਸਾਬ ਨਾਲ ਕੀ ਹੈਗੇ ਕੁਝ ਵੀ ਨਹੀਂ ਹੈਗੇ। ਮਤਲਬ ਤੁਸੀਂ ਉਹਨਾਂ ਨੂੰ ਮੇਨਟੇਨ ਵੀ ਕਰਨਾ ਤੇ ਉਹਨਾਂ ਤੇ ਤੁਹਾਨੂੰ ਪਤਾ ਭੰਨ ਤੋੜ ਕਈ ਕੁਛ ਉੱਥੇ ਲੋਕਾਂ ਨੂੰ ਜਦੋਂ ਤੁਸੀਂ ਕਈ ਜਗ੍ਹਾ ਉਹ ਕਿਹੜਾ ਕੋਈ ਅਪਾਰਟਮੈਂਟ ਬਿਲਡਿੰਗ ਹੈ, ਜੇ ਅਪਾਰਟਮੈਂਟ ਬਿਲਡਿੰਗ ਨੂੰ ਸਰਕਾਰ ਕਹਿੰਦੀ ਹੈ ਕਿ 2 ਸਾਲ ਦੇ 3 ਸਾਲ ਦੇ ਪਰਮਿਟ ਚਾਹੀਦੇ ਹੁੰਦੇ ਆ, ਤੇ ਵੇਅਰ ਹਾਊਸ ਨੂੰ ਤੁਸੀਂ ਕਿੱਦਾਂ ਕਨਵਰਟ ਕਰ ਸਕਦੇ ਆ ਜਿੱਥੇ ਤੁਸੀਂ ਲੋਕਾਂ ਨੂੰ ਬੰਨ ਕੇ ਰੱਖਣਾ, ਉਹਨਾਂ ਨੂੰ ਸਾਰੀਆਂ ਫੈਸਿਲਿਟੀਆਂ ਦੇਣੀਆਂ। ਤੇ ਇਹਨਾਂ ਨੂੰ ਐਂ ਲੱਗਦਾ ਸੀਗਾ ਕਿ ਫੈਡਰਲ ਗਵਰਨਮੈਂਟ ਦੀ ਨੂੰ ਓਨ ਕਰਕੇ ਵੇਅਰ ਹਾਊਸ ਫਾਇਦਾ ਹੈਗਾ, ਪਰ ਐਂਡ ਆਫ ਦਾ ਡੇ ਤੁਸੀਂ ਦੇਖੋ ਹੈ ਤਾਂ ਲਾਇਬਿਲਿਟੀ ਹੈ ਕਿ ਸਰਕਾਰ ਮਤਲਬ ਏਦਾਂ ਦੀ ਛੋਟੀ ਮੋਟੀ ਪ੍ਰਾਪਰਟੀ ਫੈਡਰਲ ਗਵਰਨਮੈਂਟ ਜੇ ਓਨ ਕਰਦੀ ਹੈ। ਮੈਂ ਕਿਹਾ ਜਿਹਨਾਂ ਕੋਲ ਜ਼ਮੀਨਾਂ ਕੰਟਰੀ ਮੇਰੇ ਖਿਆਲ ਅੱਧੇ ਤੋਂ ਜ਼ਿਆਦਾ ਉਹ ਵੈਸੇ ਹੀ ਫੈਡਰਲ ਲੈਂਡ ਇੰਨੀ ਜ਼ਿਆਦਾ ਹੋਣੀ ਆ। ਸੋ ਜਿਹੜੀ ਸ਼ਿਫਟ ਸੀਗੀ ਉਹਨਾਂ ਦੀ ਜਿਹੜੀ ਕਿ ਆਪਾਂ ਓਨਰਸ਼ਿਪ 'ਚ ਜਾਣਾ ਵੇਅਰ ਹਾਊਸਾਂ ਦੇ, ਇਹਨਾਂ ਕਾਫੀ ਸਵਾਲ ਜਵਾਬ ਜਿਹੜੇ ਪੈਦਾ ਹੋਏ। ਉਹ ਕਹਿੰਦੇ ਕਾਫੀ ਕੋਸਟਲੀ ਜਿਹੜੀ ਸੀਗੀ ਅੰਡਰਟੇਕਿੰਗ, ਤੇ
ਇਹ ਜਿਹੜੀ ਇੰਡਸਟਰੀਅਲ ਸਪੇਸ ਨੂੰ ਤੁਸੀਂ ਇੱਕ ਨੂੰ ਹਿਊਮਨ ਬੀਇੰਗ ਇੱਥੇ ਰੱਖਣੇ ਆ, ਤੁਸੀਂ ਉੱਥੇ ਪਾਣੀ ਦੀਆਂ ਫੈਸਿਲਿਟੀਆਂ, ਸੂਅਰ ਦੀ ਕਪੈਸਿਟੀ ਜਿਹੜੀ ਸੀਗੀ, ਵੈਂਟੀਲੇਸ਼ਨ ਉੱਥੇ ਕਿੱਦਾਂ ਕਰਨੀ ਜਿਹੜੀ ਹੈਗੀ ਆ, ਮੈਡੀਕਲ ਫੈਸਿਲਿਟੀਆਂ ਕੀ ਹੋਣੀਆਂ, ਉੱਤੇ ਬਹੁਤ ਜ਼ਿਆਦਾ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਏ ਸੀਗੇ। ਤੇ ਜਿਹੜੀਆਂ ਲੋਕਲ ਕਮਿਊਨਿਟੀਆਂ ਵੀ ਹੁੰਦੀਆਂ, ਭਾਵੇਂ ਡੈਮੋਕ੍ਰੈਟ ਆ ਭਾਵੇਂ ਰਿਪਬਲਿਕਨ ਆ, ਉਹਨਾਂ ਨੂੰ ਉਸ ਚੀਜ਼ ਨਾਲ ਜਿਹੜੀ ਕਾਫੀ ਪ੍ਰੋਬਲਮ ਜਿਹੜੀ ਹੋਣ ਲੱਗ ਪਈ ਤੇ ਇਹਨਾਂ ਦੇ ਲਾਅ ਸੂਟਸ ਜਿਹੜੇ ਹੋਣ ਲੱਗ ਪਏ। ਹੁਣ ਇਹਨਾਂ ਨੇ ਜਿੱਤੇ ਤਾਂ ਸੀਗੇ ਇਲੈਕਸ਼ਨ ਆਪਣੀ ਇਮੀਗ੍ਰੇਸ਼ਨ ਵਾਲਾ ਕਹਿ ਕੇ ਲੋਕਾਂ ਨੂੰ ਕੋਈ ਇਮੀਗ੍ਰੈਂਟ ਕ੍ਰਿਮੀਨਲ ਹੁੰਦੇ ਆ, ਏਦਾਂ ਉਦਾਂ, ਇਹ ਉਹ ਬਾਈਡਨ ਨੇ ਆਹ ਕਰਤਾ ਉਹ ਕਰਤਾ। ਪਰ ਹੁਣ ਜਿਹੜੇ ਖੁਦ ਦੇ ਜਿਹੜੇ ਕੋਡ ਹੁੰਦੇ ਆ, ਹਾਊਸਿੰਗ ਕੋਡ ਜਿਹੜੇ ਹੁੰਦੇ ਆ, ਜਿਹੜੇ ਕਿੱਦਾਂ ਇੰਡਸਟਰੀਅਲ ਸਪੇਸ ਕਿੱਦਾਂ ਕਰਨੀ ਆ, ਜ਼ੋਨਿੰਗ ਲਾਜ਼ ਜਿਹੜੇ ਹੁੰਦੇ ਆ, ਤੇ ਇੰਨੀ ਦੂਰ ਇਹਨਾਂ ਨੇ ਸੋਚਿਆ ਨਹੀਂ ਸੀਗਾ। ਫਿਰ ਇਹਨਾਂ ਦੇ ਲਾਅ ਸੂਟ ਵਗੈਰਾ ਹੋਣ ਲੱਗ ਪਏ, ਕਿਉਂਕਿ ਉਹ ਕਹਿੰਦੇ ਕਿ এনवायरमेंटल ਚੈੱਕ ਨਹੀਂ ਤੁਸੀਂ ਜਿਹੜੇ ਪ੍ਰੋਪਰ ਕੀਤੇ। ਤੇ ਇਸ ਤੋਂ ਬਾਅਦ ਜਿਹੜਾ ਸੀਗਾ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਇੰਸਪੈਕਟਰ ਜਨਰਲ ਹੁੰਦੇ ਆ, ਉਹਨੂੰ ਇਨਵੈਸਟੀਗੇਸ਼ਨ ਜਿਹੜੀ ਕਰਨੀ ਪਈ ਕਿ ਇਹ ਕਿਤੇ ਘਪਲਾ ਤਾਂ ਨਹੀਂ ਹੋ ਰਿਹਾ, ਫਰਾਡ ਤਾਂ ਨਹੀਂ ਹੋ ਰਿਹਾ, ਕਿ ਤੁਸੀਂ ਰੱਦੀ ਜਿਹੜੇ ਵੇਅਰ ਹਾਊਸ ਹੈਗੇ ਆ 100 ਮਿਲੀਅਨ ਦੇ ਤੁਸੀਂ ਖਰੀਦੀ ਜਾ ਰਹੇ ਆ। ਤੇ ਇਹਦੇ ਵਿੱਚ ਹੁਣ ਜਿਹੜਾ ਰੋਮਲਸ ਮਿਸ਼ੀਗਨ ਜਿਹੜੇ ਵੇਚਣੇ ਇਹਨਾਂ ਨੇ ਹੁਣ ਲਾਇਆ ਸੋਸ਼ਲ ਸਰਕਲ ਤੇ ਫਲੋਰੀਡਾ ਜਾਰਜੀਆ ਵਾਲੇ, ਪੈਂਸਿਲਵੇਨੀਆ ਦਾ ਜਿਹੜਾ ਇਹਨਾਂ ਨੇ ਹੁਣ ਇੱਕ 87 ਮਿਲੀਅਨ ਦਾ ਲਿਆ ਸੀਗਾ, ਸਾਲਟ ਲੇਕ ਸਿਟੀ ਦਾ ਨਿਊ ਜਰਸੀ ਦੇ, ਉਹ ਇਹਨਾਂ ਨੇ ਜਿਹੜੀ ਸੀ ਵੇਅਰ ਹਾਊਸ ਆਪਣੇ ਹੁਣ ਕਹਿੰਦੇ ਆ ਕਿ ਵੇਚ ਦੇਣੇ ਆ। ਤੇ ਇਹਦੇ ਨਾਲ ਨਾਲ ਇਹ ਕਹਿ ਰਹੇ ਕਿ 4 ਵੇਅਰ ਹਾਊਸ ਹੋਰ ਇਹਨਾਂ ਨੇ ਖਰੀਦੇ ਜਿਹੜੇ ਡਿਟੈਂਸ਼ਨ ਲਈ, ਸੈਨ ਐਂਟੋਨੀਓ ਤੇ ਟੈਕਸਸ ਦੇ ਵਿੱਚ ਤੇ ਐਰੀਜ਼ੋਨਾ ਦੇ ਵਿੱਚ ਇਹਨਾਂ ਨੇ ਹੋਰ ਜਿਹੜੇ 4 ਖਰੀਦੇ ਆ। ਤੇ ਜਿਹੜਾ ਉੱਥੇ ਦਾ ਫੈਡਰਲ ਜੱਜ ਜਿਹੜਾ ਸੀਗਾ, ਉਹਨੇ ਆਲਰੇਡੀ ਮੈਰੀਲੈਂਡ ਵਾਲੇ ਦੇ ਤਾਂ ਬਲੌਗ ਵੀ ਲਾਤਾ ਕਿ ਤੁਸੀਂ ਇਹਦੀ ਕੰਸਟਰਕਸ਼ਨ ਨਹੀਂ ਕਰ ਸਕਦੇ। ਸੋ ਮਤਲਬ ਪੈਸਾ ਸੁੱਟ ਕੇ ਐਡੇ ਮਹਿੰਗੇ ਵੇਅਰ ਹਾਊਸ ਖਰੀਦ ਲੈਂਦੇ ਆ। ਤੇ ਕਈ ਜਿਹੜੇ ਵੇਅਰ ਹਾਊਸ ਇਹ ਜਿਹੜੇ ਇਮੀਗ੍ਰੇਸ਼ਨ ਡਿਟੈਂਸ਼ਨ ਜਿਹੜੇ ਇਹਨਾਂ ਦੇ ਆਲਰੇਡੀ ਕੰਟਰੈਕਟਰ ਸੀਗੇ, ਜਿਹੜੇ ਪ੍ਰਾਈਵੇਟ ਪ੍ਰਿਜ਼ਨ ਵਾਲੇ ਹੁੰਦੇ ਆ, ਜਿਹੜੀ ਫੈਸਿਲਿਟੀਆਂ ਰਨ ਕਰਦੇ ਹੁੰਦੇ ਸੀਗੇ, ਜਿਹੜੇ ਆਲਰੇਡੀ ਸਾਰਾ ਕੁਝ ਚੱਲ ਰਿਹਾ, ਫੈਡਰਲ ਗਵਰਨਮੈਂਟ ਨਾਲ ਉਹਨਾਂ ਦੇ ਕੰਟਰੈਕਟ ਆ, ਉਹਨਾਂ ਤੋਂ ਵੀ ਜਿਹੜਾ ਪਲਾਨ ਇਹਨਾਂ ਦਾ ਸੀਗਾ ਕਿ ਆਪਾਂ ਪ੍ਰਾਈਵੇਟ ਪ੍ਰਿਜ਼ਨ ਜਿਹੜੀ ਬਾਏ ਕਰ ਲੈਣੀ ਹੈ। ਤੇ ਮਤਲਬ ਹੁਣ ਜਿਹੜੀ ਫੈਡਰਲ ਗਵਰਨਮੈਂਟ ਆ, ਤੁਸੀਂ ਦੇਖੋਗੇ ਉਹਦਾ ਕੀ ਬਿਜ਼ਨਸ ਹੈਗਾ ਕਿ ਇਹਨਾਂ ਦੇ ਛੋਟੇ ਕੰਮ ਜਿਹੜੇ ਕਰਨ ਦਾ। ਸੋ ਹੁਣ ਜਿਹੜੇ ਸਾਰੇ ਸੀਗੇ ਵੇਅਰ ਹਾਊਸ ਖਰੀਦ ਕੇ ਇਹਨਾਂ ਦਾ ਜਿਹੜਾ ਸਵਾਲ ਇਹ ਪੈ ਗਿਆ ਕਿ ਵਾਕਈ ਕੀ ਇਹ ਇੰਨੇ ਬੰਦੇ ਡਿਪੋਰਟ ਕਰ ਵੀ ਸਕਦੇ ਆ ਕਿ ਨਹੀਂ, ਜੇ 85% ਦਾ ਹੇਬੀਅਸ ਦੇ ਰਾਹੀਂ ਜਿਹੜੇ ਬਾਹਰ ਆ ਰਹੇ ਆ ਲੋਕੀ। ਇਹ ਜਿਹੜਾ ਇਹਨਾਂ ਦਾ ਬਜਟ ਸੀਗਾ 8 ਬਿਲੀਅਨ ਦਾ ਸੀਗਾ ਪਹਿਲਾਂ, 8 ਬਿਲੀਅਨ ਪਰ ਈਅਰ, ਉੱਥੋਂ ਜੰਪ ਹੋ ਕੇ 28 ਬਿਲੀਅਨ ਕਰਤਾ ਟਰੰਪ ਹੋਣਾ ਨੇ। ਤੁਸੀਂ ਦੇਖ ਲਓ ਕਿ 4 ਸਾਲਾਂ ਨੂੰ ਕਿੱਥੇ ਗੱਲ ਜਾਂਦੀ ਆ। ਇਹ ਲਗਭਗ 100 ਬਿਲੀਅਨ ਤੋਂ ਉੱਤੇ ਜਿਹੜਾ ਸੀਗਾ ਬਜਟ ਜਿਹੜਾ ਸੀਗਾ ਆਈਸ ਦਾ ਇਹਨਾਂ ਨੇ ਜਿਹੜਾ ਸੀਗਾ ਬਣਾਤਾ। ਇਹਦੇ ਵਿੱਚ ਫਿਰ ਬੈੱਡ ਵਗੈਰਾ ਜਿਹੜੇ ਸੀਗੇ ਇਨਫ ਇਹਨਾਂ ਕੋਲ ਲਗਾ ਨਹੀਂ ਹੋਏ ਟਾਈਮ ਸਰ। ਜਿਹੜੇ ਹਿਸਾਬ ਨਾਲ ਟਰੰਪ ਕਹਿੰਦਾ ਸੀਗਾ ਕਿ ਆਪਾਂ ਇੰਨੇ ਬੰਦੇ ਡਿਪੋਰਟ ਕਰਦੇ ਰਹੇ ਆ, ਸਾਡਾ ਜਿਹੜਾ ਟਾਰਗੇਟ ਹੁੰਦਾ, ਉਹ ਟਾਰਗੇਟ ਇਹ ਜਿਹੜਾ ਮੀਟ ਨਹੀਂ ਕਰ ਪਾਏ। ਟੌਮ ਹੋਮਨ ਜਿਹੜਾ ਸੀਗਾ, ਇਹ ਨਿਊਯਾਰਕ ਟਾਈਮਸ ਦਾ ਆਰਟੀਕਲ, ਤੇ ਉਹਨੇ ਟੌਮ ਹੋਮਨ ਕਹਿੰਦਾ ਸੀਗਾ ਕਿ 1 ਲੱਖ ਬੰਦਾ ਜਿਹੜਾ ਸੀਗਾ ਡਿਪੋਰਟ ਕਰਨਾ 1 ਸਾਲ ਦੇ ਵਿੱਚ, ਤੇ ਜਿਹੜਾ ਡਿਟੈਂਸ਼ਨ ਰਾਹੀਂ ਜਿਹੜਾ ਸੀਗਾ, ਤੇ ਜਿਹੜਾ ਮੈਕਸਿਮਮ ਨੰਬਰ ਇਹਨਾਂ ਦਾ ਪਹੁੰਚ ਸਕਿਆ ਸੀਗਾ ਉਹ ਸੀਗਾ 70,000। ਕਾਫੀ ਹਾਈ ਨੰਬਰ ਆ, ਪਰ ਫਿਰ ਵੀ ਜਿਹੜੇ ਹਿਸਾਬ ਨਾਲ ਪਰਚੇਜ਼ ਕਰ ਰਹੇ ਸੀਗੇ ਉਹਦੇ ਹਿਸਾਬ ਨਾਲ ਜਿਹੜਾ ਸ਼ਾਰਟ ਸੀਗਾ, ਕਿਉਂਕਿ ਲਾਅ ਸੂਟ ਵਗੈਰਾ ਕਾਫੀ ਹੋਣ ਲੱਗ ਪਏ ਤੇ ਜੇਲ੍ਹ ਦੇ ਵਿੱਚ ਇੰਨੀ ਜਗ੍ਹਾ ਵੀ ਨਹੀਂ ਸੀ ਡਿਟੈਂਸ਼ਨ ਸਪੇਸ ਜਿੰਨੀ ਇਹ ਚਾਹੁੰਦੇ ਸੀਗੇ ਕਿ ਜਿੱਡੀ ਛੇਤੀ ਇਹਨਾਂ ਨੇ ਵੇਅਰ ਹਾਊਸ ਨੂੰ ਕਨਵਰਟ ਕਰ ਦੇਣਾ, ਤੇ ਉਹ ਕਨਵਰਟ ਨਹੀਂ ਕਰ ਪਾਏ। ਕਈ ਜਗ੍ਹਾ ਜਿੱਦਾਂ ਮੇਰੇ ਖਿਆਲ ਸ਼ਿਕਾਗੋ ਸੀਗਾ, ਉੱਥੇ ਬਾਥਰੂਮ ਵਗੈਰਾ ਦੀਆਂ ਕੰਡੀਸ਼ਨਸ ਇੰਨੀਆਂ ਮਾੜੀਆਂ ਸੀਗੀਆਂ ਕਿ ਮੌਤਾਂ ਵੀ ਕਈ ਹੋ ਗਈਆਂ ਡਿਟੈਂਸ਼ਨ ਦੇ ਵਿੱਚ। ਤੇ ਉਹ ਕੋਰਟ ਨੇ ਜਿਹੜਾ ਸੀਗਾ ਹਿਊਮੈਨਿਟੇਰੀਅਨ ਬੇਸ ਤੇ ਸਿੱਧੇ ਕਿਹਾ ਸੀਗਾ ਕਿ ਸਾਰੇ ਬੰਦੇ ਛੱਡੋ, ਕਿਉਂਕਿ ਤੁਸੀਂ ਜਿਹੜਾ ਸੀਗਾ ਤੁਹਾਨੂੰ ਨੰਬਰ ਕੱਟ ਕਰਨਾ ਪੈਣਾ, ਇੰਨੇ ਬੰਦੇ ਤੁਸੀਂ ਆਹ ਵਾਲੀ ਫੈਸਿਲਿਟੀ 'ਚ ਰੱਖ ਹੀ ਨਹੀਂ ਸਕਦੇ। ਜਿੱਦਾਂ ਹੁਣ ਸਾਰਿਆਂ ਨੂੰ ਪਤਾ ਇੱਥੇ ਭਾਵੇਂ ਤੁਸੀਂ ਲਿਫਟ ਦੇ ਵਿੱਚ ਜਾਣਾ, ਭਾਵੇਂ ਰੈਸਟੋਰੈਂਟ ਜਾਂਦੇ ਆ, ਭਾਵੇਂ ਅਪਾਰਟਮੈਂਟ, ਉੱਥੇ ਲਿਖਿਆ ਹੁੰਦਾ ਕਿ ਕਿੰਨੇ ਬੰਦੇ ਜਿਹੜੇ ਰਹਿ ਸਕਦੇ ਆ। ਤੇ ਉਹ ਫਿਰ ਏਦਾਂ ਤਾਂ ਹੈ ਨਹੀਂਗਾ ਕਿ ਹੁਣ ਜਦ ਇਮੀਗ੍ਰੈਂਟਾਂ ਦੀ ਗੱਲ ਆ ਗਈ ਤੇ ਤੁਸੀਂ ਕਹੋਗੇ ਕਿ ਉਹ ਜ਼ੋਨਿੰਗ ਆਰਡੀਨੈਂਸ ਆਪਾਂ ਮੰਨਣੇ ਨਹੀਂ ਆ। ਸੋ ਇਹ ਜਿਹੜੇ ਸੀਗੇ ਕਾਨੂੰਨ ਜਿਹੜੇ ਵਾਲੇ ਬੜੇ ਸਖਤ ਹੈਗੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਰੇ। ਸੋ ਜਿਹੜੀ ਸਰਕਾਰ ਖੁਦ ਸੀਗੀ ਉਹ ਚੀਜ਼ ਨੂੰ ਬਾਈਪਾਸ ਨਹੀਂ ਕਰ ਪਾਈ। ਤੇ ਫਿਰ ਜਿਹੜੀ ਇਹਨਾਂ ਦੀ ਰਿਐਲਿਟੀ ਸੀਗੀ ਕਿ ਆਪਾਂ ਇੰਨੇ ਬੈੱਡ ਵਾਲੇ ਬਣਾ ਦੇਣੇ ਆ, ਮਾਸ ਡਿਪੋਰਟੇਸ਼ਨ ਜਿਹੜੀ ਕਰਨੀ ਆ, ਤੇ ਇਹਨਾਂ ਚੀਜ਼ਾਂ ਕਾਰਨ ਜਿਹੜਾ ਸੀਗਾ ਉਹ ਅੱਗੇ ਵੱਧ ਨਹੀਂ ਪਾਏ। ਹੁਣ ਜਿਹੜੇ ਆਈਸ ਨੇ ਵੇਅਰ ਹਾਊਸ ਵੀ ਜਿਹੜੇ ਟਾਰਗੇਟ ਕੀਤੇ ਸੀਗੇ ਉਹ ਜ਼ਿਆਦਾਤਰ ਖਾਲੀ ਸੀਗੇ, ਤੇ ਉੱਥੇ ਕੋਈ ਬਿਜ਼ਨਸ ਵਗੈਰਾ ਨਹੀਂ ਹੋ ਰਿਹਾ ਸੀਗਾ। ਓਬਵੀਅਸਲੀ ਜ਼ਾਹਰ ਜੀ ਗੱਲ ਆ, ਜਿਹੜੀ ਉਹਨਾਂ ਦੀ ਕੰਡੀਸ਼ਨ ਵੀ ਬਾਲੀ ਕੋਈ ਸਹੀ ਨਹੀਂ ਸੀਗੀ। ਸੋ ਇਹਨਾਂ ਨੂੰ ਲੱਗਦਾ ਸੀਗਾ ਉਹਨੂੰ ਇਹ ਕਨਵਰਟ ਕਰ ਦੋਗੇ, ਫਟਾਫਟ ਕੰਸਟਰਕਸ਼ਨ ਵਗੈਰਾ ਕਰ ਦੋਗੇ ਪੈਸਾ ਸੁੱਟ ਕੇ, ਪਰ ਇੰਨੀ ਜ਼ਿਆਦਾ ਕੁਇਕਲੀ ਇਹ ਸਕੇਲ ਅਪ ਜਿਹੜਾ ਸੀਗਾ ਨਹੀਂ ਕਰ ਪਾਏ, ਮਤਲਬ ਜਗ੍ਹਾ ਨਹੀਂ ਇਹ ਕਰ ਪਾਏ। ਤੇ ਇਹਦੇ ਕਰਕੇ ਕੀ ਸੀਗਾ ਕਿ ਬਹੁਤ ਜ਼ਿਆਦਾ ਇਹਨਾਂ ਨੂੰ ਮੁਸ਼ਕਿਲਾਂ ਜਿਹੜੀਆਂ ਫੇਸ ਕਰਨੀਆਂ ਪਈਆਂ। ਜਿਹੜੀਆਂ ਲੋਕਲ ਕਮਿਊਨਿਟੀਆਂ ਸੀਗੀਆਂ ਉਹਨਾਂ ਨੇ ਵਿਦਰੋਹ ਕਰਨੇ ਸ਼ੁਰੂ ਕਰਤੇ। ਉਹਨਾਂ ਨੂੰ ਲੱਗਦਾ ਸੀਗਾ ਕਿ ਜੇ ਇਹ ਵੇਅਰ ਹਾਊਸ ਇੱਥੇ ਕਰੂਗੇ, ਕੱਲ ਨੂੰ ਜਿਹੜੇ ਡੈਮੋਕ੍ਰੈਟ ਆ ਜਾਂ ਜਿਹੜੇ ਇਮੀਗ੍ਰੈਂਟਾਂ ਦੀ ਸਾਈਡ ਲੋਕੀ ਲੈਂਦੇ ਆ ਉਹ ਆਊਗੇ, ਉਹ ਆ ਕੇ ਇੱਥੇ ਪ੍ਰੋਟੈਸਟ ਕਰੂਗੇ
ਤੇ ਉਹਨਾਂ ਦੇ ਜਦੋਂ ਆਪਣੇ ਘਰਾਂ ਤੱਕ ਗੱਲ ਪਹੁੰਚਣ ਲੱਗ ਪਈ ਤਾਂ ਈਵਨ ਜਿਹੜੇ ਰਿਪਬਲਿਕਨ ਪੋਲੀਟੀਸ਼ੀਅਨ ਸੀਗੇ ਉਹ ਵੀ ਇਹੀ ਕਹਿੰਦੇ ਸੀਗੇ ਕਿ ਆਪਾਂ ਨਹੀਂ ਚਾਹੁੰਦੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਸੀਗਾ ਇਹ ਵੇਅਰ ਹਾਊਸ ਬਣਨ ਜਾਂ ਪ੍ਰੋਟੈਸਟ ਹੋਣ। ਤੇ ਐਂਡ ਆਫ ਦਾ ਡੇ ਦਾ ਗੱਲ ਉਹੀ ਹੈ ਕਿ ਫਿਰ ਦੂਰੋਂ ਜਿਹੜਾ ਲੋਕਾਂ ਨੂੰ ਪ੍ਰੋਟੈਸਟ ਤਮਾਸ਼ਾ ਵਧੀਆ ਲੱਗਦਾ, ਜਦੋਂ ਤੁਹਾਡੇ ਖੁਦ ਦੇ ਗੁਆਂਢ ਦੇ ਵਿੱਚ ਹੁੰਦਾ ਤੁਹਾਨੂੰ ਉਹਦੀ ਫਿਰ ਔਖ ਜਿਹੜੀ ਝੱਲਣੀ ਪੈਂਦੀ ਆ, ਫਿਰ ਲੋਕਾਂ ਦੇ ਜਿਹੜੇ ਵਿਚਾਰ ਆ ਬਦਲ ਜਾਂਦੇ ਆ। ਠੀਕ ਹੈ, ਹਿਊਮਨ ਨੇਚਰ ਜਿਹੜੀ ਹੈਗੀ ਆ। ਤੇ ਜਿਹੜਾ ਫਿਰ ਇਹਦਾ ਰੌਲਾ ਰੱਪਾ ਤੁਹਾਨੂੰ ਪਤਾ ਕਾਫੀ ਪਿਆ, ਕਿਉਂਕਿ ਇਮੀਗ੍ਰੇਸ਼ਨ ਨੂੰ ਰਿਲੇਟਡ ਹਰ ਜਿਹੜੀ ਆਈਟਮ ਉਹ ਨਿਊਜ਼ ਵਰਦੀ ਆ, ਕਿਉਂਕਿ ਸਰਕਾਰ ਵੀ ਉਸੇ ਚੀਜ਼ ਤੇ ਆਪਰੇਟ ਕਰਦੀ ਆ ਤੇ ਇਹ ਹੌਟ ਟੌਪਿਕ ਆ। ਤੇ ਹੁਣ ਇਹਦੇ ਵਿੱਚ ਕਈ ਜਿਹੜੀਆਂ ਉਹਨਾਂ ਨੇ ਵੇਅਰ ਹਾਊਸ ਖਰੀਦੇ ਸੀਗੇ, 145 ਮਿਲੀਅਨ ਤੋਂ ਜ਼ਿਆਦਾ ਉਹਨਾਂ ਦੀ ਕਾਸਟ ਸੀਗੀ। ਮਤਲਬ ਤੁਸੀਂ ਦੇਖ ਲਓ ਕਿ ਬਿਲਡਿੰਗ ਬਣ ਜਾਂਦੀ ਇੰਨੇ ਦੇ ਵਿੱਚ। ਵੇਅਰ ਹਾਊਸ ਇਹਨਾਂ ਨੇ ਖਰੀਦੇ ਜਿਹੜੇ ਸੀਗੇ, ਤੇ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਕਰਨੀ ਪਈ ਇਹਨਾਂ ਨੂੰ ਖੁਦ, ਜਿਹੜੀ ਇੰਸਪੈਕਟਰ ਜਨਰਲ ਨੂੰ, ਕਿ ਇਹ ਕਿਉਂਕਿ ਬਿਨਾਂ ਰੈਨੋਵੇਸ਼ਨ ਦੇ 145 ਮਿਲੀਅਨ ਦੀ ਤੁਸੀਂ ਵੇਅਰ ਹਾਊਸ ਖਰੀਦ ਰਹੇ ਆ। ਠੀਕ ਹੈ, ਸਾਰਾ ਇਹ ਟੈਕਸ ਪੇਅਰ ਮਨੀ ਹੈ। ਤੇ ਇਹਦੇ ਵਿੱਚ ਫਿਰ ਇਹਨਾਂ ਨੂੰ ਹੈਡੇਕਾਂ ਕਾਫੀ ਆਉਣ ਲੱਗ ਪਈਆਂ, ਲਿਟੀਗੇਸ਼ਨ ਲਾਅਸੂਟ ਵਗੈਰਾ ਇਹਨਾਂ ਤੇ ਕਾਫੀ ਜ਼ਿਆਦਾ ਜਿਹੜੇ ਹੋ ਗਏ। ਤੇ ਫਿਰ ਇਹਨਾਂ ਨੇ ਹੁਣ ਜਿਹੜੇ $1 ਬਿਲੀਅਨ ਇਹਨਾਂ ਨੇ ਸਪੈਂਡ ਕਰਤਾ, ਤੇ ਕਈ ਜਿਹੜੇ ਵੇਅਰ ਹਾਊਸ ਸੀਗੇ ਇਹ ਫੰਕਸ਼ਨਲ ਵੀ ਨਹੀਂ ਉਹਨਾਂ ਨੂੰ ਕਰ ਪਾਏ, ਕਿ ਮਤਲਬ ਇਹਨਾਂ ਨੂੰ ਲੱਗਦਾ ਸੀਗਾ ਇਹ ਤਾਂ ਸਰਕਾਰ ਚੱਲ ਜਾਣੀ ਉਹਨਾਂ ਦੀ 2 ਸਾਲਾਂ ਦੀ, ਕਿੱਥੇ ਇਹ ਮਤਲਬ ਜ਼ੋਨਿੰਗ ਦਾ ਲਾਅਸੂਟ ਜਿਹੜਾ ਚੱਲ ਪਿਆ, ਲਿਟੀਗੇਸ਼ਨ, ਕੋਰਟਾਂ ਨੇ ਆਪਣਾ ਜਿਹੜਾ ਟਾਈਮ ਲੈਣਾ। ਤੇ ਹੁਣ ਕੋਈ ਇਦਾਂ ਦਾ ਹੈ ਨਹੀਂ ਕਿ ਸਰਕਾਰ ਦੀ ਉਹਨਾਂ ਨੇ ਹਰੇਕ ਚੀਜ਼ ਪ੍ਰਾਇੋਰਟੀ ਕਰ ਦੇਣੀ ਆ। ਤੇ ਇਹਨਾਂ ਦੇ ਪ੍ਰੋਜੈਕਟ ਜਿਹੜੇ ਸੀਗੇ ਉਹ ਵਿੱਚ ਫਸ ਗਏ। ਜਿੱਦਾਂ ਨਾਰਮਲੀ ਵੀ ਤੁਸੀਂ ਕੰਸਟਰਕਸ਼ਨ ਕਰੋ, ਦੇਖੋ ਤੁਸੀਂ 2-3 ਸਾਲ ਝੱਟ ਜਿਹੜੇ ਨਿਕਲ ਜਾਂਦੇ ਆ। ਤੇ ਉਹ ਫੈਡਰਲ ਜੱਜ ਜਿਹੜੇ ਸੀਗੇ ਉਹਨਾਂ ਨੇ ਬਲੌਕ ਲਾਤਾ, ਹੁਣ ਉਹਨੂੰ ਲਿਟੀਗੇਸ਼ਨ ਚ ਪਾਓ ਤੁਸੀਂ, ਉਹਨੂੰ ਭਾਵੇਂ ਜੱਜਾਂ ਨੂੰ ਗਾਲਾਂ ਕੱਢੋ, ਭਾਵੇਂ ਜੋ ਮਰਜ਼ੀ ਕਰੋ, ਪਰ ਐਂਡ ਆਫ ਦਾ ਡੇ ਹੁਣ ਟਰੰਪ ਵੀ ਕਿਹਨੂੰ ਗਾਲਾਂ ਕੱਢੂਗਾ? ਹਰੇਕ ਬੰਦਾ ਤਾਂ ਹੁਣ ਇਹਨਾਂ ਨਾਲ ਕੰਪਲਾਈ ਜਿਹੜਾ ਨਹੀਂ ਕਰਦਾ, ਜੱਜਾਂ ਨੇ ਸਟੈਂਡ ਲੈਣੇ ਸ਼ੁਰੂ ਕਰਤੇ। ਤੇ ਹੁਣ ਤਾਂ ਕਰਕੇ ਜਿਹੜੇ ਸੀਗੇ ਇਹ ਵਿੱਚ ਜਿਹੜੇ ਫਸ ਕੇ ਵਿੱਚ ਸਭ ਤੋਂ ਵੱਡਾ ਜਿਹੜਾ ਕਹਿੰਦੇ ਇਹਨਾਂ ਨੂੰ ਚੈਲੰਜ ਜਿਹੜਾ ਆਇਆ, ਉਹ ਆਇਆ ਇਨਵਾਇਰਮੈਂਟਲ ਲਾਅਸੂਟਸ ਦਾ। ਹੁਣ ਤੁਸੀਂ ਦੇਖੋ ਕਿੱਦਾਂ ਦੀ ਗੱਲ ਹੈ, ਇਨਵਾਇਰਮੈਂਟ ਲਾਅ ਜਿੱਦਾਂ ਆਪਣੀ ਕੰਟਰੀਆਂ 'ਚ ਤਾਂ ਕੁਝ ਵੀ ਨਹੀਂ, ਭਾਵੇਂ ਦਰਿਆ ਗੰਦੇ ਕਰ ਦੋ, ਕੁਛ ਕਰ ਦੋ ਔਨ ਕੈਮਰਾ, ਕਿਸੇ ਨੇ ਕੁਛ ਨਹੀਂ ਕਹਿਣਾ। ਸੋ ਇੱਥੇ ਜਿਹੜੀਆਂ ਏਦਾਂ ਦੀਆਂ ਚੀਜ਼ਾਂ ਉਹ ਬਹੁਤ ਜ਼ਿਆਦਾ ਸਟਰੋਂਗ ਜਿਹੜੇ ਇਨਵਾਇਰਮੈਂਟਲ ਲਾਅਸੂਟ ਹੁੰਦੇ ਆ। ਸੋ ਉਹ ਚੀਜ਼ ਨਹੀਂ ਇਹਨਾਂ ਨੇ ਸੋਚੀ ਸੀਗੀ ਕਿ ਇਨਵਾਇਰਮੈਂਟਲ ਜਿਹੜੀਆਂ ਏਜੰਸੀਆਂ ਹੈਗੀਆਂ ਉਹਨਾਂ ਨੇ ਲਾਅਸੂਟ ਜਿਹੜੇ ਕਰ ਦੇਣੇ ਆ। ਤੇ ਇਹਨਾਂ ਨੂੰ ਇਨਵਾਇਰਮੈਂਟਲ ਲਾਅਸੂਟ ਕਰਕੇ ਕਾਫੀ ਜਿਹੜੇ ਚੈਲੰਜ ਜਿਹੜੇ ਆਣੇ ਸ਼ੁਰੂ ਹੋ ਗਏ, ਕਿਉਂਕਿ ਕਈ ਸਾਰੇ ਜਿਹੜੇ ਲਾਅ ਜਿਹੜੇ ਸੀਗੇ ਇਹ ਫੈਡਰਲ ਲਾਅ ਜਿਹੜੇ ਸੀਗੇ, ਤੇ ਇਹਦੇ ਵਿੱਚ ਜਿਹੜੀ ਸੀਗੀ ਏਜੰਸੀ ਖੁਦ ਫਸਣੀ ਜਿਹੜੀ ਸ਼ੁਰੂ ਹੋ ਗਈ। ਸੋ ਇੰਨੀਆਂ ਏਜੰਸੀਆਂ ਨਾਲ, ਸਪੈਸ਼ਲੀ ਜਿੱਥੇ ਇਨਵਾਇਰਮੈਂਟ ਦੀ ਗੱਲ ਆ ਜਾਂਦੀ ਹੈ, ਇਹ ਮੁਲਕਾਂ ਦੇ ਵਿੱਚ ਭਾਵੇਂ ਰਿਪਬਲਿਕਨ ਆ ਭਾਵੇਂ ਡੈਮੋਕ੍ਰੇਟ ਆ, ਤੁਸੀਂ ਪੰਗਾ ਨਹੀਂ ਲੈ ਸਕਦੇ। ਮਤਲਬ ਕਿਸੇ ਨੇ ਵੀ ਨਹੀਂ ਇਹ ਕਹਿਣਾ ਕਿ ਨਹੀਂ ਤੁਸੀਂ ਇਹਨੂੰ ਓਵਰਲੁੱਕ ਕਰ ਦਿਓ। ਤੇ ਉਹ ਜਿਹੜੇ ਫਿਰ ਡਿਟੈਂਸ਼ਨ ਫੈਸਿਲਿਟੀਆਂ ਜਿਹੜੀਆਂ ਸੀਗੀਆਂ, ਹੁਣ ਸੂਆ ਵਗੈਰਾ ਜਿਹੜੇ ਤੁਸੀਂ ਬਣਾਉਣੇ ਆ, ਤੁਹਾਨੂੰ ਪਤਾ ਇੰਨੇ ਲੋਕਾਂ ਨੂੰ ਹੁਣ ਤੁਸੀਂ ਜਿਹੜਾ ਟਾਊਨ ਹੀ 15,000 ਲੋਕਾਂ ਦਾ ਫੁੱਟਪ੍ਰਿੰਟ ਹੈਗਾ, ਉੱਥੇ ਤੁਸੀਂ 1 ਲੱਖ ਲੋਕੀ ਜਿਹੜੇ ਲੈ ਕੇ ਆਉਂਗੇ, ਉਹਨੂੰ ਕਰਾਊਡ ਕਰਕੇ ਜਿਹੜਾ ਰੱਖੋਗੇ, ਤੇ ਉਹਨਾਂ ਦਾ ਜਿਹੜਾ ਗਾਰਬੇਜ ਵਗੈਰਾ, ਡਿਸਪੋਜ਼ਲ ਵਗੈਰਾ, ਸਾਰਾ ਇੰਨਾ ਇਨਫਰਾਸਟ੍ਰਕਚਰ ਇੰਨੀ ਛੇਤੀ ਜਿਹੜਾ ਹੁੰਦਾ ਨਹੀਂ। ਸੋ ਇਨਵਾਇਰਮੈਂਟਲ ਜਿਹੜੇ ਲਾਅਸੂਟ ਸੀਗੇ ਇਹਨਾਂ ਨੇ ਕਾਫੀ ਜ਼ਿਆਦਾ ਇਹਨਾਂ ਨੂੰ ਸੈਟਬੈਕ ਜਿਹੜਾ ਦਿੱਤਾ। ਮੈਰੀਲੈਂਡ ਵਾਲਾ ਜੱਜ ਜਿਹੜਾ ਸੀਗਾ ਉਹ ਕਹਿੰਦਾ ਜਿਹੜਾ ਇਹਨਾਂ ਨੇ 100 ਮਿਲੀਅਨ ਦਾ ਵੇਅਰ ਹਾਊਸ ਜਿਹੜਾ ਖਰੀਦਿਆ ਸੀਗਾ ਮੈਰੀਲੈਂਡ ਦੇ ਵਿੱਚ, ਉਹਨੂੰ ਉਹਨੇ ਬਲੌਕ ਕਰਤਾ। ਫਿਰ ਜਿਹੜਾ ਸੀਗਾ ਆਈਸ ਨੇ ਜਿਹੜਾ ਨਿਊ ਜਰਸੀ ਵਾਲਾ ਵੇਅਰ ਹਾਊਸ ਸੀਗਾ, ਉਹਦੇ ਵਿੱਚ ਆਈਸ ਨੇ ਐਕਸੈਪਟ ਕੀਤਾ ਜੱਜ ਨੂੰ ਕਿ ਆਪਾਂ ਕੋਈ ਐਕਸ਼ਨ ਨਹੀਂ ਲਾਂਗੇ ਜਦ ਤੱਕ ਇਹ ਇਨਵਾਇਰਮੈਂਟਲ ਟੈਸਟ ਵਗੈਰਾ ਨਹੀਂ ਪੂਰੇ ਹੁੰਦੇ। ਸੇਮ ਥਿੰਗ ਉਹਨਾਂ ਨੇ ਮਿਸ਼ੀਗਨ ਦੇ ਵਿੱਚ ਆਈਸ ਵਾਲਿਆਂ ਨੂੰ ਇਹ ਕਰਨੀ ਪਈ ਐਗਰੀਮੈਂਟ ਕਿ ਜਦ ਤੱਕ ਇਨਵਾਇਰਮੈਂਟਲ ਟੈਸਟ ਵਗੈਰਾ ਨਹੀਂ ਹੁੰਦੇ ਆਪਾਂ ਕੁਝ ਨਹੀਂ ਕਰਾਂਗੇ। ਸੋ ਕਰਦੇ ਜਿਹੜੇ ਸੀਗੇ ਰੋਡ ਬਲੌਕ ਇੰਨੇ ਕੁ ਹੋ ਗਏ ਕਿ ਆਈਸ ਨੂੰ ਕਾਫੀ ਜਿਹੜੇ ਜੱਜਾਂ ਨਾਲ ਜਿਹੜਾ ਕੰਪਰੋਮਾਈਜ਼ ਕਰਨਾ ਪਿਆ। ਸੋ ਇਹ ਬਿਹਾਈਂਡ ਦਾ ਸੀਨ ਜਿਹੜੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਕਿ ਯਾਰ ਇੱਕਦਮ ਇਹ ਸਲੋ ਕਿਉਂ ਹੋ ਗਿਆ ਸਾਰਾ ਜਿਹੜਾ ਸਿਸਟਮ, ਫੜੋ ਫੜਾਈ ਵਾਲਾ ਕੰਮ। ਤੇ ਜਿਹੜੇ ਨਵੇਂ ਲੋਕੀ ਸੀਗੇ ਫੜਨੇ ਇਹਨਾਂ ਨੇ ਸ਼ੁਰੂ ਕਰ, ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਉਹ ਕਹਿੰਦੇ ਕਿ ਨਹੀਂ ਤੁਹਾਡੀ ਪੇਸ਼ੀ ਆ, ਬੰਦਾ ਕਹਿੰਦਾ ਲੈ ਮੈਨੂੰ ਤਾਂ ਫੜਿਆ ਨਹੀਂ। ਪਹਿਲਾਂ ਲੋਕੀ ਡਰਦੇ ਸੀਗੇ ਕਿ ਹਰ ਪੇਸ਼ੀ ਦੇ ਵਿੱਚ ਫੜ ਹੀ ਲੈਣਾ ਉਹਨਾਂ ਨੇ। ਸੋ ਇੱਕ ਰੀਜ਼ਨ ਇਹ ਵੀ ਸੀਗਾ ਕਿ ਪਿੱਛੋਂ ਦੀ ਬੈੱਡਾਂ ਦੀ ਕਪੈਸਿਟੀ ਨਹੀਂ ਸੀ, ਜੇ ਉਹਨਾਂ ਨੂੰ ਇੱਕ ਵੀ ਬੰਦਾ ਹੋਰ ਕਰਨਾ ਪੈਂਦਾ ਉਹਨਾਂ ਨੂੰ ਜਿਹੜਾ ਪੁਰਾਣਾ ਬੰਦਾ ਉਹ ਛੱਡਣਾ ਪੈਣਾ ਸੀਗਾ। ਨਾਲ ਜਿਹੜਾ ਹੇਬੀਅਸ ਸੀਗਾ, ਹੁਣ ਜਿਹੜਾ ਬੰਦਾ 6 ਮਹੀਨੇ ਤੋਂ ਵੱਧ ਡੱਕ ਕੇ ਰੱਖਿਆ, ਜਿਹਨੂੰ ਇੱਕ ਮਾੜੇ ਜੱਜ ਨੇ ਮੰਨ ਲਓ ਹੇਬੀਅਸ ਡਿਨਾਈ ਵੀ ਕਰਤੀ, ਉਹ 6 ਮਹੀਨੇ ਬਾਅਦ ਫਿਰ ਦੁਬਾਰਾ ਰੀਕੁਆਲੀਫਾਈ ਹੋ ਗਏ ਕਿ ਨਹੀਂ ਇਹ ਤਾਂ ਤੁਹਾਡੀ ਡਿਟੈਂਸ਼ਨ ਅਨਰੀਜ਼ਨੇਬਲ ਆ, ਇੰਨੀ ਦੇਰ ਤੁਸੀਂ ਕਿਉਂ ਡੱਕ ਕੇ ਕਿਸੇ ਬੰਦੇ ਨੂੰ ਰੱਖਿਆ। ਤੇ ਉਹ ਦੁਬਾਰਾ ਜਿਹੜਾ ਹੇਬੀਅਸ ਸੀਗਾ ਉਹ ਚੱਲਣ ਲੱਗ ਪਿਆ। ਹੁਣ ਕਈ ਜਿਹੜੇ ਸਾਡੇ ਕਲਾਇੰਟ ਸੀਗੇ ਉਹਨਾਂ ਨੂੰ ਜੱਜ ਨੇ ਬਹਾਨਾ ਲਾ ਕੇ ਜਿਹੜਾ ਸੀਗਾ, ਜਿਹੜੇ ਇਮੀਗ੍ਰੇਸ਼ਨ ਜੱਜ ਵੀ ਆਪਣੇ ਆਪ ਨੂੰ ਕਈ ਬੜੇ ਖੁੰਗ ਸਮਝਦੇ ਸੀਗੇ ਕਿ ਨਹੀਂ ਮੈਂ ਫਲਾਈਟ ਰਿਸਕ ਦੇ ਕਰਕੇ ਬਹਾਨਾ ਲਾ ਦੇਣਾ ਜਾਂ ਪਬਲਿਕ ਇੰਡੇਂਜਰਮੈਂਟ ਕਰਕੇ ਬਹਾਨਾ ਲਾ ਦੇਣਾ। ਉਹਦੇ ਵਿੱਚ ਆਪਾਂ ਦੁਬਾਰਾ ਕੋਰਟਸ ਦੇ ਵਿੱਚ ਜਾ ਕੇ ਜਿਹੜਾ ਸੀਗਾ ਮੋਸ਼ਨ ਟੂ ਇਨਫੋਰਸ ਫਾਈਲ ਕੀਤੀ ਹੇਬੀਅਸ, ਤੇ ਜੱਜਾਂ ਨੇ ਕਈਆਂ ਨੇ ਫੈਸਲੇ ਇਹ ਵੀ ਦਿੱਤੇ ਸੀ ਕਿ ਬੰਦਾ ਫਲਾਈਟ ਰਿਸਕ ਆਈ ਹੈ ਉਹ ਆ। ਪਰ ਜਿਹੜਾ ਥੱਲੇ ਜਦੋਂ ਆਪਾਂ ਦੁਬਾਰਾ ਜਾ ਕੇ ਹੇਬੀਅਸ ਦੇ ਇਕੁਇਵਲੈਂਟ ਮੋਸ਼ਨ ਟੂ ਇਨਫੋਰਸ ਫਾਈਲ ਕੀਤੀ, ਜਿਹੜੇ ਹੇਬੀਅਸ ਵਾਲਾ ਜੱਜ ਸੀਗਾ ਉਹਨੇ ਡਾਇਰੈਕਟ ਰਿਲੀਜ਼, ਉਹ ਕਹਿੰਦਾ ਕਿ ਸੋ ਬੇਸਿਕਲੀ ਸਾਡੀ ਆਰਗੂਮੈਂਟ ਉਹਨਾਂ ਨੂੰ ਇਹ ਸੀਗੀ ਕਿ ਇਹਨਾਂ ਦਾ ਸਿਸਟਮ ਜਿਹੜਾ ਹੈਗਾ ਫਲਾਈਟ ਰਿਸਕ ਵਾਲਾ ਇਹ ਫਜ਼ੂਲ ਆ। ਆਪਾਂ ਉਹਨਾਂ ਨੂੰ ਡੇਟਾ ਦਿੱਤਾ ਕਿ ਇਹ ਜਿਹੜਾ ਜੱਜ ਆ ਇਹ ਸਾਰੇ ਕੇਸ ਏਦਾਂ ਡਿਨਾਈ ਕਰਦਾ, ਤੇ ਜਿਹੜੇ ਜੱਜ ਨੇ ਥੱਲੇ ਹੇਬੀਅਸ ਪਾਸ ਕੀਤੀ ਹੁੰਦੀ ਆ ਉੱਤੇ ਜਾ ਕੇ ਜਿਹੜਾ ਇਮੀਗ੍ਰੇਸ਼ਨ ਜੱਜ ਹੇਬੀਅਸ ਨੂੰ ਫੇਲ ਕਰ ਦਿੰਦਾ,
ਉਹ ਵਾਪਸ ਜਦੋਂ ਜੱਜ ਕੋ ਗਈ ਉਹ ਕਹਿੰਦਾ ਕਿ ਆਹੋ ਮੈਂ ਐਗਰੀ ਕਰਦਾ, ਇਹਨਾਂ ਨੇ ਐਵੇਂ ਦਿਖਾਣ ਜੇ ਵਾਲਾ ਇੱਕ ਸਿਸਟਮ ਬਣਾਇਆ। ਉਹਨਾਂ ਨੇ ਫਿਰ ਦੁਬਾਰਾ ਜਿਹੜੇ ਬੰਦੇ ਫਸੇ ਸੀਗੇ ਉਹਨਾਂ ਨੂੰ ਡਾਇਰੈਕਟ ਰਿਲੀਜ਼ ਜਿਹੜੀ ਕਰਨੀ ਸ਼ੁਰੂ ਕਰਤੀ। ਸੋ ਮਤਲਬ 85% ਜਿਹੜਾ ਸੀਗਾ ਲਗਭਗ ਪਹਿਲਾਂ ਕੇਸ ਪਾਸ ਹੁੰਦੇ ਸੀ, ਜਿਹੜੇ 15% ਨਹੀਂ ਵੀ ਜੱਜ ਜਿਹੜਾ ਬਹਾਨਾ ਲਾ ਕੇ ਕਰਦਾ ਸੀਗਾ, ਉਹ ਜਦੋਂ ਦੁਬਾਰਾ ਥੋੜਾ ਜਿਹਾ ਟਾਈਮ ਹੋ ਜਾਂਦਾ, ਦੁਬਾਰਾ ਤੁਸੀਂ ਕੋਰਟ ਦੇ ਕੋਲ ਜਾਂਦੇ ਆ, ਉਹ ਵੀ ਜਾ ਕੇ ਰਿਲੀਜ਼ ਹੋ ਜਾਂਦੇ ਆ। ਸੋ ਕਰ ਕਰਾ ਕੇ ਜਿਹੜਾ ਦੇਖੋ ਉਹਨਾਂ ਨੇ ਸਿਸਟਮ ਜਿਹੜਾ ਚਲਾਇਆ ਸੀਗਾ, ਫਸੇ ਇਹ ਕਿੱਥੇ ਸਰਕਾਰ ਕਿ ਐਂਡ ਆਫ ਦਾ ਡੇ ਤੁਸੀਂ ਜਾਨਵਰਾਂ ਵਾਂਗੂ ਲੋਕਾਂ ਨੂੰ ਨਹੀਂ ਡੀਲ ਕਰ ਸਕਦੇ। ਇਹ ਕੋਈ ਇੰਡੀਆ ਜਾਂ ਉਦਾਂ ਦੀਆਂ ਕੰਟਰੀਆਂ ਨਹੀਂ, ਇਹ ਹੈਗੀਆਂ ਐਂਡ ਆਫ ਦਾ ਡੇ ਜਿਹੜਾ ਇੱਕ ਤੁਹਾਨੂੰ ਰਿਸਪੈਕਟਫੁਲੀ ਜਿਹੜਾ ਸਿਸਟਮ ਕਰਨਾ ਪੈਂਦਾ। ਸ਼ਾਰਟ ਰਨ ਦੇ ਵਿੱਚ ਇਹ ਜਿਹੜਾ ਸੀਗਾ ਸਕਸੈਸਫੁਲ ਜਿਹੜੇ ਹੋ ਗਏ ਸੀਗੇ, ਪਰ ਹੁਣ ਜਿਹੜੇ ਸੀਗੇ এনवायरमेंट ਲਾਅ ਵਾਲੇ, ਜਿਹੜੇ ਆ ਹਾਊਸਿੰਗ ਜ਼ੋਨਿੰਗ ਬੋਰਡ ਵਾਲੇ, ਜਿਹੜੇ ਡੈਮੋਕ੍ਰੈਟਸ ਵਗੈਰਾ ਸਾਰੇ ਸੀਗੇ, ਤੇ ਹੁਣ ਜਿਹੜਾ ਸੀਗਾ ਇਹਨਾਂ ਨੂੰ ਹਰੇਕ ਚੀਜ਼ ਜਿਹੜੀ ਡਿਫੈਂਡ ਕਰਨੀ ਜਿਹੜੀ ਔਖੀ ਹੋ ਰਹੀ ਹੈ। ਨਾਲ ਦੇਖੋ ਤੁਸੀਂ ਇਹਨਾਂ ਦਾ ਇਰਾਨ ਰੂਮ ਵਾਲਾ ਪੰਗਾ, ਐਪਸਟੀਨ ਫਾਈਲ ਵਾਲਾ ਉਹਦਾ ਕਵਰ ਅਪ, ਮਤਲਬ ਕਈ ਚੀਜ਼ਾਂ 'ਚ ਇਹ ਜਿਹੜਾ ਉਲਝ ਗਏ, ਤੇ ਜਿਹੜੇ ਹਿਸਾਬ ਨਾਲ ਇਹਨਾਂ ਨੇ ਸੋਚਿਆ ਸੀ ਕਰਨਾ, 19 ਸਪੀਡ ਨਾਲ ਇਹ ਜਿਹੜਾ ਕਰ ਨਹੀਂ ਪਏ, ਤੇ ਸਿਸਟਮ ਥੋੜਾ ਜਿਹਾ ਜਿਹੜਾ ਸਲੋ ਹੋ ਗਿਆ। ਇਹਦੇ ਨਾਲ ਆਪਾਂ ਹੁਣ ਇਮੀਗ੍ਰੇਸ਼ਨ ਕੋਰਟ 'ਚ ਦੇਖ ਰਹੇ ਹਾਂ ਕਿ ਕਈ ਜੱਜ ਜਿਹੜੇ ਸੀਗੇ, ਜਦੋਂ ਇੱਕ ਜਣਾ ਕੋਈ ਸਟੈਂਡ ਲਾ ਲੈਂਦਾ, ਜਦੋਂ ਇਹ ਹੁੰਦਾ ਕਿ ਪਲੜਾ ਦੂਜੇ ਪਾਸੇ ਨੂੰ ਝੁਕਣ ਲੱਗ ਪੈਂਦਾ, ਤੇ ਉਹੀ ਜੱਜ ਜਿਹੜੇ ਸੀਗੇ ਹੁਣ ਤੁਸੀਂ ਦੇਖੋਗੇ ਕੇਸ ਅਪਰੂਵ ਵੀ ਕਈ ਜਿਹੜੇ ਕਰਨ ਲੱਗ ਪਏ ਆ, ਜਿਹੜੇ ਪਹਿਲਾਂ ਕਈ ਡਰਦੇ ਸੀਗੇ। ਅੱਛਾ। ਤੇ ਅਜੇ 1.5 ਸਾਲ 'ਚ ਆਪਾਂ ਹੈਗੇ ਆ, 6 ਮਹੀਨੇ ਹੋਰ ਵੇਖਿਓ ਤੁਸੀਂ, ਮਿਡ ਟਰਮ ਇਲੈਕਸ਼ਨ ਇੱਕ ਵਾਰੀ ਆਇਆ, ਇਹ ਥੋੜਾ ਜਿਹਾ ਹੋਰ ਜਿਹੜਾ ਸੀਗਾ ਪਲੜਾ ਉਧਰ ਨੂੰ ਸਵਿੰਗ ਜਿਹੜਾ ਹੋ ਜਾਣਾ। ਤੇ ਇੱਕ ਹੁਣ ਦੋਨੋਂ ਬੰਨੇ ਦੀ ਆਪਾਂ ਗੱਲ ਕਰਾਂਗੇ ਕਿ ਡੈਮੋਕ੍ਰੇਟਾਂ ਨੇ ਕੀ ਗਲਤ ਕੀਤਾ, ਰਿਪਬਲਿਕਨ ਨੇ ਕੀ ਗਲਤ ਕੀਤਾ, ਪਰ ਐਂਡ ਆਫ ਦਾ ਡੇ ਗੱਲ ਇਹੀ ਹੈਗੀ ਹੈ ਕਿ ਜਦੋਂ ਕੋਈ ਰੀਜ਼ਨੇਬਲ ਬੰਦਾ ਜਿਹੜਾ ਹੁੰਦਾ ਉਹ ਬਾਰਡਰ ਨੂੰ ਜਦੋਂ ਗਾਰਡ ਨਹੀਂ ਕਰਦਾ, ਤੇ ਫਿਰ ਜਿਹੜਾ ਅਨਰੀਜ਼ਨੇਬਲ ਬੰਦਾ ਹੁੰਦਾ ਉਹ ਗਾਰਡ ਕਰੂਗਾ। ਮਤਲਬ ਕਿ ਐਂਡ ਆਫ ਦਾ ਡੇ ਪ੍ਰੋਬਲਮ ਡੈਮੋਕ੍ਰੇਟਾਂ ਦੀ ਸੀਗੀ ਕਿ ਤੁਹਾਡੀ ਵੀ ਜਿਹੜੀ ਜ਼ਿੰਮੇਵਾਰੀ ਸੀਗੀ ਸਰਕਾਰੀ ਤੌਰ ਤੇ, ਲੋਕਾਂ ਦੇ ਤੌਰ ਤੇ, ਕਿ ਤੁਸੀਂ ਬਾਰਡਰ ਜਿਹੜੇ ਸੀਗੇ ਬਚਾ ਕੇ ਰੱਖਣੇ ਆ। ਤੁਸੀਂ ਵੀ ਜਦੋਂ ਅੰਨ੍ਹੇਵਾਹ ਖੋਲਤੇ, ਹਰੇਕ ਦੁਨੀਆ ਜਹਾਨ ਦਾ ਬੰਦਾ ਅੰਦਰ ਆਣ ਦਿੱਤਾ, ਤੇ ਜਦੋਂ ਤੁਸੀਂ ਗਾਰਡ ਨਹੀਂ ਕੀਤਾ, ਤੇ ਫਿਰ ਜਿਹੜਾ ਅਗਲਾ ਵਾਲਾ ਗਲਤ ਬੰਦਾ ਸੀਗਾ ਉਹਨੇ ਕਰਨਾ ਹੀ ਸੀਗਾ। ਫਿਰ ਉਹਨੇ ਆਪਣੇ, ਤੁਸੀਂ ਉਹਨੂੰ ਕਹਿ ਨਹੀਂ ਸਕਦੇ ਸੀਗਾ ਕਿ ਤੂੰ ਏਦਾਂ ਕਿਉਂ ਜਿਹੜਾ ਕਰਦਾ। ਸੋ ਉਹ ਚੀਜ਼ ਆਪਾਂ ਜਿਹੜੀ ਦੇਖੀ ਹੈ, ਤੇ ਹੋਪਫੁਲੀ ਇਹਨਾਂ ਇਹ ਸੀਗਾ ਕਿ ਜਿਹੜੇ ਰੀਜ਼ਨੇਬਲ ਬੰਦੇ ਹੈਗੇ, ਜਿਹੜੇ ਸੈਂਟਰ ਦੇ ਵਿੱਚ ਸਟੈਂਡ ਕਰਦੇ ਆ, ਜਿਹੜੇ ਕਹਿੰਦੇ ਆ ਕਿ ਰਿਫਿਊਜੀਆਂ ਨੂੰ ਆ ਲੈਂਦੇ ਹੋ, ਉਹਨਾਂ ਦੀ ਗੱਲਬਾਤ ਸੁਣੋ, ਬਾਰਡਰ ਤੇ ਬਿਆਨ ਲਓ, ਤੇ ਫਿਰ ਉਹਨਾਂ ਨੂੰ ਜਿਹੜਾ ਛੱਡੋ। ਤੇ ਬੜੇ ਜ਼ਿਆਦਾ ਲੋਕੀ ਇਸ ਹੱਕ ਦੇ ਵਿੱਚ ਜਿਹੜੇ ਹੈਗੇ ਆ, ਤੇ ਇਹਨਾਂ ਜਿਹੜਾ ਸੀਗਾ ਕਿ ਆਪਣੀ ਜਿਹੜੀ ਕਮਿਊਨਿਟੀ ਵੀ ਹੈਗੀ ਆ ਉਹਨੂੰ ਵੀ ਬੜਾ ਇਸ ਚੀਜ਼ ਦਾ ਫਾਇਦਾ ਹੁੰਦਾ, ਕਿਉਂਕਿ ਜਿਹੜਾ ਸੋਲਿਡ ਬੰਦਾ ਹੁੰਦਾ ਉਹੀ ਅੰਦਰ ਆਉਂਦਾ, ਕਿ ਇਹ ਨਹੀਂ ਕਿ ਹਰੇਕ ਬੰਦਾ ਕ੍ਰਿਮੀਨਲ ਬੰਦਾ ਜਿਹੜਾ ਅੰਦਰ ਆਊਗਾ ਕਿ ਜਿਹੜਾ ਇੰਡੀਆ ਤੋਂ ਪੀਓ ਹੋਇਆ ਵਾ। ਤੇ ਉਹ ਚੀਜ਼ ਦਾ ਜਿਹੜਾ ਸੀਗਾ ਹੁਣ ਜਿਹੜਾ ਸਿਸਟਮ ਉਧਰਲੇ ਪਾਸੇ ਨੂੰ ਸੈਂਟਰ ਵੱਲ ਜਾਂਦਾ ਦਿਖ ਰਿਹਾ, ਜਿੱਦਾਂ ਕਿ ਪਹਿਲਾਂ ਸੀਗਾ। ਇਹ ਹਰੇਕ ਚੀਜ਼ ਦਾ ਜਿਹੜਾ ਸੀਗਾ ਇਹਨਾਂ ਨੇ ਸ਼ਟਰ ਜਿਹੜੇ ਖੋਲੇ ਸੀਗੇ ਤੁਹਾਡੇ। ਹੁਣ ਮੈਂ ਕਈ ਵਾਰੀ ਵੀਡੀਓ ਦੇਖਦਾ ਟਰੈਕਿੰਗ ਦੇ ਉੱਤੇ, ਜਿਹੜੇ ਪੁਰਾਣੇ ਬੰਦੇ ਜਿਹੜੇ ਸੀਗੇ ਕਰਦੇ ਸੀਗੇ ਉਹ ਆਪਣਾ ਦੱਸਦੇ ਕਿ ਯਾਰ ਏਦਾਂ ਸੀਗਾ, ਬਿਲਕੁਲ ਹੀ ਜਿਹੜਾ ਸਿਸਟਮ ਜਿਹੜਾ ਸੀਗਾ ਖਰਾਬ ਜਿਹੜਾ ਹੋ ਗਿਆ, ਵਰਕ ਪਰਮਿਟ ਹੀ ਲਾਇਸੈਂਸ ਜਿਹੜੇ ਰਿਨਿਊ ਕਰਨੇ ਬੰਦ ਕਰਤੇ। ਤੇ ਉਹੀ ਆਪਾਂ ਦੇਖ ਰਹੇ ਹਾਂ ਕਿ ਪੈਂਡੂਲਮ ਜਿਹੜਾ ਖੱਬੇ ਪਾਸੇ ਨੂੰ ਸਵਿੰਗ ਬਹੁਤ ਜ਼ਿਆਦਾ ਕੀਤਾ ਸੀਗਾ, ਹੁਣ ਸੱਜੇ ਪਾਸੇ ਨੂੰ ਬਹੁਤ ਸਵਿੰਗ ਕੀਤਾ, ਇਹ ਹੁਣ ਸੈਂਟਰ ਦੇ ਵਿੱਚ ਆ ਰਿਹਾ। ਤੇ ਹੋਪਫੁਲੀ ਜਿਹੜੀਆਂ ਚੀਜ਼ਾਂ ਸੀਗੀਆਂ ਬਾਏ ਡਿਸੰਬਰ ਇਹ ਦੁਬਾਰਾ ਤੋਂ ਉਦਾਂ ਦੀਆਂ ਹੁਣ ਜਿੱਦਾਂ ਅਮਰੀਕਾ ਦੇ ਵਿੱਚ ਪਹਿਲਾਂ ਹੁੰਦੀਆਂ ਸੀਗੀਆਂ। ਜੀ ਬਿਲਕੁਲ। ਸੋ ਕਾਫੀ ਕੁਝ ਚੇਂਜਸ ਜਿਹੜੇ ਉਹ ਆ ਚੁੱਕੇ ਹੈਗੇ ਆ। ਤੇ ਸਰੋਤਿਓ ਅੱਜ ਤੁਹਾਡੀਆਂ ਕਾਲਸ ਲੈਣੀਆਂ, ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਤੇ ਫੋਨ ਲਾਈਨਸ ਜਿਹੜੀਆਂ ਉਹ ਆਪਣੀਆਂ ਓਪਨ ਨੇ। ਤੇ ਜੇ ਤੁਸੀਂ ਕੋਈ ਸਵਾਲ ਪੁੱਛਣਾ ਆ ਤਾਂ ਸਵਾਲ ਵੀ ਜਿਹੜਾ ਉਹ ਇਸ ਦੇ ਵਿੱਚ ਕੁਐਸਚਨ ਜਿਹੜਾ ਉਹ ਪੁੱਛ ਸਕਦੇ ਆ। ਇੱਕ ਆਪਾਂ ਬ੍ਰੇਕ ਲੈ ਲੈਣੀ ਆ ਹੁਣ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡਾ ਕਾਲਸ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰ ਦੇਣਾ ਹੈ। ਫੋਨ ਨੰਬਰ ਹੈ 408-272-5200 4082725200 408-272-5200। ਮਿਲਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408-272-5200 ਯਾਨੀ 4082725200 ਤੇ ਦੂਜਾ ਨੰਬਰ 408-722
7698 डायल करो, यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ਤੇ ਦੂਜਾ ਨੰਬਰ 408 722
7698 डायल करो, यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit ब्रेक तो बाद एक बार फिर आप सब का स्वागत करते हैं। श्रोते प्रोग्राम चल रहा है जी इस टाइम अपडेट इमीग्रेशन। मैं राजकनबीर सिंह जुड़े हुए ने मेरे नाल US इमीग्रेशन के अटॉर्नी जी टिटकियाना जी। अटॉर्नी टिटकियाना जी एक बार फिर जी आए स्वागत है। सत श्री अकाल जी। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। जी तो हुण आपां कॉल्स लवांगे। श्रोते कॉल करने के लिए नंबर है 408-272-5200 4082725200। परमिंदरजीत जी सत श्री अकाल। हाँ जी परमिंदर तुसीं ऑन एयर हो जी। चलो आप अगे बढ़ते हैं। रजिंदर जी ਸਤਿ ਸ਼੍ਰੀ ਅਕਾਲ ਜੀ। सत श्री अकाल जी। ਇਦਾਂ ਜੀ ਮੇਰਾ ਬੇਟਾ ਸਿਟੀਜ਼ਨ ਹੈਗਾ ਤੇ ਉਹਦਾ ਪਿਛਲੇ ਅਪ੍ਰੈਲ 'ਚ ਵਿਆਹ ਕੀਤਾ ਤੇ ਐਪਲੀਕੇਸ਼ਨ ਲਾਈ ਸੀ ਬੇਟੀ ਦੀ, ਤੇ ਉਹ ਕਦੋਂ ਕੁ ਤੱਕ ਆਉਣ ਦੇ ਚਾਂਸ ਹੈਗੇ ਜੀ? 1 ਸਾਲ 1 ਮਹੀਨਾ ਹੋ ਗਿਆ। ਸਿਟੀਜ਼ਨ ਦਾ ਜਿਹੜਾ ਵਿਆਹ ਕਰਕੇ ਅੱਜ ਕੱਲ 2 ਸਾਲ ਔਨ ਐਵਰੇਜ ਜਿਹੜੇ ਲੱਗ ਜਾਂਦੇ ਆ। ਅੱਛਾ ਜੀ। ਇੱਕ ਕੋਈ ਹੋਰ ਕਹਿੰਦੇ ਸੀ, ਨਿਊਜ਼ ਸੁਣ ਰਿਹਾ ਸੀ ਮੈਂ ਵੀ $750 ਦੇ ਕੇ ਜੇ ਐਪਲੀਕੇਸ਼ਨ ਲਾਈ ਆ ਉਹ ਐਡਵਾਂਸ ਵੀ ਇੰਟਰਵਿਊ ਲੈ ਸਕਦੇ ਆ। ਕੋਈ ਇਦਾਂ ਦਾ ਲਾ ਆਇਆ ਕੋਈ? ਨਹੀਂ ਜੀ, ਇਹ ਤਾਂ ਸਾਰੇ ਸਿਟੀਜ਼ਨ ਜਿਹੜੇ ਬਰਾਬਰ ਹੀ ਆ, ਕੋਈ ਇਦਾਂ ਦਾ ਤਾਂ ਨਹੀਂ ਹੈਗਾ ਇਹਦੇ ਵਿੱਚ। ਪਤਾ ਨਹੀਂ, ਮੈਂ ਨਿਊਜ਼ ਸੁਣੀ ਸੀ $750 ਦੇ ਕੇ ਕੋਈ ਐਡਵਾਂਸ ਜ਼ਿਆਦਾ ਦੇ ਕੇ ਤੇ ਤੁਸੀਂ ਜਿਹਨਾਂ ਨੇ ਐਪਲੀਕੇਸ਼ਨ ਲਾਈ ਆ ਉਹ ਇੰਟਰਵਿਊ ਕਰਵਾ ਸਕਦੇ। ਨਹੀਂ ਇਦਾਂ ਦਾ ਨਹੀਂ ਕੁਛ ਹੈਗਾ ਜੀ। ਇਦਾਂ ਦਾ ਹੈ ਨਹੀਂ। ਜੇ ਤੁਸੀਂ 750 ਲਾਉਣੇ ਆ ਤਾਂ ਫਿਰ ਦੇਖ ਲਓ। ਓਕੇ ਜੀ, ਤੁਹਾਡੀ ਸਲਾਹ ਪਹਿਲੇ ਜੀ, ਮੇਰੇ ਤੇ ਬਾਅਦ ਹੈ, ਮੈਂ ਤਾਂ ਪੁੱਛ ਹੀ ਰਿਹਾ ਤੁਹਾਨੂੰ। ਨਹੀਂ ਮੈਂ ਉਦਾਂ ਦੱਸਦਾ ਤੁਹਾਨੂੰ। ਕਈ ਵਾਰੀ ਬੰਦੇ ਨੂੰ ਹੁੰਦਾ ਨਾ ਵੀ ਚੱਲ ਹੋ ਜਾਵੇ, ਪਰ ਇਦਾਂ ਵੀ ਅੱਜ ਕੱਲ ਇਹੋ ਜਿਹੀਆਂ ਚੀਜ਼ਾਂ ਦੇ ਨਾਂ ਤੇ ਲੋਕਾਂ ਦੇ ਪੇਸ਼ੈਂਸ ਦੇ ਉੱਤੇ ਨਾ ਸਕੈਮ ਵੀ ਬਹੁਤ ਚੱਲਦੇ ਆ। ਬਚ ਕੇ ਜਿਹੜਾ ਰਹਿਣਾ ਚਾਹੀਦਾ। ਅੱਛਾ ਜੀ, ਚਲੋ ਠੀਕ ਹੈ ਜੀ। ਹੋਰ ਕੋਈ ਵਿਜ਼ਟਰ ਵੀਜ਼ੇ ਤੇ ਨਹੀਂ ਆ ਸਕਦੇ ਹੋ? ਨਹੀਂ, ਵਿਜ਼ਟਰ ਵੀਜ਼ਾ ਦੀ ਦੇਖੋ, ਇੱਕ ਤਾਂ ਅਪਾਇੰਟਮੈਂਟ ਹੈਗਾ ਉਹਨਾਂ ਕੋਲ ਵਿਜ਼ਟਰ ਵੀਜ਼ਾ ਆਲਰੇਡੀ? ਨਹੀਂ ਹੈਗਾ। ਨਹੀਂ, ਉਹ ਤਾਂ ਹੁਣ ਵਿਆਹ ਵੀ ਹੋ ਗਿਆ, ਉਹ ਤਾਂ ਵਿਜ਼ਟਰ ਵੀਜ਼ਾ ਉਦਾਂ ਨਹੀਂ ਲੱਗਣਾ। ਉਹਨਾਂ ਨੇ ਕਹਿਣਾ ਇਹਨੇ ਵਾਪਸ ਨਹੀਂ ਮੁੜਨਾ। ਅੱਛਾ, ਜਿੱਦਾਂ H1 'ਚ ਪ੍ਰੀਮੀਅਮ ਪ੍ਰੋਸੈਸਿੰਗ ਹੁੰਦੀ ਸੀ, ਬਾਕੀ ਚੀਜ਼ਾਂ 'ਚ ਵੀ ਕੋਈ ਪ੍ਰੀਮੀਅਮ ਪ੍ਰੋਸੈਸਿੰਗ ਵਾਲਾ ਹਿਸਾਬ ਕਿਤਾਬ ਹੁੰਦਾ ਹੈ ਅਟਾਰਨੀ टिटकियाना ਜੀ? ਨਹੀਂ, ਇਹਨਾਂ ਦੇ ਰਾਜ ਕਰਨ 'ਚ ਏਦਾਂ ਹੈਗਾ ਕਿ ਪ੍ਰਾਇਓਰਟੀ ਡੇਟ ਜਿੱਦਾਂ ਹੁੰਦੀ ਆ, ਫਿਰ ਕੌਂਸੂਲੇਟ ਦੇ ਵਿੱਚ ਜਾਂਦਾ। ਜਿਹੜਾ ਕੌਂਸੂਲੇਟ ਦੇ 6 ਮਹੀਨੇ, ਕਿਉਂਕਿ ਸਿਸਟਮ ਜਿਹਾ ਸਲੋ ਡਾਊਨ ਹੈਗਾ, ਫਿਰ ਇਹਨਾਂ ਦਾ I-130 ਅਪਰੂਵ ਹੋਊਗਾ। ਫਿਰ ਕੌਂਸੂਲੇਟ ਦੇ ਵਿੱਚ ਜਿਹੜਾ 2-3 ਮਹੀਨੇ ਉਹ ਫਾਈਲ ਭੇਜਣ ਨੂੰ ਲਾ ਦਿੰਦੇ ਆ ਉੱਥੇ। ਤੇ ਫਿਰ ਜਿਹੜੇ ਐਮਬੈਸੀ ਵਾਲੇ ਆ ਉਹ ਆਪਣੇ ਹਿਸਾਬ ਨਾਲ ਜਿਹੜਾ ਸੀਗਾ 6 ਮਹੀਨੇ ਲਾ ਦਿੰਦੇ ਇੰਟਰਵਿਊ ਦੇ ਵਿੱਚ। ਸੋ ਇਹ ਜਿੱਦਾਂ ਹੁਣ ਸਾਲ ਕੁ ਜਿਹੜਾ ਇਹਨਾਂ ਦਾ ਹੋਇਆ, ਇਹ I-130 ਸਟੇਜ ਤੇ ਆ ਤੇ ਅਜੇ ਤੱਕ ਇਹਨਾਂ ਦਾ ਉੱਥੇ ਗਿਆ ਨਹੀਂ। ਤੇ ਮਤਲਬ 6 ਤੋਂ 8 ਮਹੀਨੇ ਦਾ ਨਾਰਮਲ ਜੇ ਤੁਸੀਂ ਲਾ ਲਓ ਕਿ ਪ੍ਰੋਸੈਸਿੰਗ ਟਾਈਮ ਹੀ ਇੰਨਾ ਕੁ ਲੱਗ ਜਾਣਾ, ਜਿਹੜਾ ਵੇਟ ਕਰਨੀ ਪੈਣੀ। ਹਾਂਜੀ ਹਾਂਜੀ ਪਰਮਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇਹ ਪੁੱਛਣਾ ਸੀਗਾ, ਮੇਰੇ ਹਸਬੈਂਡ ਦੇ ਯੂ ਵੀਜ਼ੇ ਦੇ ਫਿੰਗਰਪ੍ਰਿੰਟ ਹੋਇਆ ਨੂੰ 2 ਵੀਕ ਹੋ ਗਏ ਆ, ਤੇ ਗ੍ਰੀਨ ਕਾਰਡ ਆਉਣ ਨੂੰ ਕਿੰਨਾ ਕੁ ਟਾਈਮ ਲੱਗਦਾ? ਯੂ ਵੀਜ਼ਾ ਕਿੰਨੀ ਦੇਰ ਹੋ ਗਿਆ ਉਹਨਾਂ ਨੂੰ? ਮਿਲ ਗਿਆ ਯੂ ਵੀਜ਼ਾ ਕਿ ਮਿਲਣਾ? ਹਾਂਜੀ, ਨਹੀਂ ਮਿਲ ਗਿਆ ਵਾ, ਫਿੰਗਰ ਵੀ ਹੋ ਗਿਆ ਗ੍ਰੀਨ ਕਾਰਡ ਦੇ। ਹਾਂਜੀ, ਮਤਲਬ ਕਿ ਜਦੋਂ 3 ਸਾਲ ਬਾਅਦ ਤੁਸੀਂ ਫਾਈਲ ਕਰਦੇ ਆ ਤੇ ਉਸ ਤੋਂ ਬਾਅਦ ਜਿਹੜਾ ਹਾਂਜੀ ਸਾਰਾ ਕੁਝ ਹੀ ਹੋ ਗਿਆ ਡਨ। ਫਿੰਗਰਪ੍ਰਿੰਟ ਵੀ ਹੋ ਗਿਆ ਗ੍ਰੀਨ ਕਾਰਡ ਦੇ। ਇੰਟਰਵਿਊ ਵੀ ਹੁੰਦੀ ਇਹਦੇ ਵਿੱਚ ਅਟਾਰਨੀ टिटकियाना ਜੀ? ਨਹੀਂ, ਇੰਟਰਵਿਊ ਨਹੀਂ ਇਹਦੇ ਵਿੱਚ ਹੁੰਦੀ। ਤੁਸੀਂ ਇੱਕ ਤਾਂ ਇਹ ਜ਼ਰੂਰ ਕਰਿਓ, ਯੂ ਵੀਜ਼ੇ ਦੀ ਐਕਸਟੈਂਸ਼ਨ ਜ਼ਰੂਰ ਫਾਈਲ ਕਰਿਓ। ਠੀਕ ਹੈ? ਹਾਂਜੀ, ਉਹ ਵੀ ਕੀਤੀ ਹੋਈ ਹੈ। ਬਸ ਠੀਕ ਹੈ। 1.5 ਸਾਲ ਲਗਭਗ ਜਿਹੜਾ ਔਨ ਐਵਰੇਜ ਲੱਗ ਜਾਂਦਾ। ਅੱਛਾ, ਫਿੰਗਰ ਤੋਂ ਬਾਅਦ ਚ 1.5 ਸਾਲ? ਫਿੰਗਰ ਤੋਂ ਬਾਅਦ ਨਹੀਂ, ਔਨ ਐਵਰੇਜ ਜਿਹੜਾ ਸੀਗਾ ਗ੍ਰੀਨ ਕਾਰਡ ਜਦੋਂ ਫਾਈਲ ਕਰਦੇ ਆ 1.5 ਸਾਲ ਲੱਗ ਜਾਂਦਾ। ਠੀਕ ਹੈ ਜੀ। ਠੀਕ ਹੈ, ਆਉਣ ਵਾਲਾ ਹੀ ਆ ਜੀ ਹੁਣ। ਬਸ ਕੋਈ ਨਹੀਂ, ਜਿੱਥੇ ਇੰਨਾ ਚਿਰ ਵੇਟ ਕੀਤਾ, ਥੋੜਾ ਜਿਹਾ ਹੀ ਹੋ ਰਿਹਾ ਹੁਣ। ਥੈਂਕ ਯੂ। ਓਕੇ ਜੀ, ਮਿਹਰਬਾਨੀ। ਇਹ ਵੀ ਆ ਅਟਾਰਨੀ टिटकियाना ਜੀ, ਤੁਸੀਂ ਪਹਿਲਾਂ ਵੀ ਨਿਊਜ਼ ਜਿਹੜੀਆਂ ਸ਼ੇਅਰ ਕੀਤੀਆਂ ਸੀ ਵੀ ਵੈਟਿੰਗ ਵੋਟਿੰਗ ਦੇ ਉੱਤੇ ਹੁਣ ਟਾਈਮ ਲਾ ਰਹੇ ਆ। ਸੋ ਪਰ ਉਹਦਾ ਫਿੰਗਰਪ੍ਰਿੰਟ ਤੋਂ ਬਾਅਦ ਹੁਣ ਫਿਰ ਵੈਟਿੰਗ ਵੋਟਿੰਗ ਹੀ ਰਹਿ ਗਈ ਹੋਣੀ ਆ, ਜਿਹੜੀ ਮਾੜੀ ਮੋਟੀ ਜਿਹੜੀ ਕੋਈ ਆ
ਸੋ ਉਹਦੇ ਕਰਕੇ ਥੋੜ੍ਹਾ ਜਿਹਾ ਵਕਤ ਲੱਗ ਸਕਦਾ, ਬਾਕੀ ਤਾਂ ਚੱਲ ਹੀ ਰਿਹਾ ਕੰਮ ਉਹਨਾਂ ਦਾ, ਡਨ ਨਹੀਂ ਹੈ ਜੀ। ਹਾਂਜੀ ਅਰਜਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ 2023 ਦੇ ਵਿੱਚ ਰਿਫਿਊਜੀ ਕੇਸ 'ਚ ਗ੍ਰੀਨ ਕਾਰਡ ਅਪਲਾਈ ਕੀਤਾ ਤੇ ਉਹਨੂੰ ਕਾਫੀ ਦੇਰ ਹੋ ਗਿਆ ਤੇ ਮੈਂ ਉਹਨਾਂ ਨੂੰ ਇਨਕੁਆਇਰੀ ਪਾਈ ਸੀ। 3 ਵਾਰੀ ਇਨਕੁਆਇਰੀ ਪਾਈ ਤੇ ਉਹ ਬਸ ਇਹੀ ਕਹੀ ਜਾਂਦੇ ਤੁਹਾਡਾ ਕੇਸ ਓਕੇ ਵੇ ਤੇ ਬੈਕਗਰਾਉਂਡ ਚੈੱਕ ਕਰਦੇ ਪਏ ਤੇ ਕੋਈ ਪਤਾ ਕਿੰਨਾ ਕੁ ਟਾਈਮ ਲੱਗਦਾ ਬੈਕਗਰਾਉਂਡ, ਮਤਲਬ 1.5 ਸਾਲ ਤੋਂ ਇਹੀ ਕਹੀ ਜਾਂਦੇ ਵੇ। 6 ਮਹੀਨੇ ਬਾਅਦ ਈਮੇਲ ਆ ਜਾਂਦੀ ਕਿ ਤੁਹਾਡਾ ਕੇਸ ਅਪਰੂਵ ਹੋ ਗਿਆ ਕਿੱਦਾਂ? ਕੇਸ ਮੇਰਾ ਅਪਰੂਵ ਹੋ ਗਿਆ ਸੀ 2022 'ਚ ਤੇ ਫਿਰ 2023 'ਚ ਗ੍ਰੀਨ ਕਾਰਡ ਅਪਲਾਈ ਕੀਤਾ ਸੀ ਆਪਾਂ। ਹਾਂਜੀ, ਤੁਸੀਂ ਇਹਦੇ ਵਿੱਚ ਰਿਟ ਕਰ ਸਕਦੇ ਆ ਮੈਂਡੇਮਸ ਦੀ ਫਾਈਲ, ਜਾਂ ਫਿਰ ਆਹੀ ਜਿਹੜਾ ਤੁਸੀਂ ਫੋਲੋ ਅਪ ਕਰੋ ਤੇ ਉਹਨਾਂ ਨੇ ਤੁਹਾਨੂੰ ਟਰਕਾਈ ਜਾਣਾ। ਮਤਲਬ ਇਹੀ ਕਹਿੰਦੇ ਕਿ ਤੁਹਾਡੇ ਕੁਛ ਨਹੀਂ, ਉਹੀ ਟਰਕਾਈ ਜਾਂਦੇ ਕਿ ਕੁਛ ਸਾਰਾ ਕੁਝ ਸਹੀ ਹੈ, ਤੁਹਾਡੇ ਵੱਲ ਕੁਛ ਨਹੀਂ ਚਾਹੀਦਾ ਤੇ ਬਸ ਅਸੀਂ ਬੈਕਲੌਗ ਬਹੁਤ ਮਤਲਬ ਜਾਂ ਟਰਕਣਾ ਪੈਣਾ ਜਾਂ ਮੈਂਡੇਮਸ ਕਰ ਲਓ, ਦੋਨੋਂ ਚੋਂ 2 ਹੀ ਚੀਜ਼ਾਂ ਹੈਗੀਆਂ ਤੁਹਾਡੇ ਕੋਲ। ਮੈਨੂੰ ਮਾੜਾ ਦੱਸੋ ਉਹ ਕੀ ਹੁੰਦਾ, ਕੀ ਹਿਸਾਬ ਦਾ ਉਹਨਾਂ ਦੇ ਲਾਅ ਸੂਟ ਉਹਨਾਂ ਤੇ ਕਰਨਾ ਪੈਂਦਾ। ਉਹ ਅੱਛਾ ਜੀ, ਤੇ ਉਹ ਆਪਾਂ ਵਕੀਲ ਥਰੂ ਹੋਏਗਾ ਕਿ ਜਾਂ ਉਹ ਕਿੱਦਾਂ? ਠੀਕ ਹੈ ਜੀ, ਤੁਸੀਂ ਕਰਨਾ, ਤੁਸੀਂ ਕੰਟੈਕਟ ਕਰ ਸਕਦੇ ਸਾਨੂੰ। ਹਾਂਜੀ, ਕੰਟੈਕਟ ਕਰ ਸਕਦੇ ਸਾਨੂੰ ਜੀ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ। ਬੇਸਿਕਲੀ ਸਰਕਾਰ ਨੂੰ ਅਦਾਲਤ 'ਚ ਘੜੀਸ ਕੇ ਲੈ ਕੇ ਜਾਣਾ ਵੀ ਕਾਕਾ ਜੀ ਦਿਓ ਜਵਾਬ, ਵੀ ਚੱਕਰ ਕੀ ਆ, ਦੱਸੋ ਸਾਨੂੰ। ਹਾਂਜੀ, ਜਦ ਤੱਕ ਇਹ ਫੜੋ ਫੜਾਈ ਨਹੀਂ ਸੀਗੀ, ਆਪਾਂ ਵੀ ਕੋਈ ਕਦੀ ਲੋੜ ਨਹੀਂ ਪਈ ਏਦਾਂ ਦੀ ਸਰਕਾਰ ਤੇ ਦੀ। ਤੇ ਹੁਣ ਜਿਹੜਾ ਸੀਗਾ, ਹੁਣ ਮਤਲਬ ਪਿਛਲੇ 6 ਮਹੀਨੇ ਇਹੀ ਹੈਗਾ, ਮਤਲਬ ਲਾਅ ਸੂਟ ਹੀ ਚੱਲ ਰਹੇ ਆ। ਹੋਰ ਮਤਲਬ ਮੰਨਦੇ ਨਹੀਂ ਹੋਣੇ ਦਾ ਹੋਰ ਕਿਸੇ ਤਰੀਕੇ ਨਾਲ, ਹੋਰ ਤਰੀਕੇ ਨਾਲ ਨਹੀਂ ਜਵਾਬ ਦਿੰਦੇ। ਉਹ ਤਾਂ ਸੁਪਰੀਮ ਕੋਰਟ ਨੂੰ ਉਹਦਾ ਨਹੀਂ ਮੰਨਦੇ ਤੇ ਫਿਰ ਲੋਕਾਂ ਨੂੰ ਤਾਂ ਉਹਨਾਂ ਨੇ ਕੀ ਮੰਨਣਾ। ਸੋ ਅਦਾਲਤ ਦੇ ਜ਼ਰੀਏ ਹੀ ਉਹਨਾਂ ਤੋਂ ਕੰਮ ਕਰਾਉਣਾ ਪੈਣਾ, ਉਹੀ ਗੱਲ ਬਣੀ ਪਈ ਹੈ ਜੀ। ਜਤਿੰਦਰ ਜੀ। ਹਾਂਜੀ, ਰਾਜਕਮਲ ਜੀ, ਅਟਾਰਨੀ ਸਾਹਿਬ ਨੂੰ ਕੁਐਸਚਨ ਹੈ ਜੀ ਕਿ ਮੇਰਾ ਅਸਾਈਲਮ ਕੇਸ ਪੈਂਡਿੰਗ ਹੈ ਤੇ 2028 ਚ ਮੈਂ ਬੈਚਲਰ ਮੇਰੀ ਗ੍ਰੈਜੂਏਸ਼ਨ ਹੋ ਜਾਣੀ ਆ। ਮੈਂ ਬੋਰਡਰ ਕ੍ਰੋਸ ਕਰਕੇ ਆਇਆ ਸੀ। ਮੈਂ ਇਹ ਸੁਜੈਸ਼ਨ ਦੇਣਾ ਚਾਹੁੰਦਾ ਸੀ ਕਿ ਮੈਨੂੰ ਨੈਸ਼ਨਲ ਇੰਟਰਸਟ ਹੋਵੇ MB2 ਮਿਲ ਸਕਦਾ ਜਾਂ ਕੋਈ ਹੋਰ ਐਵਨਿਊ ਹੈ ਕੇਸ ਦੇ ਨਾਲ ਤੇ ਐਜੂਕੇਸ਼ਨ? ਤੁਹਾਡੇ ਪ੍ਰੋਫਾਈਲ ਤੇ ਡਿਪੈਂਡ ਕਰਦਾ ਕਿ ਨੈਸ਼ਨਲ ਕੀ, ਮਤਲਬ ਤੁਹਾਡੀ ਸਕਿੱਲ ਲੈਵਲ ਕੀ ਹੈਗਾ, ਐਕਸਪੀਰੀਅੰਸ ਲੈਵਲ ਕੀ ਹੈਗਾ, ਕਿ NIW ਦਾ ਕੇਸ ਤੁਹਾਡਾ ਬਣ ਸਕਦਾ ਕਿ ਨਹੀਂ ਬਣ ਸਕਦਾ। ਹਾਂਜੀ, ਆਪਾਂ ਕਾਫੀ ਕੀ ਮਤਲਬ ਸਿਲੀਕਨ ਵੈਲੀ 'ਚ ਪ੍ਰਾਇਮਰਲੀ ਸਾਡਾ ਕੰਮ ਹੀ ਪਹਿਲਾਂ ਹੀ ਸੀਗਾ EB1 NIW, ਤੇ ਤੁਹਾਡਾ ਪ੍ਰੋਫਾਈਲ ਉਸ ਲੈਵਲ ਦਾ ਹੈਗਾ ਤੇ ਹਾਂਜੀ ਪੋਸੀਬਿਲਿਟੀ ਹੈਗੀ। ਬਟ ਜੇ ਤੁਸੀਂ ਬਿਲਕੁਲ ਫਰੈਸ਼ ਗ੍ਰੈਜੂਏਟ ਆ ਤੇ ਕੋਈ ਤੁਹਾਡਾ ਇੰਡਸਟਰੀ ਦਾ ਹਾਈ ਲੈਵਲ ਐਕਸਪੀਰੀਅੰਸ ਨਹੀਂ ਹੈਗਾ, ਫਿਰ ਨਹੀਂ ਹੋ ਸਕਦਾ। ਮੈਂ ਸਾਈਬਰ ਕ੍ਰਾਈਮ 'ਚ ਜਾਣਾ ਚਾਹੁੰਦਾ, ਉਹਦੇ 'ਚ 2-3 ਸਾਲ ਦਾ ਐਕਸਪੀਰੀਅੰਸ ਹੋ ਕੇ ਫਿਰ ਹੋ ਸਕਦਾ ਐਲੀਜੀਬਲ? ਮਤਲਬ ਬੇਸਿਕ ਲੈਵਲ ਦੇ ਐਕਸਪੀਰੀਅੰਸ ਨਹੀਂ ਹੋ ਸਕਦਾ ਤੁਹਾਨੂੰ, ਐਕਸਟਰਾਆਰਡੀਨਰੀ ਕੰਮ ਖਿੱਚ ਕੇ ਕਰਨਾ। ਐਕਸਟਰਾਆਰਡੀਨਰੀ ਮਤਲਬ ਤੁਹਾਨੂੰ ਜਿਹੜਾ ਲੋਕਾਂ ਤੋਂ ਹੈਡ ਜਿਹੜਾ ਕੀ ਸੀਗਾ ਟੇਬਲ ਤੇ, ਤੁਸੀਂ ਕੀ ਲੈ ਕੇ ਆ ਸਕਦੇ ਹੋ, ਉਹਦੇ ਹਿਸਾਬ ਨਾਲ ਜਿਹੜਾ ਬਣਦੀ ਹੈ। ਤੁਸੀਂ ਇਹ ਜਾਣਾ ਇਸ ਇੰਡਸਟਰੀ 'ਚ ਤੇ ਫਿਰ ਤੁਸੀਂ ਉਹੀ ਕਾਨਫਰੰਸਾਂ 'ਚ ਪਾਰਟ ਲੈਣਾ ਸ਼ੁਰੂ ਕਰੋ, IEEE ਦੇ ਸੀਨੀਅਰ ਮੈਂਬਰ ਬਣੋ, ਜਿਹੜੇ ਲੋਕਾਂ ਦੇ ਪੇਪਰ ਰਿਵਿਊਅਰ ਜੱਜ ਕਰੋ ਸਾਰਾ, ਹੈ ਨਾ, ਜਿੱਦਾਂ ਬਾਕੀ PhD ਵਾਲੇ ਲੋਕੀ ਕਰਦੇ ਆ। ਹਾਂਜੀ, ਸੋ ਤੁਹਾਨੂੰ ਆਪਣੀ ਇੰਡਸਟਰੀ ਦੇ ਵਿੱਚ ਛਾਣਾ ਪੈਣਾ ਬੇਸਿਕਲੀ ਬਾਕੀ ਇੰਜੀਨੀਅਰਾਂ ਤੋਂ ਉੱਤੇ। ਸੋ ਏਦਾਂ ਨਹੀਂ ਕਿ ਬਸ ਡਿਗਰੀ ਕਰ ਲਈ ਤੇ 3 ਸਾਲ ਦਾ ਐਕਸਪੀਰੀਅੰਸ ਹੋ ਗਿਆ NIW ਲੈਵਲ ਨੂੰ। ਹਾਂਜੀ ਸਰ, ਮੇਰਾ ਕ੍ਰਿਮੀਨਲ ਜਸਟਿਸ ਦਾ ਮੈਂ ਫੀਲਡ ਵਰਕ ਇੰਟਰਨਸ਼ਿਪ ਦੇ ਨਾਲ ਇਹਨਾਂ 'ਚ ਵੀ ਜੋੜ ਦਵਾਂ। ਹਾਂਜੀ ਕ੍ਰਿਮੀਨਲ ਜਸਟਿਸ ਬਿਲਕੁਲ, ਮਤਲਬ ਦੇਖੋ ਜਿਹੜੀ ਵੀ ਤੁਸੀਂ ਫੀਲਡ ਕਰਦੇ ਆ, ਮਤਲਬ ਕਿ ਉਹ ਹਾਈ ਸਟੈਂਡਰਡ ਹੈਗਾ ਕਿ ਜਿਹੜਾ ਨਾਰਮਲ ਇੰਜੀਨੀਅਰ ਉਹਨਾਂ ਨੂੰ H1 ਵੀ ਕਰਨੇ ਪੈਂਦੇ ਆ, EB2 EB3 ਕਰਨਾ ਪੈਂਦਾ। ਜਿਹੜਾ NIW ਉਹ ਵੀ EB2 ਹੈਗਾ, ਪਰ ਉਹਦੇ ਵਿੱਚ ਸੈਲਫ ਸਪਾਂਸਰਡ ਹੈਗਾ, ਤਾਂ ਕਰਕੇ ਉਹ ਤੁਹਾਨੂੰ ਸ਼ੋਅ ਕਰਨਾ ਪੈਂਦਾ ਕਿ ਕਿੱਦਾਂ ਤੁਸੀਂ ਐਕਸਟਰਾਆਰਡੀਨਰੀ ਕਿਉਂ, ਤੁਹਾਨੂੰ ਕਿਉਂ ਜਿਹੜਾ ਲਾਈਨ ਤੁਹਾਡੀ ਕੱਟ ਸ਼ਾਰਟ ਕੀਤੀ ਜਾਵੇ। ਸੋ ਨਾਟ ਈਜ਼ੀ, ਪਰ ਹਾਂਜੀ ਤੁਹਾਡੇ ਪ੍ਰੋਫਾਈਲ ਤੇ ਡਿਪੈਂਡ ਕਰਦਾ ਜੀ। ਠੀਕ ਹੈ ਜੀ, ਠੀਕ ਹੈ, ਥੈਂਕ ਯੂ, ਮਿਹਰਬਾਨੀ। ਕੋਈ ਨਵੀਂ ਕੰਪਨੀ ਬਣਾਓ ਜਿਹੜੀ ਕੰਪਨੀ ਮੁਲਕ ਨੂੰ ਕੋਈ ਫਾਇਦਾ ਕਰੇ, ਜਾਂ ਕੁਛ ਇੱਦਾਂ ਦੀ ਚੀਜ਼ ਵੀ ਹਾਂ ਵੀ ਬੱਲੇ ਬੱਲੇ ਕਰਾਤੀ ਆ। ਸੋ ਉਹ ਉਸ ਤਰੀਕੇ ਦੇ ਲਈ NIW ਵਾਲੀ ਜਿਹੜੀ ਚੀਜ਼ ਆ ਉਹ ਬਣਦੀ ਆ। ਅਗਲੇ ਆਪਣੇ ਜਿਹੜੇ ਕਾਲਰ ਨੇ ਜੀ, ਗੁਰਮੁਖ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਮੈਨੂੰ ਜਾਣਕਾਰੀ ਚਾਹੀਦੀ ਹੈ, ਭੈਣ ਭਰਾ ਦਾ ਪਾਇਆ ਹੋਇਆ ਹੁਣ ਕਿਹੜਾ ਸਾਲ ਚੱਲ ਰਿਹਾ ਇਸ ਟਾਈਮ ਜੀ? 2006। ਅੱਛਾ, ਠੀਕ ਹੈ, ਮਿਹਰਬਾਨੀ। ਓਕੇ ਜੀ। ਅੱਛਾ, ਇੱਕ ਮੈਨੂੰ ਉੱਦਾਂ ਪੁੱਛ ਰਹੇ ਸੀਗੇ
ਕਿਸੇ ਦੀ ਡੈਥ ਜਿਹੜੀ ਆ ਉਹ ਹੋ ਗਈ, ਉਹਨਾਂ ਦਾ ਫੈਮਿਲੀ ਮੈਂਬਰ ਇੱਥੇ ਸੰਸਕਾਰ ਦੇ ਮੌਕੇ ਆਉਣਾ ਚਾਹੁੰਦੇ ਆ, ਕੋਈ ਇੱਦਾਂ ਦੀ ਚੀਜ਼ ਦੇ ਵਿੱਚ ਕੋਈ ਪ੍ਰੋਵੀਜ਼ਨ ਹੁੰਦਾ ਆ ਕਿ ਹਿਊਮੈਨਿਟੇਰੀਅਨ ਬੇਸਡ ਆ, ਕੋਈ ਇੱਦਾਂ ਦੀ ਚੀਜ਼ ਹੁੰਦੀ ਆ? ਟਰਾਈ ਕਰ ਸਕਦੇ ਆ ਉਹ, ਮਤਲਬ ਰੈਗੂਲਰ ਆਪਣਾ ਵੀਜ਼ਾ ਹੀ ਹੁੰਦਾ ਟੂਰਿਸਟ ਵਾਲਾ, ਪਰ ਜਿਹੜੇ ਉਹਨਾਂ ਦੇ ਸਟੈਟ ਇਹੀ ਹੈਗੇ ਆ ਕਿ ਲੋਕੀ ਕਈ ਸਾਰੇ ਮੁੜੇ ਨਹੀਂ, ਮਤਲਬ ਡੈਥ ਵਾਲੇ ਬੇਸ ਤੇ ਵੀ, ਤੇ ਉਹ ਜ਼ਿਆਦਾਤਰ ਦਿੰਦੇ ਨਹੀਂ ਹੈਗੇ ਵੀਜ਼ੇ। ਓਕੇ, ਸੋ ਮੇਨ ਉਹੀ ਆ ਵੀ ਟੂਰਿਸਟ ਵੀਜ਼ਾ ਹੀ ਅਪਲਾਈ ਕਰਨਾ ਪੈਣਾ ਹੈ। ਹਾਂਜੀ, ਠੀਕ ਹੈ। ਜਿਹੜੇ ਕਈ ਵਾਰੀ ਕਹਿ ਦਿੰਦੇ ਵੀ ਸੈਨੇਟਰ ਤੋਂ ਲਿਖਾ ਲਓ, ਕਾਂਗਰਸਮੈਨ ਤੋਂ ਲਿਖਾ ਲਓ, ਡਜ਼ ਇਟ ਮੇਕ ਐਨੀ ਡਿਫਰੈਂਸ ਔਰ ਨਾਟ? ਨਹੀਂ, ਮਤਲਬ ਇਹਦੇ ਵਿੱਚ ਨਾਰਮਲ ਪ੍ਰੋਸੈਸ ਆ, ਇਹ ਕਿਹੜਾ ਸਿਫਾਰਿਸ਼ ਕਰ ਦੇਣੀ ਆ ਉਹਨੇ ਕੋਈ ਜਾਂ ਕੁਛ ਏਦਾਂ ਦਾ। ਠੀਕ, ਓਕੇ। ਅਮਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਭਾਜੀ ਨਾਲ ਗੱਲ ਕਰਨਾ ਚਾਹੁੰਦਾ ਸੀ। ਫਸਟ ਆਫ ਆਲ ਭਾਜੀ ਮੈਂ ਟਰਾਈ ਕਰ ਰਿਹਾ ਸੀ ਭਾਜੀ ਨੂੰ ਇਨ ਪਰਸਨ ਅਪਾਇੰਟਮੈਂਟ ਲੈ ਲੈਣੇ, ਮੈਂ ਡਿਸਕਸ ਕਰਨਾ ਸੀ। ਮੇਰੀ ਫੈਮਿਲੀ ਹੈਗੀ ਹੈ ਬਟ ਦੇ ਜਸਟ ਕੇਮ ਔਨ ਵਿਜ਼ਟਰ ਵੀਜ਼ਾ, ਤੇ ਉਹਨਾਂ ਨਾਲ ਡਿਸਕਸ ਕਰਨਾ ਚਾਹੁੰਦੇ ਸੀ, ਬਟ ਭਾਜੀ ਨਾਲ ਅਪਾਇੰਟਮੈਂਟ ਇਨ ਪਰਸਨ ਨਹੀਂ ਮਿਲ ਪਾ ਰਹੀ। ਇਜ਼ ਦੈਟ ਪੋਸੀਬਲ ਕਿ ਤੁਸੀਂ ਰਿਕੁਐਸਟ ਕਰ ਸਕਦੇ ਹੋ, ਉਹਨਾਂ ਨੂੰ ਪੁੱਛ ਸਕਦੇ ਹੋ? ਸੁਣਦੇ ਪਏ ਆ ਜੀ, ਦੱਸ ਦਿਓ। ਇਨ ਪਰਸਨ ਨਹੀਂ ਮਿਲਣੀ ਭਾਜੀ, ਔਨ ਦਾ ਫੋਨ ਹੀ ਮਿਲਣੀ ਹੈ। ਅੱਛਾ, ਔਨ ਦਾ ਫੋਨ ਭਾਜੀ, ਠੀਕ ਹੈ ਭਾਜੀ। ਤੇ ਕੇਸ ਐਕਸੈਪਟ ਕਰ ਰਹੇ ਹੋ ਤੁਸੀਂ? ਭਾਜੀ ਬਿਜ਼ੀ, ਭਾਜੀ ਨੂੰ ਕੰਮ ਵੀ ਕਰਨਾ ਪੈਂਦਾ ਨਾ ਕੋਰਟ ਜਾ ਕੇ, ਇਨ ਪਰਸਨ ਵਾਲਾ ਨਹੀਂ ਆਪਣਾ ਕੰਮ। ਹਾਂਜੀ, ਸੋ ਆਪਣਾ ਇਹ ਹੈ ਕਿ ਸਿੱਧੀ ਜੀ ਗੱਲ ਹੈ ਜਿਹੜੀ ਸਾਰਿਆਂ ਨੂੰ, ਇਨ ਪਰਸਨ ਜਦੋਂ ਬੰਦਾ ਆਉਂਦਾ ਉਹ ਮੀਟ ਗ੍ਰੀਟ, ਉਹਦੇ ਵਿੱਚ ਬੜਾ ਟਾਈਮ ਨਿਕਲ ਜਾਂਦਾ ਆਪਣਾ। ਭਾਜੀ ਰੇਡੀਓ ਸ਼ੋਅ ਸੁਣਦੇ ਸੀਗੇ, ਏਦਾਂ ਸੀਗਾ ਓਦਾਂ ਸੀਗਾ। ਸੋ ਮੇਰੀ ਆਦਤ ਇਹ ਹੈ ਕਿ ਸਿੱਧੇ ਮੌਕੇ ਤੇ ਪੂਰੇ ਪੁਆਇੰਟ ਤੇ ਜੰਪ ਕਰੋ, ਕੀ ਤੁਹਾਡਾ ਮੁੱਦਾ, ਕਿਉਂਕਿ ਹੁਣ ਦੇਖੋ ਕਈ ਬੰਦੇ ਜੇਲਾਂ ਕੁਛ। ਹਾਂਜੀ ਹਾਂਜੀ ਭਾਜੀ, ਮੈਨੂੰ ਇਹਨਾਂ ਦੱਸ ਦਿਓ, ਨਵਾਂ ਕੇਸ ਲਾ ਸਕਦੇ ਆ ਭਾਜੀ ਇਹਨਾਂ ਦਾ, ਜਿਹੜੇ ਲੀਗਲ ਐਂਟਰੀ ਹੋਏ? ਹਾਂਜੀ ਹਾਂਜੀ, ਜੇ ਉਹਨਾਂ ਨੇ ਝੂਠ ਨਹੀਂ ਬੋਲਣਾ ਤੇ ਸੱਚਾ ਕੇਸ ਲਵਾਉਣਾ ਤਾਂ ਲਾ ਸਕਦੇ ਆ। ਹਾਂਜੀ ਭਾਜੀ, ਠੀਕ ਹੈ ਭਾਜੀ, ਮੈਂ ਫਿਰ ਤੁਹਾਡੇ ਤੋਂ ਅਪਾਇੰਟਮੈਂਟ ਬਣਾ ਲੈਣਾ ਤੇ ਫਿਰ ਅੱਗੇ ਮੂਵ ਫਾਰਵਰਡ ਕਰਨਾ ਜੀ। ਠੀਕ, ਓਕੇ ਜੀ, ਥੈਂਕ ਯੂ ਜੀ। ਇਹਨਾਂ ਦਾ ਫੋਨ ਨੰਬਰ ਆ 4159090503, 4159090503। ਇਹਨਾਂ ਦੇ ਉੱਤੇ ਕੰਟੈਕਟ ਤੁਸੀਂ ਇਹਨਾਂ ਦੇ ਨਾਲ ਕਰ ਲੈਣਾ। ਸੰਤ ਸਿੰਘ ਜੀ, ਇੱਕ ਰੀਜ਼ਨ ਆਪਣਾ ਨਾ ਇਨ ਪਰਸਨ ਨਹੀਂ ਮਿਲਣ ਦਾ ਇਹ ਹੈ ਕਿ ਮੈਂ ਹੁਣ ਜਿਹੜਾ ਫੋਨ ਆ ਈਮੇਲ ਆ ਨਾ, ਉੱਤੇ ਬੰਦਾ ਆਮਣੇ ਸਾਹਮਣੇ ਫੇਅਰ ਸਕੁਅਰ ਰਹਿੰਦਾ, ਕਾਲਾਂ ਰਿਕਾਰਡਡ ਹੁੰਦੀਆਂ ਸਾਰਾ। ਮੈਂ ਕਿਹਾ ਉਹਦੇ ਚ ਨਾ ਬੰਦਾ ਜਿਹੜਾ ਸੀਗਾ, ਵਕੀਲ ਨੂੰ ਵੀ ਪਤਾ ਕਿ ਅਟਰਨੀ ਕੀ ਬੋਲ ਰਿਹਾ, ਕਲਾਇੰਟ ਨੂੰ ਵੀ ਪਤਾ ਵਾ ਕਿ ਅਟਰਨੀ ਕੀ ਸਲਾਹ ਦੇ ਰਿਹਾ। ਸੋ ਕੋਈ ਏਦਾਂ ਦਾ ਨਹੀਂ ਹੈਗਾ ਕਿ ਇਨ ਪਰਸਨ ਮਿਲ ਲੈਣਾ ਕਿ ਪਤਾ ਨਹੀਂ ਕੋਈ ਕਮਰੇ 'ਚ ਮਿਲ ਕੇ ਘਪਲਾ ਕਰਦੇ ਨੇ ਜਿਹੜੇ। ਸੋ ਬੜਾ ਫੇਅਰ ਸਕੁਅਰ ਹੈਗਾ। ਜਿਹੜੀ ਐਡਵਾਈਸ ਉਹ ਕਈ ਵਾਰੀ ਜਿਹੜੇ ਲੋਕੀ ਕਹਿੰਦੇ ਕਿ ਯਾਰ ਇਹ ਤਾਂ ਸੇਮ ਐਡਵਾਈਸ ਆਪਣੇ ਇੱਥੇ ਦਿੱਤੀ ਸੀਗੀ ਰੇਡੀਓ ਦੇ ਵਿੱਚ ਫ੍ਰੀ 'ਚ, ਮੈਂ ਤਾਂ ਕਹਿੰਦਾ ਉਹ ਇੱਥੇ ਪੁੱਛ ਲਓ, ਸੇਮ ਥਿੰਗ ਹੀ ਆ। ਮਤਲਬ ਜਿੱਦਾਂ ਮੈਂ ਤੁਸੀਂ ਇੱਥੇ ਪੁੱਛਣਾ ਉਹੀ ਚੀਜ਼ ਮੈਂ ਤੁਹਾਨੂੰ ਉੱਥੇ ਦੱਸਣੀ ਹੈ ਨਾ। ਬਸ ਇਹ ਆਪਣੇ ਕੋਲ ਟਾਈਮ ਦੀ ਲਿਮਿਟੇਸ਼ਨ ਜਿਹੜੀ ਹੁੰਦੀ ਹੈ, ਤੇ ਅਲਟੀਮੇਟਲੀ ਜਿਹੜਾ ਆਪਣਾ ਫੋਕਸ ਹੈਗਾ, ਮੈਂ ਕੰਸਲਟੇਸ਼ਨ ਵਗੈਰਾ ਕਰਨਾ ਨਹੀਂ ਚਾਹੁੰਦਾ ਹੈਗਾ, ਕਿਉਂਕਿ ਆਪਣਾ ਜਿਹੜਾ ਸੀਗਾ, ਜਿਹੜੇ ਹਿਸਾਬ ਨਾਲ ਦੌਰ ਚੱਲਦਾ ਪਿਆ, ਤੁਸੀਂ ਦੇਖੋ ਕੋਈ ਜੇਲ੍ਹ 'ਚ ਬੰਦ ਆ, ਕੋਈ ਕੋਰਟ ਦੇ ਵਿੱਚ ਮਤਲਬ ਕੇਸ ਮਾਸਟਰ ਹੀਅਰਿੰਗ ਆ, ਰੀਸੈਟ। ਸੋ ਆਪਣਾ ਜਿਹੜਾ ਮੇਨ ਫੋਕਸ ਉਹ ਇਹੀ ਹੈਗਾ ਕਿ ਆਪਣਾ ਜਿਹੜਾ ਸੀਗਾ ਆਪਾਂ ਕੰਮ ਵੱਲ ਜ਼ਿਆਦਾ ਜਿਹੜਾ ਫੋਕਸ ਆ। ਹੁਣ ਉਹਦੇ ਹਿਸਾਬ ਨਾਲ ਜਿਹੜੇ ਰਿਜ਼ਲਟ ਆ, ਉਹਦੇ ਹਿਸਾਬ ਨਾਲ ਬੰਦੇ ਆਪਣੇ ਨਾਲ ਆਟੋਮੈਟਿਕਲੀ ਜੁੜ ਜਾਂਦੇ ਆ। ਸੋ ਮੈਂ ਇਹ ਕੰਸਲਟੇਸ਼ਨ ਵਗੈਰਾ ਇਹ ਮੈਂ ਟਰਾਈ ਕਰਦਾ ਹੈਗਾ ਕਿ ਮੈਨੂੰ ਅਵੋਇਡ ਕਰਾਂ, ਪਰ ਕਈਆਂ ਦੇ ਟੈਕਨੀਕਲ ਮੁੱਦੇ ਹੁੰਦੇ ਨੇ, ਆਪਾਂ ਨੂੰ ਕਰਨੀਆਂ ਪੈਂਦੀਆਂ ਨੇ। ਤੇ ਸਿੰਪਲ ਜਿਹਾ ਰੀਜ਼ਨ ਹੈਗਾ ਕਿ ਇਨ ਪਰਸਨ ਜਿਹੜਾ ਸੀਗਾ ਮੀਟ ਐਂਡ ਗ੍ਰੀਟ ਵਾਲਾ, ਮੈਂ ਬਿਲੀਵ ਨਹੀਂ ਕਰਦਾ ਉਹਦੇ ਵਿੱਚ, ਕਿ ਟਾਈਮ ਬੜਾ ਜ਼ਿਆਦਾ ਆਪਣਾ ਲੱਗਦਾ। ਕਿ ਜਦੋਂ ਹੁਣ ਫੋਨ ਤੇ ਹੁੰਦਾ ਕਿ ਬੰਦਾ ਸਿੱਧੇ ਜਿਹੜਾ ਸੀਗਾ ਜੰਪ ਕਰ ਸਕਦਾ ਕਿ ਆਹ ਮੇਰਾ ਮੁੱਦਾ, ਆਹ ਜਿਹੜਾ ਆਨਸਰ ਹੈ, ਤੇ ਜਦੋਂ ਬਾਏ ਕਰਨੀ ਉਹ ਬੰਦਾ ਸੌਖੀ ਕਰ ਸਕਦਾ। ਜਦੋਂ ਇਨ ਪਰਸਨ ਹੁੰਦਾ ਉਹ 15 ਮਿੰਟ ਤਾਂ ਬੰਦੇ ਨੂੰ ਬਾਏ ਕਰਨ ਤੇ ਲੱਗ ਜਾਂਦੇ ਆ, ਤੇ 15 ਮਿੰਟ 'ਚ ਉੱਥੇ ਸਾਰਾ ਸੈਸ਼ਨ ਮੁੱਕ ਜਾਂਦਾ ਹੈ। ਸੋ ਮੈਂ ਤੁਹਾਨੂੰ ਆਪਣਾ ਜਿਹੜਾ ਰਿਐਲਿਟੀ ਜਿਹੜੀ ਦੱਸ ਰਿਹਾ, ਕਿਉਂਕਿ ਹੁਣ ਮੈਂ ਕਿਹਾ ਜੇ ਹੁਣ ਕਲਾਇੰਟ ਸਟ੍ਰੈਸ ਸਿਚੁਏਸ਼ਨ ਨਾਲ ਕੋਈ ਜੇਲ੍ਹ 'ਚ, ਤੁਸੀਂ ਇਹ ਦੇਖੋ ਕਿ ਉਹਦਾ ਜਿਹੜਾ ਰਿਸ਼ਤੇਦਾਰ ਵੀ ਬਾਹਰ ਆ, ਉਹਨਾਂ ਡੀਲ ਕਰਨਾ ਉਹ ਵੀ ਸਟ੍ਰੈਸ ਸਿਚੁਏਸ਼ਨ 'ਚ ਹੈਗਾ। ਸੋ ਆਪਣਾ ਜਿਹੜਾ ਮੇਨ ਫੋਕਸ ਇਹ ਹੈਗਾ ਕਿ ਜਿਹੜਾ ਬੰਦਾ ਫਸਿਆ ਹੋਇਆ ਉਹਨੂੰ ਕਿੱਦਾਂ ਬਾਹਰ ਕੱਢਣਾ, ਤੇ ਮੋਰ ਦੈਨ ਇਨਫ ਲੋਕੀ ਜਿਹੜੇ ਫਸੇ ਹੋਏ ਆ ਉੱਥੇ। ਸੋ ਇਹ ਇਸ ਕਰਕੇ ਜਿਹੜਾ ਸੀਗਾ ਮਾਫੀ ਚਾਹੁੰਦੇ ਆ, ਇਨ ਪਰਸਨ ਆਪਣਾ ਜਿਹੜਾ ਸੀਗਾ ਨਹੀਂ ਚੱਲ ਸਕਦਾ। ਆਫਿਸ ਜਦੋਂ ਬਣਾਇਆ ਸੀਗਾ, ਕੋਸ਼ਿਸ਼ ਇਹੀ ਸੀਗੀ ਕਿ ਸਾਰਿਆਂ ਨੂੰ ਇਨ ਪਰਸਨ ਮਿਲੀਏ, ਕਰੀਏ, ਪਰ ਟਾਈਮ ਹੁਣ ਕਿੱਥੋਂ ਲੈ ਕੇ ਆਈਏ। ਮਤਲਬ ਜਿਹੜੇ ਹਿਸਾਬ ਨਾਲ ਗਵਰਨਮੈਂਟ ਨੇ ਹਾਲਾਤ ਕੀਤੇ ਆ, ਸੋ ਆਪਣੀ ਔਨ ਦਾ ਫੋਨ ਅਪਾਇੰਟਮੈਂਟ। ਕਈ ਲੋਕੀ ਜਿਹੜੇ ਸੀਗੇ ਗਲਤ ਜਿਹੜੇ WhatsApp ਦੇ ਵਿੱਚ ਪ੍ਰੋਫਾਈਲ ਵਗੈਰਾ, ਮੈਂ ਕਦੀ ਕਿਸੇ ਨੂੰ WhatsApp ਜਾਂ ਉਹ ਇਦਾਂ ਦਾ ਹੈ ਹੀ ਨਹੀਂ ਆਪਣਾ ਸਿਸਟਮ ਕੋਈ, ਠੀਕ ਆ। ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ, ਆਪਾਂ ਨਹੀਂ ਕਿਸੇ ਨਾਲ ਇੰਟਰੈਕਟ ਜਿਹੜਾ ਉਹ ਕਰਦੇ। 0503 ਵਾਲਾ ਜਿਹੜਾ ਨੰਬਰ ਆ, ਆਪਣੀ ਸੋਸ਼ਲ ਮੀਡੀਆ ਦੀ ਪ੍ਰੋਫਾਈਲ ਦੇ ਪੇਜ ਤੇ ਵੀ ਆ। ਕਈ ਲੋਕਾਂ ਨੇ ਫੇਕ ਪੇਜ ਵੀ ਬਣਾਏ ਹੋਏ ਆ। ਸੋ ਜੇ ਤੁਸੀਂ ਸਕੈਮ ਹੁੰਨੇ ਆ, ਉਹ ਤੁਹਾਡੇ ਦੇ ਉੱਤੇ ਹੈਗਾ, ਮੈਂ ਕੰਟਰੋਲ ਨਹੀਂ ਕਰ ਸਕਦਾ ਹੈਗਾ। ਇੱਕੋ ਹੀ ਸਾਡਾ ਇੰਸਟਾਗ੍ਰਾਮ ਦਾ ਹੈਂਡਲ ਆ, ਇੱਕੋ ਹੀ ਸਾਡਾ ਟਿਕਟੋਕ ਦਾ, ਇੱਕੋ ਹੀ ਫੇਸਬੁੱਕ ਦਾ, ਠੀਕ ਹੈ। ਤੇ ਗੂਗਲ ਦੇ ਵਿੱਚ ਤੁਸੀਂ ਪਾਓਗੇ, ਤੁਹਾਨੂੰ ਵੈਬਸਾਈਟ 'ਤੇ ਨੰਬਰ ਵੀ ਪਤਾ ਕਰ ਲੈਣਾ।
ਤੁਹਾਨੂੰ ਪਤਾ ਲੱਗ ਜਾਣਾ ਕੀ ਆ। ਰੇਡੀਓ ਤੇ ਵੀ ਦੱਸਦੇ ਆ ਕੀ ਨੰਬਰ, ਉਹੀ ਤਰੀਕਾ ਹੈਗਾ, ਸਿਰਫ ਇੱਕੋ ਤਰੀਕਾ ਹੈਗਾ ਅਪਾਇੰਟਮੈਂਟ ਬਣਾਉਣ ਦਾ, ਉਹ ਵਾਲੇ ਨੰਬਰ ਤੇ ਕਾਲ ਕਰੋ। ਕਿਉਂਕਿ ਜੇ ਇੱਕ ਤੋਂ ਵੱਧ ਤਰੀਕੇ ਹੋਣ ਨਾ, ਉਹੀ ਸਕੈਮਰ ਬੜੇ ਜ਼ਿਆਦਾ ਵਿੱਚ ਹੈਗੇ। ਐਵਰੀ ਡੇ ਕੋਈ ਨਾ ਕੋਈ ਕਹਿੰਦਾ ਏਦਾਂ ਹੋ ਗਿਆ, ਉੱਦਾਂ ਹੋ ਗਿਆ। ਮੈਂ ਕਿਹਾ ਆਈ ਕੈਨੋਟ ਡੂ ਐਨੀਥਿੰਗ, ਮਤਲਬ ਹਾਂਜੀ ਰੋਕ ਨਹੀਂ ਸਕਦਾ ਬੰਦਾ। ਫੋਟੋ ਕਹਿੰਦਾ ਭਾਜੀ ਤੁਹਾਡੀ ਫੋਟੋ ਲਾਈ ਸੀ ਉਹਨੇ WhatsApp ਤੇ, ਮੈਂ ਉਹ ਵੀ ਨਹੀਂ ਰੋਕ ਸਕਦਾ। ਫੋਟੋ ਦਾ ਕੀ, ਉਹਦਾ ਡਾਊਨਲੋਡ ਕਰਕੇ ਜਿਹੜਾ ਮਰਜ਼ੀ ਲਾ ਕੇ WhatsApp ਬਣਾ ਲਵੇ। ਉਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਮੈਂ ਕਾਲ ਕੀਤੀ। ਬਚ ਕੇ ਰਿਹਾ ਕਰੋ, ਮੇਨ ਨੰਬਰ ਦੇ ਬਾਰੇ ਪਤਾ ਹੋਵੇ ਜਿਹੜਾ ਹੈਗਾ 0503 ਲਾਸਟ ਦੇ ਵਿੱਚ ਜਿਹੜਾ ਆਉਂਦਾ ਹੈ। ਥੈਂਕ ਯੂ। ਤੇ ਹਾਂਜੀ ਸੰਤ ਸਿੰਘ ਜੀ, ਕੀ ਸਵਾਲ ਹੈ ਜੀ? ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਜੀ, ਬੱਚਿਆਂ ਨੇ ਅਪਲਾਈ ਕਰਿਆ ਸੀ 2012 ਚ, ਕਦੋਂ ਨਿਕਲਣ ਦੀ ਆਸ ਹੈ? ਗ੍ਰੀਨ ਐਜ਼ ਅ ਸਿਟੀਜ਼ਨ ਕੀਤਾ ਸੀਗਾ, ਐਜ਼ ਅ ਗ੍ਰੀਨ ਕਾਰਡ ਹੋਲਡਰ ਕੀਤਾ ਸੀ? ਸਿਟੀਜ਼ਨ। ਮੈਂ ਤੁਹਾਨੂੰ ਜੀ ਹੁਣੇ ਦੱਸ ਦਿਨਾ, ਤੁਸੀਂ ਸੁਣਦੇ ਰਹੋ, ਤੁਹਾਨੂੰ ਮੈਂ ਵੀਜ਼ਾ ਬੁਲੇਟਿਨ ਦੇਖ ਕੇ ਦੱਸ ਦਿਨਾ ਕੀ ਨੰਬਰ ਹੈਗੇ ਆ। ਠੀਕ ਹੈ ਜੀ, ਸੁਣਦੇ ਰਹਿਣਾ ਜੀ। ਠੀਕ ਹੈ ਜੀ, ਥੈਂਕ ਯੂ। ਸਤਨਾਮ ਜੀ, ਜੁਲਾਈ ਵਾਲਾ ਜਿਹੜਾ ਹੈਗਾ ਐਕਚੁਅਲੀ ਵੀਜ਼ਾ ਬੁਲੇਟਿਨ, ਉਹਦੇ ਹਿਸਾਬ ਨਾਲ ਜਿਹੜੀ F1 ਕੈਟੇਗਰੀ ਜਿਹੜੀ ਹੈਗੀ ਆ, ਉਹਦੀ ਫਰਵਰੀ 2018 ਦੇ ਜਿਹੜੇ ਸੀਗੇ ਕੇਸ ਉਹ ਚੱਲ ਰਹੇ ਆ। ਫਾਈਨਲ ਐਕਸ਼ਨ ਡੇਟ, ਹਾਂਜੀ। ਇਹਨਾਂ ਨੇ ਕਿਹਾ ਸੀਗਾ 2000, ਮੈਂ ਭੁੱਲਿਆ ਕਿਹੜਾ ਸਾਲ, ਮੈਂ ਭੁੱਲ ਗਿਆ ਜੀ। ਮੈਂ ਤੁਹਾਨੂੰ ਐਵੇਂ ਦੱਸਾਂ, ਉਹ ਹੁਣ ਕਾਲ ਵੀ ਅਗਲੀ ਤੇ ਆਪਾਂ ਪਹੁੰਚ ਗਏ। ਅਨਮੈਰਿਡ ਵਾਲੇ ਤੇ ਜਿਹੜੇ ਮੈਰਿਡ ਵਾਲੇ ਜਿਹੜੇ ਸੀਗੇ, ਮੈਰਿਡ ਵਾਲੇ ਜਵਾਕ ਜਿਹੜੇ ਹੈਗੇ ਆ ਸਿਟੀਜ਼ਨ ਦੇ, ਉਹਨਾਂ ਦਾ ਚੱਲਦਾ ਪਿਆ 15 ਅਪ੍ਰੈਲ 2012। ਸੋ ਉਹਨਾਂ ਨੇ 2012 ਕਿਹਾ ਸੀ, ਪਰ ਮੈਂ ਮਹੀਨਾ ਭੁੱਲ ਗਿਆ ਕਿਹੜਾ ਸੀਗਾ। ਐਨੀਵੇਜ਼, ਸੋ April 15 2012 ਵਾਲੇ ਜਿਹੜੇ ਕੇਸ ਉਹ ਚੱਲ ਰਹੇ ਆ F3 ਕੈਟੇਗਰੀ ਦੇ, ਤੇ ਹੋਪਫੁਲੀ ਇਹਨਾਂ ਦਾ ਅਗਲੇ ਸਾਲ ਕੁ ਦੇ ਅੰਦਰ ਅੰਦਰ ਨੰਬਰ ਲੱਗ ਜਾਵੇ। ਚਲੋ, ਥੈਂਕ ਯੂ। ਹਾਂਜੀ ਸਤਨਾਮ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੇਰੀ ਨਾ ਕਜ਼ਨ ਦੀ ਮੈਰਿਜ ਭਾਜੀ US ਸਿਟੀਜ਼ਨ ਨਾਲ ਹੋਈ ਵੀ ਹੈ ਜੀ। 2024 ਚ ਮੈਰਿਜ ਹੋਈ ਸੀ ਭਾਜੀ। ਉਹਨਾਂ ਦੀ ਲਾਸਟ ਵੀਕ ਨਾ ਇੰਟਰਵਿਊ ਆਈ ਸੀ। ਉਹਨਾਂ ਨੇ ਭਾਜੀ, ਉਹਨਾਂ ਦੀ ਇਨਕਮ ਥੋੜੀ ਘੱਟ ਸੀ। ਜਿਹੜੇ ਉਹਨਾਂ ਦੇ ਹਸਬੈਂਡ ਨੇ ਜੀ ਨਾਲ ਸਪੋਰਟਿੰਗ ਪੇਪਰ ਲਾਏ ਸੀ ਭਾਜੀ। ਪਰ ਭਾਜੀ ਐਮਬੈਸੀ ਵਾਲਿਆਂ ਨੇ ਉਹਨਾਂ ਨਾਲ 212A ਸੈਕਸ਼ਨ ਦਾ ਪਬਲਿਕ ਚਾਰਜ ਕਰਕੇ ਕਹਿੰਦੇ ਥੋੜੀ ਇਨਕਮ ਘੱਟ ਹੈ, ਉਹ ਲਾਇਆ ਭਾਜੀ। ਆਪਾਂ ਅੱਗੇ ਕੀ ਕਰ ਸਕਦੇ ਹਾਂ ਹੁਣ? ਤੁਸੀਂ ਕੋ ਸਪਾਂਸਰ ਲਾ ਕੇ ਨਾਲ ਓਵਰਕਮ ਕਰਨ ਦੀ ਕੋਸ਼ਿਸ਼ ਕਰ ਸਕਦੇ ਆ, ਤੇ ਆਪਣੇ ਐਸੈਟ ਵਗੈਰਾ ਵੀ ਨਾਲ ਉਹ ਦਿਖਾ ਸਕਦੇ ਆ। ਹਾਂਜੀ ਭਾਜੀ, ਆਪਣਾ ਲਾਏ ਸੀ ਜੀ, ਆਪਣਾ ਪਹਿਲਾਂ $1 ਲੱਖ ਜਿਹਨਾਂ ਦੀ ਹੈਗੀ ਉਹਨਾਂ ਦੇ ਨਾਲ ਪੇਪਰ ਲਾਏ ਸੀ ਜੀ। ਪਤਾ ਨਹੀਂ ਹੁਣ ਕੀ ਦੁਬਾਰਾ ਤੁਸੀਂ ਕਰ ਸਕਦੇ ਆ, ਪਰ ਜਿਹਨੇ ਵੀ, ਮੈਂ ਕਿਹਾ ਜਿਹਨੇ ਵੀ ਤੁਹਾਡੇ ਪੇਪਰ ਫਾਈਲ ਕੀਤੇ ਉਹਨੂੰ ਇਹ ਪਹਿਲਾਂ ਅਸੈਸਮੈਂਟ ਕਰਨੀ ਜਿਹੜੀ ਚਾਹੀਦੀ ਸੀਗੀ, ਕਿ ਮਤਲਬ ਪਤਾ ਹੋਣਾ ਚਾਹੀਦਾ ਸੀਗਾ ਉਹਨੂੰ ਕੱਲੀ, ਕਿਉਂਕਿ ਫਾਰਮ ਭਰਨ ਤੱਕ ਤਾਂ ਨਹੀਂ ਗੱਲਬਾਤ ਹੁਣ ਰਹਿ ਗਈ। ਆਹ ਚੀਜ਼ਾਂ ਜਿਹੜੀਆਂ ਨਾ ਪਹਿਲਾਂ ਅਸੈਸ ਜਿਹੜੀਆਂ ਕਰਨੀਆਂ ਚਾਹੀਦੀਆਂ, ਤੇ ਦੁਬਾਰਾ ਤੁਹਾਨੂੰ ਆਹੋ ਉਹਨਾਂ ਨੂੰ ਸਬਮਿਟ ਕਰਕੇ ਤੁਸੀਂ ਕਰ ਸਕਦੇ। ਭਾਈ ਆਪਾਂ ਕਿਸੇ ਨਾਲ ਹੋਰ ਵੀ ਲਾ ਸਕਦੇ ਹਾਂ ਕਿਸੇ ਦੇ? ਹਾਂਜੀ, ਇੱਕ ਬੰਦੇ, ਦੋ ਦੇ ਨਾਲ ਲਾ ਸਕਦੇ ਆ। ਅੱਛਾ, ਦੋ ਕੋ ਸਪਾਂਸਰ ਵੀ ਕਰ ਸਕਦੇ ਹਾਂ ਜੀ ਆਪਾਂ, ਜੇ ਕਿਸੇ ਹੋਰ ਦੇ ਨਾਲ ਲਾਣੇ ਹੋਣ? ਨਹੀਂ, ਇੱਕੋ ਕਰੋ ਨਾ ਯਾਰ, ਵਧੀਆ ਉਹਨਾਂ ਦੇ, ਮਤਲਬ ਇੱਕ ਵਧੀਆ ਜਿਹਾ ਹੁਣ ਕੋ ਸਪਾਂਸਰ ਲੱਭ ਕੇ ਕਰੋ। ਹੋਰ ਤੁਸੀਂ ਦੋ ਦੇ ਚੱਕਰਾਂ 'ਚ ਕਿਉਂ ਪੈਣਾ? ਇੱਕ ਵਧੀਆ ਤਗੜਾ ਜਿਹਾ ਬੰਦਾ ਲੱਭੋ ਤੇ ਬਸ ਦੈਟਸ ਇਟ, ਪ੍ਰੋਬਲਮ ਆਪਣੀ ਸੋਲਵ ਕਰੋ। ਨਹੀਂ ਭਾਈ, ਉਹਨਾਂ ਦੀ $1 ਲੱਖ ਸੀ ਜਿਹਨਾਂ ਦੇ ਨਾਲ ਲਾਏ ਸੀ, ਪਰ ਫਿਰ ਵੀ ਉਹਨਾਂ ਨੇ ਉਹ ਲਾਤਾ ਜੀ। ਸਮਝ ਹੀ ਨਹੀਂ ਆ ਰਹੀ। ਇਹ ਮੇਰਾ ਵੀ ਡਿਪੈਂਡ ਕਰਦਾ ਹਾਊਸ ਹੋਲਡ ਸਾਈਜ਼ ਕਿੱਦਾਂ, ਡਿਪੈਂਡੈਂਟ ਕਿੰਨੇ ਹੈਗੇ ਆ, ਮਤਲਬ ਇਕੱਲੇ $1 ਲੱਖ ਦੀ ਗੱਲ ਨਹੀਂ ਹੈਗੀ, ਉੱਤੇ ਵੀ ਡਿਪੈਂਡ ਕਰਦਾ ਕਿ ਕਿੰਨੇ ਬੰਦੇ ਉਹਨਾਂ ਦੇ ਡਿਪੈਂਡੈਂਟ ਆ, ਟੈਕਸਿਸ ਕਿਹੜੇ ਹਿਸਾਬ ਨਾਲ ਫਾਈਲ ਕਰਦੇ ਆ। ਨਹੀਂ, ਉਹਨਾਂ W2 ਦੇ ਉਹ ਸਿੰਗਲ ਤੇ ਜਿਹਨਾਂ ਦੇ ਨਾਲ ਲਾਏ ਤੇ, ਉਹ ਸਿੰਗਲ ਤੇ ਕੋਈ ਉਹ ਨਹੀਂ ਚਾਹੀਦੀ, ਬੱਚਾ ਨਹੀਂ ਸੀ ਉਹਨਾਂ ਦੇ। W2 ਸੈਲਰੀ ਕਿੰਨੀ ਸੀਗੀ? ਉਹ 90 ਕੁ ਸੀ ਉਹਨਾਂ ਦੀ। 90,000 ਤਾਂ ਇਨਫ ਸੈਲਰੀ ਹੈਗੀ, ਉਹਦੇ ਵਿੱਚ ਤਾਂ ਹੋ ਜਾਣਾ ਚਾਹੀਦਾ ਸੀਗਾ। ਪਬਲਿਕ ਚਾਰਜ ਵਾਲਾ ਸਮਝ ਨਹੀਂ ਆ ਰਿਹਾ ਜੀ। ਹਾਂਜੀ, ਵੀ ਉਹਨੇ ਜਾਂ ਤਾਂ ਉਹਨਾਂ ਨੂੰ ਕੋਈ ਬਲੱਡ ਰਿਲੇਸ਼ਨ ਨਹੀਂ ਬਣਦਾ ਸੀ, ਤਾਂ ਉਹਨਾਂ ਨੇ ਕੀਤੇ ਹੁਣ। ਸਾਨੂੰ ਵੀ ਸਮਝ ਨਹੀਂ ਆ ਰਿਹਾ ਭਾਈ, ਤਾਂ ਹੀ ਤੁਹਾਨੂੰ ਕੀਤੀ। ਜਿਹੜਾ US ਸਿਟੀਜ਼ਨ ਸੀਗਾ ਉਹਦੀ ਸੈਲਰੀ ਕਿੰਨੀ ਸੀਗੀ? ਉਹਦੀ ਭਾਜੀ 10,000 ਭਰੀ ਸੀ ਉਹਨੇ। 10,000 ਨੂੰ ਘੱਟ ਕੰਮ ਕਰਦੇ ਸੀ, ਥੋੜੇ ਬਿਮਾਰ ਸੀ, ਤਾਂ ਕਰਕੇ ਉਹਨੇ 10,000 ਹੀ ਭਰੀ ਸੀ। ਫਿਰ ਉਹ ਮਤਲਬ ਫਿਰ ਤਾਂ ਦੇਖੋ, ਜੇ ਬਿਮਾਰ ਆ ਤਾਂ 10,000 ਆ ਤਾਂ ਘੱਟ ਆ। ਫਿਰ ਪਬਲਿਕ ਚਾਰਜ ਵਾਲਾ ਤਾਂ ਅਸੈਸਮੈਂਟ ਫਿਰ ਲੱਗਣੀ ਹੈ, ਕਿ ਜੇ ਬੰਦਾ ਆਪ ਬੈਨੀਫਿਟ ਲੈ ਰਿਹਾ ਸਾਰਾ, 10,000 ਹੀ ਉਹ ਆ। ਉਹ ਮਤਲਬ ਜਿਹੜਾ ਬੰਦਾ 10,000 ਹੀ ਸਿਰਫ ਅਮਰੀਕਾ ਦੇ ਵਿੱਚ ਕਮਾ ਰਿਹਾ, ਤਾਂ ਉਹਨੂੰ ਤਾਂ ਉਹ ਪਬਲਿਕ ਚਾਰਜ ਦਾ ਲਾਊਗਾ ਹੀ ਨਾ ਮੇਰਾ ਵੀਰ। ਓਕੇ ਭਾਈ, ਹੁਣ ਆਪਾਂ ਹੁਣ ਉਹਨਾਂ ਦੀ ਕਿੱਦਾਂ ਕਰ ਸਕਦੇ ਹੁਣ ਭਾਈ? ਮਤਲਬ ਇਹ ਮੇਰੇ ਹਿਸਾਬ ਨਾਲ ਇਹ ਉਹਨਾਂ ਦੀ ਐਂਡ ਆਫ ਦਾ ਡੇ ਉਹਨਾਂ ਦੀ ਡਿਸਕ੍ਰੈਸ਼ਨ ਹੈਗੀ ਆ। ਮਤਲਬ ਜਿੱਦਾਂ ਤੁਸੀਂ ਦੱਸ ਰਹੇ ਹੋ 10,000 ਆ, ਬਿਮਾਰ ਵੀ ਆ, ਬੈਨੀਫਿਟ ਵੀ ਲੈਂਦੇ ਆ, ਤੇ ਜੇ ਸਿਟੀਜ਼ਨ ਹੀ ਵੈਸੇ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਲੈਂਦੇ ਜੀ, ਵੈਸੇ ਕੰਮ ਘੱਟ ਕੀਤਾ ਸੀ। ਹਾਂ, ਪਰ ਉਹੀ ਆ 10,000 ਦਾ ਯਾਰ, ਕੰਮ ਕੌਣ ਕਰਦਾ ਅਮਰੀਕਾ ਦੇ ਵਿੱਚ ਜੇ ਬਿਮਾਰ ਨਹੀਂ ਹੈਗੇ ਤਾਂ? ਹਾਂਜੀ, ਉਹਨੂੰ ਕੰਮ ਇਹੀ ਘੱਟ ਕੀਤਾ ਸੀ ਭਾਈ।
ਬਸ ਫਿਰ ਪਬਲਿਕ ਚਾਰਜ ਤਾਂ ਹੀ ਆ, ਉਹ ਤਾਂ ਫਿਰ ਮਤਲਬ ਉਹੀ ਹੋ ਗਿਆ ਨਾ ਕਿ ਜੇ ਬੰਦਾ ਹੁਣ ਆਪ ਹੀ ਨਹੀਂ ਕੰਮ ਕਰ ਰਿਹਾ ਤਾਂ ਉਹ ਜੇ ਕਿਸੇ ਨੂੰ ਬੁਲਾਊਗਾ ਉਹ ਕਿਉਂ ਕੰਮ ਕਰੂਗਾ ਜਾਂ ਕਰੂਗੀ ਅੱਗੇ। ਸੋ ਉਹ ਚੱਕਰ ਆ ਜੀ ਉਹਨਾਂ ਦਾ। ਇਹਦਾ ਫਿਰ ਕੰਮ ਕਰੋ, ਇਹ ਆਪਣਾ ਓਵਰਕਮ ਕਰੋ, ਉਹਨਾਂ ਨੂੰ ਟੈਕਸ ਟੁਕਸ ਦਿਓ। 10,000 ਤੇ ਤਾਂ ਕੀ ਮਤਲਬ ਟੈਕਸ ਵੀ ਨਹੀਂ ਹੁੰਦਾ। 10,000 ਦੇ ਉੱਤੇ ਤਾਂ ਉਹਨਾਂ ਦੇ ਪਬਲਿਕ ਬੈਨੀਫਿਟ ਹੀ ਹੋ ਗਏ ਫਿਰ ਸਾਰੇ, ਮਤਲਬ ਮੈਡੀਕੇਅਰ ਮੈਡੀਕੇਡ ਹਰੇਕ ਚੀਜ਼। ਉਹ ਤਾਂ ਬੰਦਾ ਆਪਣੀ ਇੰਸ਼ੋਰੈਂਸ ਵੀ ਨਹੀਂ ਅਫੋਰਡ ਕਰ ਪਾਊਗਾ। ਮਤਲਬ ਉਹ ਤਾਂ ਸਰਕਾਰ ਦੀ ਫਿਰ ਸਹੀ ਹੈ ਅਸੈਸਮੈਂਟ, ਉਹਨੂੰ ਪਤਾ ਹੀ ਹੈ ਕਿ ਆ ਕੇ ਬੈਨੀਫਿਟ ਹੀ ਲੈਣੇ ਆ। ਸੋ ਇਸ ਕਰਕੇ ਰੌਲਾ ਆ ਜੀ। ਨਹੀਂ ਭਾਈ ਫਿਰ ਆਪਾਂ ਉਹਨਾਂ ਦੀ ਫਿਰ ਹੁਣ ਉਹਨਾਂ ਦੀ ਪੇਸਟਾਪ ਲਾ ਸਕਦੇ ਹਾਂ ਆਪਾਂ ਨਾ ਦੁਆਰ ਤੋਂ ਨਾਲ ਹੀ। ਛੋਟੇ ਵੀਰ ਗੱਲ ਦੇਖ ਏਦਾਂ ਸਮਝੋ ਗੱਲ ਨੂੰ। ਦੇਖ ਹੁਣ ਸਿੱਧੀ ਗੱਲ ਜਿਹੜੀ ਹੈਗੀ ਹੈ ਨਾ, ਇਹ ਮਤਲਬ ਬੜੇ ਸਾਰੇ ਲੋਕੀ ਕਰਦੇ ਨਹੀਂ ਹੈਗੇ, ਪਰ ਹੁਣ ਜਿਹੜੀ ਇੱਥੇ ਕੋਈ ਵੀ ਕੰਟਰੀ ਦੇ ਵਿੱਚ ਕੋਈ ਵੀ ਚੀਜ਼ ਫ੍ਰੀ ਨਹੀਂ ਹੁੰਦੀ, ਉਹਦਾ ਟੈਕਸ ਪੇਅਰ ਜਿਹੜਾ ਨਾ ਉਹ ਪੈਸੇ ਦਿੰਦੇ ਆ। ਸੋ ਤੂੰ ਆਪ ਹੁਣ ਗੱਲ ਨੂੰ ਸਮਝ ਕਿ ਜਿਹੜਾ ਇੱਕ ਇਮੀਗ੍ਰੈਂਟ ਆ ਉਹਨੇ ਆਲਰੇਡੀ ਕਿ ਸਿਰਫ 10,000 ਦਾ ਕੰਮ ਸਾਲ ਦੇ ਵਿੱਚ ਕਰ ਰਿਹਾ, ਤਾਂ ਜਿਹੜੇ ਬੈਨੀਫਿਟ ਔਰ ਟੈਕਸ ਪੇਡ ਜਿਹੜੇ ਹੈਗੇ ਆ, ਉਹ ਬੰਦਾ ਜਿਹੜਾ ਆਪਣਾ ਖਰਚਾ ਆਪ ਹੀ ਨਹੀਂ ਚੱਕ ਸਕ ਰਿਹਾ। 10,000 ਸਿਰਫ ਉਹਦੀ ਇਨਕਮ ਹੈਗੀ ਆ, ਉਹ ਕਿਸੇ ਹੋਰ ਬੰਦੇ ਨੂੰ ਬੁਲਾ ਰਿਹਾ ਦੂਸਰੀ ਕੰਟਰੀ ਦੇ ਉੱਤੋਂ ਦੀ। ਉਹ ਜਿਹੜਾ ਬੰਦਾ ਆ ਰਿਹਾ ਵਾ ਦੂਸਰੀ ਕੰਟਰੀ ਤੋਂ, ਉਹਨੇ ਵੀ ਕੋਈ ਅਜੇ ਤੱਕ ਟੈਕਸ ਜਾਂ ਕੋਈ ਚੀਜ਼ ਜਿਹੜੀ ਦਿੱਤੀ ਨਹੀਂ। ਸਰਕਾਰ ਨੇ ਦੇਖਣਾ ਕਿ ਜਿਹੜਾ ਬੰਦਾ ਆ ਰਿਹਾ ਇਹ ਕਿਤੇ ਡਿਪੈਂਡੈਂਟ ਤਾਂ ਨਹੀਂ ਹੋਊਗਾ, ਕਿਤੇ ਇਹ ਤਾਂ ਨਹੀਂ ਮੈਡੀਕੇਅਰ ਮੈਡੀਕੇਡ ਜਿਹੜੇ ਹੋਰ ਵੈਲਫੇਅਰ ਬੈਨੀਫਿਟ ਹੈਗੇ ਉਹ ਲਊਗੇ। ਠੀਕ ਹੈ, ਹੁਣ ਜਿਹੜਾ US ਸਿਟੀਜ਼ਨ ਹੀ ਇੱਥੇ ਜਦੋਂ ਇੰਨੇ ਸਾਲ ਹੋ ਗਏ, ਜਿਹੜੇ ਤੁਸੀਂ ਕਹਿ ਰਹੇ ਕਿ ਬਵਾਰ ਨਹੀਂ ਹੈ, ਸਹੀ ਆ ਪੂਰਾ, ਸਿਰਫ 10,000 ਦਾ ਜਿਹੜਾ ਉਹਨੇ ਕੰਮ ਕੀਤਾ। ਠੀਕ ਹੈ, ਤੁਸੀਂ ਆਪ ਸੋਚ ਕੇ ਦੇਖੋ ਉਹਦੇ ਵਿੱਚ ਇਮੀਗ੍ਰੇਸ਼ਨ ਕਿਹੜੇ ਪਾਸੇ ਨੂੰ ਜਾਊਗੀ? ਉਹ ਇਹੀ ਕਹੂਗੀ ਨਾ ਕਿ ਜਿਹੜਾ ਬੰਦਾ ਆਊਗਾ ਉਹ ਵੀ ਏਦਾਂ ਹੀ ਕਰੂਗਾ। ਸੋ ਇਸ ਲਈ ਉਹ ਨੈਗੇਟਿਵ ਜਾ ਰਿਹਾ ਉਸ ਚੀਜ਼ ਦੇ ਲਈ ਜੀ। ਅਗਲੇ ਕਾਲਰ, ਹੁਣ ਦੇਖੋ ਹੁਣ ਟੈਕਸ ਪੇਅਰ ਇਜ਼ਰਾਈਲ ਦੇ ਵਿੱਚ ਲੜਾਈ, ਈਰਾਨ ਦੇ ਵਿੱਚ ਲੜਾਈ, ਸਾਰਾ ਕੁਝ ਤਾਂ ਆਪਾਂ ਨੂੰ ਹੀ ਝੱਲਣਾ ਪੈਂਦਾ ਹੈ ਨਾ। ਸੋ ਉਹ ਇਵੈਂਚੁਅਲੀ ਭਾਰ ਜਿਹੜਾ ਕਿੱਥੇ ਆਉਣਾ ਆ? ਆਈਸ ਦੇ ਡਿਟੈਂਸ਼ਨ ਸੈਂਟਰ ਲੈ ਲਏ ਮਹਿੰਗੇ, ਵੇਚਤੇ ਸਸਤੇ, ਉਹ ਭਾਰ ਕਿਹਦੇ ਆ? ਆਪਣੇ ਸਾਰੇ ਮੋਢਿਆਂ ਦੇ ਉੱਤੇ ਆ। ਤੇ ਉਹ ਵੱਖਰੀ ਗੱਲ ਆ ਵੀ ਹੁਣ ਉਹਦਾ ਰੌਲਾ ਗੋਲਾ ਘੱਟ ਪੈਂਦਾ, ਇੱਦਾਂ ਲੋਕਾਂ ਦੇ ਉੱਤੇ ਫਿਰ ਗਾਜ ਡਿੱਗ ਜਾਂਦੀ। ਇਹਨਾਂ ਨੂੰ ਈਜ਼ੀ ਹੋ ਜਾਂਦਾ ਨਾ ਬੰਦੇ ਨੂੰ ਸਿੱਧਾ ਇੰਡੀਵਿਜੂਅਲੀ ਪੁਆਇੰਟ ਜਿਹੜਾ ਉਹ ਕਰਨਾ। ਜਤਿੰਦਰ ਜੀ। ਹਾਂਜੀ। ਜਦੋਂ ਬੰਦਾ ਮੈਂ ਕਿਹਾ ਆਉਂਦਾ ਨਾ ਇੰਡੀਆ ਤੋਂ, ਮੈਂ ਆਪਣੀ ਗੱਲ ਤੁਹਾਨੂੰ ਦੱਸਦਾ। ਹਾਂਜੀ। ਜਦੋਂ ਇੰਡੀਆ ਤੋਂ ਆਪਾਂ ਨੇ ਨਾ, ਉਦੋਂ ਮੈਂਟੈਲਿਟੀ ਕੀ ਹੁੰਦੀ ਕਿ ਸਰਕਾਰ ਵੀ ਧੱਕੇਸ਼ਾਹੀ ਬੜੀ ਕਰਦੀ ਹੈ। ਉੱਥੇ ਲੋਕੀ ਜਸ਼ਨ ਮਨਾਉਂਦੇ ਆ, ਲੈ ਵੀ ਸਰਕਾਰ ਤੋਂ ਮੁਆਵਜ਼ਾ ਲੈ ਲਿਆ, ਸਰਕਾਰ ਨੇ ਏਦਾਂ ਕਰਤਾ, ਸਰਕਾਰ ਨੂੰ ਚੂਨਾ ਲਾਤਾ, ਸਰਕਾਰ ਦੇ ਲੋਕਾਂ ਦੀ ਜਿੱਤ ਹੋ ਗਈ, ਸਰਕਾਰ ਦੀ ਹਾਰ ਹੋ ਗਈ। ਉਹ ਬੰਦਾ ਨਾ ਉੱਥੇ ਏਦਾਂ ਹੀ ਸੋਚਦਾ ਵਾਕਈ ਕਿ ਇਹਨਾਂ ਨੇ ਸਰਕਾਰ ਨੇ ਪਤਾ ਨਹੀਂ ਕੋਈ ਤਿਜੋਰੀ ਅਨਲਿਮਿਟਿਡ ਇਹਨਾਂ ਚੋਂ ਪੈਸੇ ਜਿਹੜੇ ਆਈ ਜਾਣੇ ਆ, ਕਿਉਂਕਿ ਇੰਡੀਆ ਦੇ ਵਿੱਚ ਫੇਅਰ ਸਕੁਅਰ ਜਿਹੜਾ ਨਹੀਂ ਹੈਗਾ ਸਿਸਟਮ। ਜਦੋਂ ਬੰਦਾ ਇੱਥੇ ਆਉਂਦਾ ਨਾ, ਤੁਸੀਂ ਇੱਥੇ ਕਿਸੇ ਨੂੰ ਵੀ ਕੋਈ ਚੀਜ਼ ਦੱਸੋਗੇ ਕਿ ਨਹੀਂ ਮੈਂ ਏਦਾਂ ਸਕੀਮ ਲਾਤੀ, ਮੈਂ ਡਰਾਈਵਰ ਲਾਇਸੈਂਸ ਦੀ ਸਕੀਮ ਲਾਤੀ, ਤੁਸੀਂ ਕਿਸੇ ਐਵਰੇਜ ਅਮਰੀਕਨ ਨੂੰ ਗੱਲ ਦੱਸੋਗੇ ਨਾ ਕੋਈ ਕਿ ਏਦਾਂ ਇਹਨੇ ਸਰਕਾਰ ਨੂੰ ਏਦਾਂ ਟ੍ਰਿਕ ਕਰ ਲਿਆ, ਉਹਨੂੰ ਲੋਕੀ ਆਪਣੀ ਹਾਰ ਸਮਝਦੇ ਆ। ਉਹ ਇਹ ਨਹੀਂ ਸਮਝਦੇ ਕਿ ਇਹ ਸਰਕਾਰ ਜਾਂ ਲੋਕਾਂ 'ਚ ਕੋਈ ਫਰਕ ਹੈਗਾ। ਇੱਥੇ ਲੋਕੀ ਜਿਹੜੇ ਸਰਕਾਰ ਰਨ ਕਰਦੇ ਆ, ਜਿਹੜੀ ਸਰਕਾਰ ਹੈਗੀ ਆ ਉਹ ਲੋਕਾਂ ਦੀ ਹੀ ਬਣਾਈ ਗਈ ਹੈਗੀ ਆ। ਜਦੋਂ ਟੈਕਸ ਪੇਅਰ ਵੇਸਟ ਜਿਹੜਾ ਹੁੰਦਾ, ਲੋਕੀ ਉਸ ਚੀਜ਼ ਦਾ ਬੁਰਾ ਮਨਾਉਂਦੇ ਆ। ਉਹ ਇਹ ਅਕਸਰ ਜਿਹੜਾ ਮੁੱਦਾ ਹੁੰਦਾ ਕਿ ਜਿਹੜੀ ਟੈਕਸ ਪੇਅਰ ਦੀ ਸਪੈਂਡਿੰਗ ਕਿੱਥੇ ਜਿਹੜੀ ਹੋ ਰਹੀ ਆ। ਹੁਣ ਲੜਾਈਆਂ ਤਾਂ ਦੇਖੋ ਵੱਡੇ ਅਦਾਰੇ ਬਦਾਰੇ ਜਿਹੜੇ ਹੈਗੇ ਉਹ ਲੋਕਾਂ ਦੇ ਕੰਟਰੋਲ ਚੋਂ ਬਾਹਰ ਆਏ, ਚ ਵੇਸਟ ਜਿੱਦਾਂ ਕਾਫੀ ਜ਼ਿਆਦਾ ਹੈਗਾ। ਜਿੱਦਾਂ ਆਪਾਂ ਵੇਅਰ ਹਾਊਸ ਦੀ ਗੱਲ ਕੀਤੀ, ਇਹ ਨਹੀਂ ਕਿ ਅਮਰੀਕੀਆਂ ਨੂੰ ਬੁਰਾ ਨਹੀਂ ਲੱਗਦਾ, ਉਹ ਕਰ ਨਹੀਂ ਸਕਦੇ ਕੁਝ, ਉਹਨਾਂ ਦੇ ਹੱਥ ਬੰਨੇ ਆ। ਪਰ ਜਿਹੜੀ ਹੁਣ ਇਮੀਗ੍ਰੇਸ਼ਨ ਵਾਲੀ ਚੀਜ਼ ਜਿਹੜੀ ਹੈਗੀ ਆ, ਸਰਕਾਰ ਖੁਦ ਕਹਿੰਦੀ ਹੈ ਕਿ ਇਹ ਬੈਨੀਫਿਟ ਲੈਂਦੇ ਏਦਾਂ। ਸੋ ਇੱਕ ਬੰਦੇ ਨਾਲ ਬੰਦੇ ਦੀ ਫਾਈਟ ਕਰਨਾ, ਉਹ ਇੱਕ ਪੋਸੀਬਲ ਜਿਹੜੀ ਚੀਜ਼ ਜਿਹੜੀ ਲੱਗਦੀ ਆ। ਤੇ ਜਦੋਂ ਸਰਕਾਰ ਨੇ ਇੱਕ ਨੈਰੇਟਿਵ ਸੈੱਟ ਕੀਤਾ ਕਿ ਇਮੀਗ੍ਰੈਂਟ ਏਦਾਂ ਕਰਦੇ ਆ, ਉਹਨੂੰ ਕਾਫੀ ਜ਼ਿਆਦਾ ਲੋਕੀ ਜਿਹੜੇ ਬਾਏ ਵੀ ਜਿਹੜੀ ਉਸ ਚੀਜ਼ ਨੂੰ ਕਰਦੇ ਆ। ਸੋ ਆਹ ਜਿਹੜੀ ਚੀਜ਼ ਹੈਗੀ ਆ, ਪਹਿਲੀ ਗੱਲ ਤਾਂ ਜਿੱਦਾਂ ਇਹ ਕਹਿੰਦੇ ਆ ਕਿ ਬੰਦਾ ਬਿਮਾਰ ਨਹੀਂ ਹੈਗਾ, ਕੁਛ ਨਹੀਂ ਹੈਗਾ, ਮੈਂ ਪਹਿਲੀ ਗੱਲ ਤਾਂ ਮੈਂ ਖੁਦ ਹੀ ਨਹੀਂ ਐਗਰੀ ਕਰਦਾ ਕਿ ਭਾਈ ਤੁਸੀਂ ਯਾਰ $10,000 ਦਾ ਕਿੱਦਾਂ ਕਿਹੜੇ ਹਿਸਾਬ ਨਾਲ ਕੰਮ ਕਰ ਰਹੇ ਆ? ਜੇ ਬੰਦੇ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਆ, ਉਹ ਕਿਉਂ ਇੱਥੇ ਆਵੇ, ਕਿਉਂ ਬੈਨੀਫਿਟ ਲਵੇ? ਮਤਲਬ ਕਿ ਅਨਲੈਸ ਉਹ ਓਲਡ ਏਜ 'ਚ ਨਹੀਂ ਹੈਗਾ, ਕੋਈ ਉਹਨੂੰ ਏਲਮੈਂਟ ਨਹੀਂ ਹੈਗੀ। ਤੇ ਹੁਣ ਇਹਦੇ ਵਿੱਚ ਸਰਕਾਰ ਨੇ ਜਦੋਂ ਕਹਿ ਹੀ ਦਿੱਤਾ, ਟਰੰਪ ਸਰਕਾਰ ਨੇ, ਕਿ ਆਪਾਂ ਨਹੀਂ ਜਿਹੜੇ ਪਬਲਿਕ ਬੈਨੀਫਿਟ ਵਾਲੇ ਜਿਹੜੇ ਉਹ ਹੈਗੇ ਆ, ਤਾਂ ਹੁਣ ਇਹ ਤਾਂ ਫਿਰ ਫੇਅਰ ਸਕੇਅਰ ਹੀ ਹੈ ਨਾ ਕਿ ਜੇ ਸਿਟੀਜ਼ਨ ਬੰਦਾ ਆਪ ਹੀ ਨਹੀਂ ਉਹ ਕਰ ਰਿਹਾ, ਤਾਂ ਜਿਹੜਾ ਇਮੀਗ੍ਰੈਂਟ ਬੰਦਾ ਆਊਗਾ ਉਹ। ਸੋ ਇਹਦੇ ਵਿੱਚ ਇਹਦਾ ਇਹੀ ਹੈ ਕਿ ਇਹ ਬੰਦਾ ਆਪਣੇ ਇਹਨੇ ਵਿਆਹ ਕਰਾਉਣਾ, ਇਹਨੇ ਕਿਸੇ ਨੂੰ ਬੁਲਾਉਣਾ ਵਾ, ਆਪਣੇ ਹਾਲਾਤ ਜਿਹੜੇ ਸੁਧਾਰੇ। 10,000 'ਚ ਘਰ ਕਿੱਦਾਂ ਚਲਾਊਗਾ? 10,000 'ਚ ਬੰਦਾ ਆਪਣਾ ਨਹੀਂ ਰੈਂਟ ਦੇ ਸਕਦਾ, ਸਾਲ ਦੇ ਵਿੱਚ ਖਾਣਾ ਪੀਣਾ ਨਹੀਂ ਪੂਰਾ ਕਰ ਸਕਦਾ ਜੀ। ਸਿੰਪਲ ਐਜ਼ ਦੈਟ। ਜਤਿੰਦਰ ਜੀ। ਹੈਲੋ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ। ਕਾਫੀ ਕਾਲਰ ਲਾਈਨ ਤੇ। ਹਾਂਜੀ, ਸਵਾਲ ਦੱਸੋ ਜੀ। ਅੱਛਾ ਭਾਈ ਦੱਸੋ ਕਿ ਮੇਰੀ ਸਿਸਟਰ ਦੇ ਨਾ ਇੰਡੀਆ ਬੇਬੀ ਹੋਇਆ, 6 ਮਹੀਨੇ ਹੋ ਗਏ, ਤੇ ਸਾਡੇ ਕੋਈ ਬੇਬੀ ਹੈ ਨਹੀਂ ਇੱਥੇ, ਤੇ ਅਸੀਂ ਸਿਟੀਜ਼ਨ ਆ, ਤੇ ਅਸੀਂ ਉਹਨੂੰ ਅਡਾਪਟ ਕਰਕੇ ਲੈ ਕੇ ਆਉਣਾ ਚਾਹੁੰਦੇ ਆ। ਉਹਦਾ ਕੀ ਪ੍ਰੋਸੈਸ ਹੈ? ਉਹਨੂੰ ਕਿੰਨਾ ਕੁ ਟਾਈਮ ਲੱਗੂਗਾ? ਤੁਸੀਂ ਸਿਟੀਜ਼ਨ ਹੋ? ਹਾਂਜੀ ਹਾਂਜੀ, ਮੈਂ ਤੇ ਮੇਰੀ ਵਾਈਫ।
ਇਹ ਕਾਫੀ ਕੰਪਲਿਕੇਟਿਡ ਪ੍ਰੋਸੈਸ ਜਿਹੜਾ ਹੋ ਜਾਂਦਾ। ਸੋ ਪਹਿਲੀ ਗੱਲ ਜਿਹੜਾ ਸੀਗਾ ਸਪੈਸੀਫਿਕ ਪਿਨ ਪੁਆਇੰਟ ਕਰਕੇ ਬੇਬੀ ਲੈ ਕੇ ਆਉਣਾ ਔਖਾ ਹੁੰਦਾ, ਕਿਉਂਕਿ ਜਿਹੜੇ ਕਾਰਾਂ ਵਾਲੇ ਹੈਗੇ ਆ ਇੰਡੀਆ ਦੇ ਵਿੱਚ, ਜਿਹੜੀ ਏਜੰਸੀਜ਼ ਵਗੈਰਾ ਹੈਗੀਆਂ, ਉਹਨੇ ਤੁਹਾਨੂੰ ਪਰਮਿਸ਼ਨ ਨਹੀਂ ਦੇਣੀ ਇਹ ਅਡੋਪਸ਼ਨ ਦੀ। ਸੋ ਇਹਦੇ ਵਿੱਚ ਕਾਫੀ ਬੈਕ ਐਂਡ ਫੋਰਥ ਜਿਹੜੀ ਹੁੰਦੀ ਆ, ਬਟ ਇਹ ਤੁਹਾਨੂੰ ਇੱਕ ਅਡੋਪਸ਼ਨ ਸਰਵਿਸ ਪ੍ਰੋਵਾਈਡਰ ਦੇ ਥਰੂ ਜਾਣਾ ਪੈਂਦਾ। ਕਾਫੀ ਐਕਸਪੈਂਸਿਵ ਜਿਹੜਾ ਪ੍ਰੋਸੈਸ ਹੁੰਦਾ ਹੈ, ਇਹਦੇ ਵਿੱਚ ਏਜੰਸੀਆਂ ਵਗੈਰਾ ਜਿਹੜੀਆਂ ਇਨਵੋਲਵ ਹੁੰਦੀਆਂ, ਤੁਹਾਡੀਆਂ $25-30,000 ਤੁਹਾਡੀ ਜਿਹੜੀ ਫੀਸ ਜਿਹੜੀ ਸੀਗੀ ਏਜੰਸੀਆਂ ਜਿਹੜੀਆਂ ਲੈ ਜਾਂਦੀਆਂ, ਤੇ ਲਗਭਗ ਤੁਹਾਡਾ ਇਹ $50,000 ਦੇ ਲਾਗੇ ਛਾਗੇ ਜਿਹੜਾ ਖਰਚਾ ਆਉਣਾ, ਤੇ ਉਹ ਵੀ ਪ੍ਰੋਵਾਈਡਡ ਜਿਹੜੇ ਕਾਰਾਂ ਵਾਲੇ ਆ ਉਹ ਅਡੋਪਸ਼ਨ ਨੂੰ ਸਹਿਮਤੀ ਦੇਣ। ਜ਼ਿਆਦਾਤਰ ਉਹ ਕੀ ਹੈ ਕਿ ਜੇ ਤੁਸੀਂ ਕਿਸੇ ਦਾ ਬੇਬੀ, ਤੁਹਾਡਾ ਬੱਚਾ ਨਹੀਂ ਹੈਗਾ, ਤੁਸੀਂ ਇੱਕ ਲਿਸਟ ਜਿਹੜੀ ਹੁੰਦੀ ਹੈ ਅਡੋਪਸ਼ਨ ਵਾਲੀ, ਕਿ ਤੁਸੀਂ ਐਕਚੁਅਲ ਦੇ ਵਿੱਚ ਬੱਚਾ ਅਡਾਪਟ ਕਰਨਾ, ਆਪਣੇ ਰਿਸ਼ਤੇਦਾਰੀ 'ਚ ਫੇਵਰ ਨਹੀਂ ਕਰਨਾ, ਉਹ ਚੀਜ਼ ਪੋਸੀਬਲ ਹੁੰਦੀ ਹੈ। ਪਰ ਆ ਜਿਹੜੇ ਭੈਣ ਭਰਾ ਵਾਲੇ ਜਿਹੜੇ ਸਿਨੈਰੀਓ ਜਿਹੜੇ ਹੁੰਦੇ ਆ, ਇਹਦੇ ਵਿੱਚ ਉਹ ਉਦੋਂ ਅਡਾਪਸ਼ਨ ਨੂੰ ਓਕੇ ਕਰਦੇ ਆ ਜਦੋਂ ਵਾਕਈ ਕੋਈ ਪ੍ਰੋਬਲਮ ਹੋਵੇ, ਕਿ ਸਿੰਗਲ ਪੈਰੈਂਟ ਹੋਵੇ, ਕੋਈ ਪ੍ਰੋਬਲਮ ਜਿਹੜੀ ਹੋਵੇ, ਹਨਾ। ਤੇ ਬਾਕੀ ਲਿਸਟਾਂ ਹੈਗੀਆਂ, ਜੇ ਤੁਸੀਂ ਬੱਚਾ ਅਡਾਪਟ ਕਰਨਾ ਤੇ ਵਾਕਈ ਤੁਹਾਡਾ ਗੋਲ ਉਹ ਹੈਗਾ, ਤਾਂ ਤੁਸੀਂ ਜਿਹੜਾ ਲੀਗਲ ਚੈਨਲ ਹੈਗੇ ਆ ਉਹਦੇ ਥਰੂ ਜਾਓ, ਤੇ ਕੋਈ ਪ੍ਰੋਬਲਮ ਨਹੀਂ ਹੈਗੀ। ਆਪਣੀ ਅਮਰੀਕਨ ਜਿਹੜੇ ਸੀਗੇ ਮਿਲੀਅਨਸ 'ਚ ਲੋਕੀ ਜਿਹੜੇ ਅਡਾਪਟ ਕਰਦੇ ਆ ਕਈ ਕੰਟਰੀਆਂ ਤੋਂ, ਤੇ ਇੰਡੀਆ ਤੋਂ ਇਨਕਲੂਡਡ, ਤੇ ਉਹ ਤਾਂ ਕਰਕੇ ਜਿਹੜੀ ਕਾਰਾਂ ਵਗੈਰਾ ਉਹਨਾਂ ਨੇ ਲਿਸਟਾਂ ਬਣਾਈਆਂ ਹੁੰਦੀਆਂ, ਤੇ ਬੇਬੀ ਅਡਾਪਟ ਕਰਨਾ ਈਜ਼ੀ ਹੈਗਾ ਰੈਲੇਟਿਵਲੀ ਸਪੀਕਿੰਗ। ਆਪਣੇ ਨੈਫਿਊ ਨੀਜ਼ ਨੂੰ ਫੇਵਰ ਕਰਕੇ ਲੈ ਕੇ ਆਉਣਾ, ਉਹ ਚੀਜ਼ ਜਿਹੜੀ ਲੂਪ ਹੋਲ ਇਹਨਾਂ ਨੇ ਕਲੋਜ਼ ਕਰਤਾ। ਠੀਕ ਹੈ ਭਾਜੀ, ਥੈਂਕ ਯੂ ਜੀ। ਓਕੇ ਭਾਈ, ਥੈਂਕ ਯੂ ਜੀ। ਬਲਜੀਤ ਜੀ, ਹਾਂਜੀ, ਰੇਡੀਓ ਦੀ ਆਵਾਜ਼ ਬੰਦ ਕਰ ਦਿਓ ਤੇ ਫੋਨ ਦੇ ਉੱਤੇ ਗੱਲ ਕਰਿਓ ਜੀ। ਕਰਕੇ ਲੈ ਕੇ ਆਉਣਾ, ਇਹ ਨਾ ਮੈਂ ਬਾਰ-ਬਾਰ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਕਰਦਾ, ਜਦੋਂ ਤੁਸੀਂ ਫੋਨ ਤੇ ਹੋਲਡ ਦੇ ਉੱਤੇ ਪੈ ਜਾਂਦੇ ਆ, ਤਾਂ ਫੋਨ ਦੇ ਉੱਤੇ ਤੁਹਾਨੂੰ ਸਾਰਾ ਕੁਝ ਸੁਣੀ ਜਾਣਾ ਆ, ਫਿਰ ਇੱਦਾਂ ਆਪਣਾ ਟਾਈਮ ਕਾਫੀ ਖਰਾਬ ਹੋ ਜਾਂਦਾ, ਤੇ ਆਡੀਓ ਦੀ ਫੀਡਬੈਕ ਆਉਂਦੀ ਰਹਿੰਦੀ ਆ, ਕਿਸੇ ਨੂੰ ਵੀ ਮਜ਼ਾ ਨਹੀਂ ਆਉਂਦਾ ਸੁਣਨ ਦਾ। ਤੇ ਤੁਹਾਡੇ ਕੋਲ ਅਸੀਂ ਮੁੜ ਕੇ ਦੁਬਾਰਾ ਆਵਾਂਗੇ, ਸਾਰੇ ਜਾਣੇ ਫੋਨ ਦੇ ਉੱਤੇ ਸਵਿਚ ਹੋ ਜਾਓ, ਫੋਨ ਤੇ ਸੁਣੀ ਚੱਲੋ, ਤੇ ਜਦੋਂ ਤੁਹਾਡਾ ਨਾਮ ਲੈਂਦੇ ਆ ਫਿਰ ਤੁਸੀਂ ਆਪਣੀ ਗੱਲ ਕਰ ਸਕਦੇ ਆ। ਹਾਂਜੀ, ਲੱਕੀ। ਸਤਿ ਸ਼੍ਰੀ ਅਕਾਲ ਭਾਜੀ, ਲੱਕੀ ਬੋਲ ਰਿਹਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਭਾਜੀ ਤੁਹਾਨੂੰ ਯਾਦ ਹੋਣਾ, ਮੇਰਾ ਯੂ ਵੀਜ਼ਾ ਵੀ ਮੇਰੀ ਸਾਲਾਂ ਦੀ ਤਰੀਕ ਵੀ ਸੀ, ਤੇ ਮੈਂ ਗਿਆ ਸੀਗਾ ਭਾਜੀ ਪਿਛਲੇ ਮਹੀਨੇ ਨਾ, ਤਾਂ ਮੇਰੀ ਇੰਟਰਵਿਊ ਬੜੀ ਵਧੀਆ ਰਹੀ, 3.5-4 ਘੰਟੇ ਇੰਟਰਵਿਊ ਚੱਲੀ। ਉਸ ਤੋਂ ਬਾਅਦ ਤੁਹਾਡੀ ਵੀਡੀਓ ਦੇਖ ਕੇ ਹਿੰਮਤ ਬੜੀ ਆਈ ਹੋਈ ਸੀ, ਤਾਂ ਬੜੀ ਮਤਲਬ ਵਧੀਆ ਇੰਟਰਵਿਊ ਦਿੱਤੀ, ਤਾਂ ਥੈਂਕ ਯੂ ਉਹਦੇ ਵਾਸਤੇ। ਤੇ ਭਾਜੀ ਉਹਨਾਂ ਨੇ ਆਫਟਰ ਇੰਟਰਵਿਊ ਨਾ 4 ਘੰਟੇ ਤੋਂ ਬਾਅਦ ਮੈਨੂੰ ਕਹਿੰਦੇ ਕਿ ਆਪਣੇ ਕੋਲ ਨਾ ਟਾਈਮ ਥੋੜਾ ਘੱਟ ਪੈ ਗਿਆ, ਅਸੀਂ ਤੁਹਾਨੂੰ ਨੋਟਿਸ ਭੇਜਾਂਗੇ, ਤਾਂ ਅਸੀਂ ਇੰਟਰਵਿਊ ਦੁਬਾਰਾ ਸਟਾਰਟ ਕਰਾਂਗੇ, ਕੰਟੀਨਿਊ ਕਰਾਂਗੇ। ਤੇ ਉਹਨਾਂ ਨੇ ਲਾਸਟ ਸਿਕਿਉਰਿਟੀ ਕੁਐਸਚਨ ਪੁੱਛ ਕੇ ਤਾਂ ਇੰਟਰਵਿਊ ਖਤਮ ਕੀਤੀ। ਮੈਨੂੰ 1 ਹਫ਼ਤੇ ਬਾਅਦ ਫਿਰ ਲੈਟਰ ਆ ਗਈ ਕਿ ਤੁਹਾਡੀ ਜਿਹੜੀ ਇੰਟਰਵਿਊ ਹੋਈ ਆ ਉਹ ਕੈਂਸਲ ਹੋ ਗਈ ਆ। ਫਿਰ ਉਹਨਾਂ ਨੂੰ ਮੈਂ ਜਿਹੜੀ ਇੰਟਰਵਿਊ ਦੇ ਕੇ ਆਇਆ ਸੀ, ਉਹ ਨੋਟਿਸ ਦੇ ਸਟੈਂਪਾਂ ਲੱਗੀਆਂ ਸੀ, ਤਾਂ ਕੈਂਸਲੇਸ਼ਨ ਵਾਲਾ ਨੋਟਿਸ। ਮੈਂ ਦੁਬਾਰਾ ਉਹਨਾਂ ਨੂੰ ਮੇਲ ਕੀਤਾ ਕਿ ਮੈਂ ਤਾਂ ਆਲਰੇਡੀ ਇੰਟਰਵਿਊ ਦੇ ਚੁੱਕਾ ਆ, ਤਾਂ ਉਹਨਾਂ ਦਾ ਫਿਰ ਰਿਪਲਾਈ ਆਇਆ ਕਿ ਸਾਡੇ ਸ਼ਾਇਦ ਸਿਸਟਮ 'ਚ ਕੋਈ ਐਰਰ ਹੋ ਗਿਆ, ਤੁਹਾਡੀ ਇੰਟਰਵਿਊ ਆਲਰੇਡੀ ਕੰਪਲੀਟਡ ਹੋ ਚੁੱਕੀ ਆ। ਮੈਂ ਆਨਲਾਈਨ ਚੈੱਕ ਕਰਦਾ ਤਾਂ ਉਹ 'ਚ ਵੀ ਕੰਪਲੀਟਡ ਆਉਂਦੀ ਆ, ਲੇਕਿਨ ਜਿਹੜਾ ਆਫਿਸਰ ਆ ਉਹਨੇ ਮੈਨੂੰ ਕਿਹਾ ਸੀ ਟਾਈਮ ਦੀ ਕਮੀ, ਆਪਾਂ ਫਿਰ ਕੰਟੀਨਿਊ ਕਰਾਂਗੇ ਇੰਟਰਵਿਊ। ਤੇ ਭਾਜੀ ਇਹਦਾ ਹਿਸਾਬ ਕਿਤਾਬ ਕੀ ਆ ਮਾੜਾ ਜਿਹਾ ਦੱਸੋਗੇ? ਬਾਕੀ ਥੈਂਕ ਯੂ ਭਾਜੀ, ਤੁਹਾਡੀ ਹਿੰਮਤ ਕਰਕੇ ਮੈਂ ਬੜੀ ਵਧੀਆ ਇੰਟਰਵਿਊ ਦੇ ਕੇ ਆਇਆ। ਚਲੋ ਵਧਾਈਆਂ ਮੇਰਾ ਵੀ ਬਹੁਤ ਪਹਿਲਾਂ ਤਾਂ। ਤੇ ਹਾਂਜੀ, ਉਹ ਕਈ ਵਾਰੀ ਦੇਖੋ ਹੁਣ ਇਹਨਾਂ ਦੀ ਬਹੁਤ ਵੱਡੀ ਜਿਹੜੀ ਏਜੰਸੀ ਜਿਹੜੀ ਹੈਗੀ ਆ, ਹਰੇਕ ਆਫਿਸ 'ਚ ਕੋਈ ਨਾ ਕੋਈ ਗਲਤੀ ਜਿਹੜੀ ਹੋ ਸਕਦੀ ਆ, ਪਰ ਜੇ ਤੁਹਾਡੀ ਇੰਟਰਵਿਊ ਹੋ ਗਈ, ਆਫਿਸਰ ਨੇ ਆਪਣੇ ਨੋਟਸ ਜਿਹੜੇ ਲਿਖੇ ਹੁੰਦੇ ਆ, ਤੇ ਅਲਟੀਮੇਟਲੀ ਉਹਨਾਂ ਨੇ ਦੁਬਾਰਾ ਤਾਂ ਨਹੀਂ ਇੰਟਰਵਿਊ ਲੈਣੀ, ਬਟ ਬਾਕੀ ਤੁਹਾਡੇ ਤੇ ਆ ਕਿ ਮੇਕ ਸ਼ੋਰ ਕਰਨਾ ਕਿ ਜੇ ਦੁਬਾਰਾ ਤੁਹਾਡੀ ਇੰਟਰਵਿਊ ਉਹ ਕਰਦੇ ਆ, ਉਹਨਾਂ ਨੇ ਕੰਸਿਸਟੈਂਸੀ ਚੈੱਕ ਕਰਨੀ, ਜੋ ਪਹਿਲਾਂ ਬੋਲ ਰਿਹਾ ਸੀ, ਜੋ ਹੁਣ ਦੂਜੀ ਇੰਟਰਵਿਊ 'ਚ ਦੇ ਰਿਹਾ, ਇਹਦੇ ਵਿੱਚ ਕੋਈ ਫਰਕ ਤਾਂ ਨਹੀਂ ਹੈਗਾ। ਤੇ ਬਸ ਇਹੀ ਹੈ ਕਿ ਜੋ ਤੁਸੀਂ ਕਹਿ ਕੇ ਉਹਨੂੰ ਫੋਕਸ ਕਰੋ, ਆਪਣੀਆਂ ਚੀਜ਼ਾਂ ਲਿਖ ਕੇ ਰੱਖੋ, ਆਪਣੀ ਮੈਮਰੀ ਰਿਫਰੈਸ਼ ਕਰਕੇ ਰੱਖੋ। ਤੇ ਬਾਕੀ ਜੇ ਤੁਹਾਨੂੰ ਦੁਬਾਰਾ ਉਹ ਬੁਲਾਉਂਦੇ ਆ, ਤੇ ਆਫਿਸਰ ਨੂੰ ਨੋਟਸ ਵਗੈਰਾ ਤਾਂ ਹੁੰਦੇ ਹੀ ਆ ਸਾਰੇ, ਕਿਉਂਕਿ ਇੰਟਰਵਿਊ ਜਿਹੜੀ ਪੁੱਛਦੇ ਆ ਉਹ ਰਿਕਾਰਡ ਵੀ ਕਰਦੇ ਆ, ਉਹਨੂੰ ਉਹ ਟਾਈਪ ਵੀ ਕਰਦੇ, ਆਪਣੇ ਟਰਾਂਸਕ੍ਰਿਪਟ ਵੀ ਉਹਦੀ ਬਣਦੀ ਆ। ਤੇ ਜ਼ਿਆਦਾਤਰ ਇਹ ਡਬਲ ਇੰਟਰਵਿਊ ਨਹੀਂ ਕਰਦੇ ਹੈਗੇ, ਅਨਲੈਸ ਉਹਨਾਂ ਕੋਲ ਰਿਕਾਰਡਿੰਗ ਗਵਾਚ ਗਈ ਹੋਵੇ, ਜਾਂ ਉਹਨੇ ਸਹੀ ਤਰ੍ਹਾਂ ਰਿਕਾਰਡ ਨਾ ਕੀਤਾ ਹੋਵੇ, ਜਾਂ ਨੋਟਸ ਗਵਾਚ ਗਏ ਹੋਣ। ਤੇ ਹਾਂਜੀ, ਤੁਹਾਨੂੰ ਮਤਲਬ ਤਿਆਰੀ ਰੱਖੋ ਤੁਸੀਂ ਆਪਣੀ, ਕਿ ਦੁਬਾਰਾ ਵੀ ਇੰਟਰਵਿਊ ਹੋ ਸਕਦੀ ਜੀ। ਠੀਕ ਹੈ ਜੀ, ਠੀਕ ਹੈ ਭਾਜੀ, ਸਾਰੀ ਤਿਆਰੀ ਆ। ਧੰਨਵਾਦ ਤੁਹਾਡਾ, ਕਿਉਂਕਿ ਮੈਂ ਤੁਹਾਡੀ ਕੋਈ ਵੀਡੀਓ ਛੱਡਦਾ ਨਹੀਂ, ਬੜੀ ਹਿੰਮਤ ਸੀਗੀ। ਉਹਨੇ ਕੋਈ ਸਵਾਲ ਛੱਡਣਾ ਨਹੀਂ ਛੱਡਿਆ, ਪੁੱਛਣਾ ਨਹੀਂ ਛੱਡਿਆ, ਤਾਂ ਮੈਂ ਜਵਾਬ ਦੇਣਾ ਨਹੀਂ ਛੱਡਿਆ। ਮਤਲਬ ਐਂਡ ਪਾਰਟ ਉਹੀ ਛੱਡ ਗਈ, ਤਾਂ ਕਹਿੰਦੇ ਕਿ ਟਾਈਮ ਘੱਟ ਗਿਆ, ਤਾਂ ਆਪਾਂ ਫਿਰ ਕੰਟੀਨਿਊ ਕਰਾਂਗੇ। ਮੈਂ ਕਿਹਾ ਜੀ ਠੀਕ ਹੈ, ਓਕੇ ਵੀਰੇ, ਥੈਂਕ ਯੂ ਭਾਜੀ। ਥੈਂਕ ਯੂ। ਇਹੀ ਚੀਜ਼ ਦੇਖੋ, ਟਰਨੀ ਟਿਕਾਣਾ ਜੀ ਤਾਂ ਬੜੇ ਚਿਰ ਤੋਂ ਕਹਿ ਰਹੇ ਆ ਵੀ ਆਪਣੇ ਕੇਸਾਂ ਦੀਆਂ ਤਿਆਰੀਆਂ ਰੱਖੋ, ਸਵਾਲਾਂ ਦੇ ਜਵਾਬ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਸੋ ਇੱਦਾਂ ਬਿਲਕੁਲ ਇਸੇ ਦੇਖੋ ਜਜ਼ਬੇ ਦੇ ਨਾਲ, ਪੂਰੇ ਜੋਸ਼ੋ ਖਰੋਸ਼ ਦੇ ਨਾਲ ਮੁੰਡੇ ਨੇ ਇੰਟਰਵਿਊ ਵੀ ਦਿੱਤੀ ਆ, ਤੇ ਉੱਦਾਂ ਜਿਹੜਾ ਉਹ ਦੱਸ ਰਿਹਾ, ਗੁੱਡ ਥਿੰਗ।
ਵਧੀਆ ਤੇ ਵਧੀਆ ਉਹਦੀ ਮੈਂ ਕਿਹਾ ਤੁਸੀਂ ਪੋਜ਼ਿਟਿਵ ਵਾਈਬ ਦੇਖ ਲਓ ਬੰਦੇ ਦੀ, ਉਹ ਪਹਿਲਾਂ ਹੀ ਖੁਸ਼ ਹੋ ਗਿਆ, ਰਿਜ਼ਲਟ ਜੋ ਮਰਜ਼ੀ ਆਵੇ। ਪਰ ਹੁਣ ਮੈਂ ਕਿਹਾ ਕਈ ਪਹਿਲਾਂ ਹੀ ਬੁਝੇ ਚਿਰਾਗ ਦੁਖੀ ਆਤਮਾ ਹੁੰਦੇ ਆ। ਹੁਣ ਮੈਂ ਕਿਹਾ ਬੰਦੇ ਦੇ ਪਰਸਪੈਕਟਿਵ ਤੇ ਡਿਪੈਂਡ ਕਰਦਾ। ਅਸੀਂ ਜਿਹੜੀ ਇੰਟਰਵਿਊ ਲੈ ਕੇ ਆਨੇ, ਇੱਕ ਬੰਦਾ ਕਹਿ ਰਿਹਾ ਕਿ ਯਾਰ ਮੈਨੂੰ ਹਿੰਮਤ ਮਿਲੀ, ਮੈਂ ਏਦਾਂ ਕੀਤਾ। ਇਹਦੇ ਵਿੱਚ ਹੀ ਮੈਂ ਕਿਹਾ ਕਈਆਂ ਨੇ ਹੁਣ 4 ਗੱਲਾਂ ਲਾ ਕੇ ਚੱਲ ਜਾਣਾ, ਸੈਟਰਡੇ ਨੂੰ ਦੁਖੀ ਉੱਠਣਾ, ਦੁਖੀ ਜਾਣਾ, ਮਤਲਬ ਹਿਊਮਨ ਨੇਚਰ ਆ। ਰਾਈਟ, ਇਟ ਇਜ਼ ਜਿੱਦਾਂ ਦਾ ਸੋਚੂਗੀ ਉਦਾਂ ਦਾ ਹੀ ਹੁੰਦਾ ਹੈ। ਸੋ ਪੋਜ਼ਿਟਿਵ ਸੋਚੋ, ਵਧੀਆ ਸੋਚੋ ਤੇ ਗੁੱਡ ਵਾਈਬਸ ਰੱਖੋ ਤਾਂ ਫਿਰ ਵਧੀਆ ਹੀ ਰਹਿੰਦਾ ਹੈ ਕੰਮ। ਹਾਂਜੀ, ਅਗਲੇ ਕਾਲ। ਇਹੀ ਕਹਿੰਦਾ ਕਿ ਚੜ੍ਹਦੀ ਕਲਾ ਚ ਰਹੋ ਯਾਰ। ਬਿਲਕੁਲ ਦੇਖੋ ਸਾਰਿਆਂ ਨੂੰ ਬੇਟਾ ਮੈਂ ਕਿਹਾ ਮੁੱਕ ਜਾਣਾ ਇੱਕ ਦਿਨ ਸਾਰਿਆਂ ਦਾ, ਜਿੰਨਾ ਟਾਈਮ ਹੈਗਾ ਆਪਣਾ ਚੜ੍ਹਦੀ ਕਲਾ ਸਾਰੇ ਜਾਣੇ। ਮਨਦੀਪ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਪਣੀ ਵਾਈਫ ਦੀ ਪਟੀਸ਼ਨ ਪਾਈ ਸੀਗੀ ਭਾਜੀ 2024 ਦੇ ਵਿੱਚ, ਜਨਵਰੀ ਦੇ ਵਿੱਚ। ਤੇ ਭਾਜੀ ਹੁਣ ਮੈਂ ਸਿਟੀਜ਼ਨ ਹੋ ਗਿਆ ਵਾ, ਜਿੱਦਾਂ 2025 ਦੇ ਵਿੱਚ ਮੈਂ ਸਿਟੀਜ਼ਨ ਹੋ ਗਿਆ ਸੀਗਾ। ਤੇ ਭਾਜੀ ਮੈਂ ਉਹਨਾਂ ਨੂੰ ਮੇਲ ਪਾਤੀ ਸੀ ਉਹਦੀ, ਤੇ ਉਹਨਾਂ ਨੇ ਪੇਪਰ ਅਪਲੋਡ ਕਰਤੇ ਆ ਉੱਥੇ। ਤੇ ਪਰ ਭਾਜੀ ਉਹਨਾਂ ਨੇ ਕੋਈ ਵੀ ਪੇਪਰ ਹੀ ਅਪਲੋਡ ਕੀਤੇ ਆ, ਤੇ ਉਹਨਾਂ ਨੇ ਹੋਰ ਨਹੀਂ ਕੋਈ ਵੀ ਚੀਜ਼ ਛੇੜੀ। ਮਤਲਬ ਉਹ ਸਟਿਲ ਉਹੀ ਆਉਣ ਡਿਆ ਹੋਇਆ ਜੋ ਪਹਿਲਾਂ ਆਉਂਦਾ ਸੀ ਉੱਥੇ। ਤੁਸੀਂ ਵਾਈਫ ਤੁਹਾਡੇ ਇੰਡੀਆ ਚ? ਮੇਰੇ ਵਾਈਫ ਯੂਕੇ ਦੇ ਵਿੱਚ ਆ। ਉਹ ਯੂਕੇ ਦੇ ਵਿੱਚ? ਤੇ ਫਾਈਲ ਕਦੋਂ ਕੀਤਾ ਸੀਗਾ I-130? ਭਾਜੀ 2024 ਦੇ ਵਿੱਚ। ਕਿਹੜੇ ਮਹੀਨੇ? ਜਨਵਰੀ ਦੇ ਵਿੱਚ। ਜਨਵਰੀ। ਅੱਛਾ, ਤੁਸੀਂ ਨਾ ਇਹਦੇ ਵਿੱਚ ਐਜ਼ ਅ US ਸਿਟੀਜ਼ਨ ਤੁਸੀਂ ਸੈਨੇਟਰ ਵਗੈਰਾ ਇਨਵੋਲਵ ਕਰ ਸਕਦੇ ਆ ਤੁਹਾਡੇ ਵਾਲੇ ਕੇਸ ਦੇ ਵਿੱਚ। ਉਹਨਾਂ ਨੂੰ ਇੱਕ ਇਨਕੁਆਇਰੀ ਪਾ ਦਿਓ ਆਹੀ ਚੀਜ਼ ਦੀ ਕਿ ਮੈਂ ਮੇਕ ਸ਼ੋਰ ਕਰਨਾ ਚਾਹੁੰਦਾ ਕਿ ਮੇਰਾ ਪ੍ਰੋਸੈਸ ਚੱਲ ਰਿਹਾ। ਤੇ ਇਹ ਜਿਹੜੇ ਸੈਨੇਟਰ, ਕਾਂਗਰਸਮੈਨ ਵਗੈਰਾ ਕੀ ਹੈਗੇ, ਇਹਨਾਂ ਦੇ ਆਫਿਸ ਨਾਲ ਲਾਈਜ਼ ਕਰਕੇ ਇਹ ਚਿੱਠੀ ਵਗੈਰਾ ਉਹਨਾਂ ਨੂੰ ਈਮੇਲ ਲਿਖ ਸਕਦੇ ਆ। ਇੱਕ ਜਵਾਬਦੇਹੀ ਤੁਹਾਨੂੰ ਆ ਜਾਊਗੀ ਕਿ ਪ੍ਰੋਸੈਸ ਸਟਕ ਅਪ ਨਹੀਂ ਕਿਤੇ ਹੋਇਆ। ਸੋ ਉਹ ਚੀਜ਼ ਤੁਸੀਂ ਕਰ ਸਕਦੇ ਆ। ਓਕੇ ਭਾਜੀ। ਤੇ ਇੱਕ ਭਾਜੀ ਇੱਕ ਮੇਰਾ ਹੋਰ ਕੁਐਸਚਨ ਸੀ। ਮੇਰੀ ਵਾਈਫ ਨੇ ਹੁਣ ਯੂਕੇ ਦੀ ਜਿੱਦਾਂ ਸਿਟੀਜ਼ਨ ਲੈ ਲੈਣੀ ਆ ਉੱਥੋਂ ਦੀ। ਹਾਂਜੀ। ਤੇ ਉਹ ਭਾਜੀ ਮੈਨੂੰ ਹੁਣ ਚੇਂਜ ਕਰਾਉਣਾ ਪਊਗਾ ਜਾਂ ਕਿੱਦਾਂ ਹੋਊਗਾ ਉਹਦਾ? ਨਹੀਂ, ਪੇਪਰ ਵਰਕ ਤਾਂ ਹੁਣ ਤੁਹਾਡਾ ਜਿਹੜਾ ਜੇ ਉਹਦੀ ਵਾਈਫ ਦੀ ਇੰਟਰਵਿਊ ਨਹੀਂ ਨਾ ਹੋਈ ਅਜੇ, ਤੇ ਉਹ ਤਾਂ ਜਦੋਂ ਉਹ ਅੱਗੇ ਪ੍ਰੋਸੈਸ ਵਧਣਾ, ਜਿਹੜਾ ਆਪਣਾ DS 260 ਜਿਹੜਾ ਹੁੰਦਾ, ਉਹਦੇ ਵਿੱਚ ਉਹਨਾਂ ਨੇ ਪਾਸਪੋਰਟ ਵਗੈਰਾ ਇਨਫੋਰਮੇਸ਼ਨ ਉਹਨੂੰ ਅਪਡੇਟ ਕਰਨੀ ਪੈਣੀ ਸਾਰਾ ਕੁਝ। ਕਿਉਂਕਿ ਪੁਰਾਣਾ ਪਾਸਪੋਰਟ ਸਰੈਂਡਰ ਕਰੂਗੇ, ਨਵਾਂ ਵਾਲਾ ਜਿਹੜਾ ਕਰੂਗੇ। ਉਹ ਤਾਂ ਜਿਹੜਾ ਉਹਨਾਂ ਦੀ ਰਿਕੁਆਇਰਮੈਂਟ ਇਹੀ ਹੈਗੀ ਕਿ ਤੁਹਾਨੂੰ ਵੈਲਿਡ ਪਾਸਪੋਰਟ ਚਾਹੀਦਾ ਤੇ ਜਿਹੜਾ ਪਾਸਪੋਰਟ ਤੁਸੀਂ ਲਿਖਿਆ। ਸੋ ਤੁਸੀਂ ਜਦੋਂ ਤੁਹਾਡੀ ਉਹ ਇੰਟਰਵਿਊ ਵਗੈਰਾ ਆ ਗਈ ਨਾ, ਤੁਸੀਂ ਐਮਬੈਸੀ ਵਾਲਿਆਂ ਨੂੰ ਲਿਖ ਸਕਦੇ ਆ ਕਿ ਮੈਂ DS 260 ਜਿਹੜਾ ਅਪਡੇਟ ਕਰਨਾ, ਉਹਨੂੰ ਫਿਰ ਅਨਲੌਕ ਕਰ ਦਿੰਦੇ ਹੁੰਦੇ ਆ। ਤੁਸੀਂ ਉਹ ਇਨਫੋਰਮੇਸ਼ਨ ਜਿਹੜੀ ਅਪਡੇਟ ਕਰ ਸਕਦੇ ਆ। ਓਕੇ ਭਾਜੀ, ਥੈਂਕ ਯੂ ਜੀ। ਮਿਹਰਬਾਨੀ ਜੀ। ਹਾਂਜੀ, ਬਲਜੀਤ ਜੀ। ਬਲਜੀਤ ਜੀ ਜੀ। ਅਗਲੇ ਕਾਲਰ ਸ਼ੁਭਦੀਪ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ ਜੀ ਅਟੋਰਨੀ ਨੂੰ। ਮੈਂ ਹੈਗਾ ਜੀ US ਸਿਟੀਜ਼ਨ, ਤੇ ਮੈਂ ਵਿਆਹ ਕਰਾਉਣ ਜਾਣਾ ਜੀ ਕੈਨੇਡਾ। ਤੇ ਜਿਹੜੀ ਮੇਰੀ ਫਿਆਂਸੇ ਆ ਉਹ ਹੈਗੀ ਇੰਡੀਅਨ ਸਿਟੀਜ਼ਨ, ਤੇ ਉਹਦੇ ਕੋਲ US ਤੇ ਕੈਨੇਡਾ ਦੇ ਟੂਰਿਸਟ ਵੀਜ਼ਾ। ਮੇਰਾ ਸਵਾਲ ਇਹ ਸੀਗਾ ਜੀ, ਸਾਨੂੰ ਕੋਈ ਦਿੱਕਤ ਤਾਂ ਨਹੀਂ ਆਊਗੀ? ਅਸੀਂ ਬਾਰਡਰ ਤੇ ਕੀ ਕਹਿਣਾ, ਤੇ ਜੇ ਵਾਪਸ ਵਿਆਹ ਕਰਾ ਕੇ ਆਉਂਦੇ ਤਾਂ ਉਹਨੂੰ ਕੋਈ ਐਂਟਰੀ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ? ਤਾਂ ਨਹੀਂ, ਵਿਆਹ ਕਰਾ ਕੇ ਵਾਪਸ ਤਾਂ ਨਹੀਂ ਤੁਸੀਂ ਉਹਨੂੰ ਨਾਲ ਲੈ ਕੇ ਆ ਸਕਦੇ। ਮਤਲਬ ਉਹ ਕੈਨੇਡਾ 'ਚ ਵੇਟ ਕਰੂਗੀ ਤੇ ਤੁਸੀਂ ਪੇਪਰ ਵਰਕ ਉਹਨਾਂ ਦਾ ਫਾਈਲ ਕਰੋਗੇ, ਇਹ ਚੀਜ਼ ਪੁੱਛ ਰਹੇ ਨਾ ਤੁਸੀਂ? ਹਾਂਜੀ, ਪਰ ਉਹਦੇ ਕੋਲ US ਦਾ ਟੂਰਿਸਟ ਵੀਜ਼ਾ ਹੈਗਾ, ਸੋ ਮੇਰੇ ਨਾਲ ਵਾਪਸ ਆ ਸਕਦੀ ਇੱਥੇ? ਭਾਜੀ ਟੂਰਿਸਟ ਵੀਜ਼ੇ ਤੇ ਤਾਂ ਬੰਦੇ ਨੂੰ ਇਹੀ ਸਟੈਬਲਿਸ਼ ਕਰਨਾ ਹੁੰਦਾ ਕਿ ਉਹ ਵਾਪਸ ਜਾਊਗਾ ਕੈਨੇਡਾ। ਸੋ ਹਾਂਜੀ, ਤੁਸੀਂ ਕਹਿ ਰਹੇ ਕਿ ਤੁਹਾਡੇ ਨਾਲ ਪੱਕੀ ਇੱਥੇ ਆਊਗੀ ਅਮਰੀਕਾ, ਉਹ ਚੀਜ਼ ਤਾਂ ਬਾਏ ਲਾਅ ਨਹੀਂ ਕਰ ਸਕਦੇ ਹੈਗੇ ਤੁਸੀਂ। ਓਕੇ ਓਕੇ, ਫਿਰ ਇੱਥੇ ਆ ਕੇ ਉਹਨਾਂ ਦਾ ਅਪਲਾਈ ਨਹੀਂ ਕਰ ਸਕਦੇ ਐਂਟਰੀ ਜਦੋਂ ਮਿਲ ਜੂਗੀ? ਨਹੀਂ, ਉਹੀ ਚੀਜ਼ ਤਾਂ ਉਹ ਰੋਕਣਾ ਚਾਹੁੰਦੇ ਆ ਕਿ ਬੰਦਾ ਪਹਿਲਾਂ ਹੀ ਇਰਾਦੇ ਨਾਲ ਆ ਰਿਹਾ ਤੇ ਟ੍ਰਿਕ ਕਰ ਰਿਹਾ ਉਹਨਾਂ ਨੂੰ ਕਿ ਮੈਂ ਵਾਪਸ ਚੱਲ ਜਾਣਾ ਤੇ ਆ ਕੇ ਗ੍ਰੀਨ ਕਾਰਡ ਕਰ ਰਿਹਾ। ਸੋ ਨਹੀਂ ਕਰ ਸਕਦੇ ਉਹ। ਓਕੇ, ਸੋ ਫਿਰ ਕੀ ਹੱਲ ਹੋਊਗਾ ਇਹਦਾ? ਕਿੱਦਾਂ ਕਰ ਸਕਦੇ? ਇਹਦਾ ਭਾਜੀ ਹੱਲ ਹੈ ਹੀ ਨਹੀਂਗਾ। ਮਤਲਬ ਉਹ ਚੀਜ਼ ਉਹਨਾਂ ਨੇ ਕਿਹਾ ਕਿ ਨਹੀਂ ਕਰਨੀ ਹੈਗੀ। ਨਹੀਂ, ਹੱਲ ਹੈਗਾ ਨਾ। ਵਿਆਹ ਕਰੋ ਤੇ ਇੰਤਜ਼ਾਰ ਕਰੋ, ਅਪਲਾਈ ਕਰੋ, ਉਸ ਤੋਂ ਬਾਅਦ ਦੇ ਵਿੱਚ ਹੱਲ ਤਾਂ ਇਹੀ ਹੈ ਜੀ, ਹੋਰ ਕੋਈ ਹੱਲ ਨਹੀਂ ਇਹਦਾ। ਹਾਂ ਹਾਂਜੀ, ਠੀਕ ਹੈ ਜੀ। ਪ੍ਰੋਸੈਸ ਆ ਜਿਹੜਾ ਪ੍ਰੋਸੀਜਰ ਆ ਉਹਨੂੰ ਫੋਲੋ ਕਰਨਾ ਪੈਣਾ। ਸੋ ਉਹਦਾ ਇੱਥੇ ਲਾਈਕ ਅੰਦਰ ਆ ਕੇ ਨਹੀਂ ਅਪਲਾਈ ਕਰ ਸਕਦਾ, ਬਾਹਰ ਉੱਥੇ ਕੈਨੇਡਾ ਹੋਊਗੀ ਉੱਥੇ ਅਪਲਾਈ ਕਰ ਸਕਦਾ? ਫਿਰ ਜਦੋਂ ਉਹਦਾ ਆਊਗਾ ਭਾਜੀ ਇਹਦਾ ਏਦਾਂ ਹੁੰਦਾ ਕਿ ਉਹਨਾਂ ਨੇ ਨਾ ਲਾਅ ਬਣਾਇਆ ਇੱਕ, ਉਹਨੂੰ ਇਹ ਕਹਿੰਦੇ ਆ ਟੈਂਪਰੇਰੀ ਇੰਟੈਂਟ ਤੇ ਇਮੀਗ੍ਰੈਂਟ ਇੰਟੈਂਟ। ਜਿਹੜਾ ਟੂਰਿਸਟ ਵੀਜ਼ਾ ਹੁੰਦਾ ਉਹਦੇ ਵਿੱਚ ਤੁਸੀਂ ਇਹ ਸ਼ੋਅ ਕਰਨਾ ਹੁੰਦਾ ਕਿ ਆਪਾਂ ਵਾਪਸ ਚੱਲ ਜਾਣਾ, ਵਿਜ਼ਿਟ ਕਰਕੇ ਉੱਥੇ ਪੱਕੇ ਨਹੀਂ ਰੁਕਣਾ।
ਤੇ ਉਹਦੇ ਆਲੇ ਦੁਆਲੇ ਕਾਨੂੰਨ ਬਣੇ ਆ, ਹਨਾ। ਬੰਦਾ ਮਤਲਬ ਇਸ ਇਰਾਦੇ ਨਾਲ ਨਹੀਂ ਆ ਸਕਦਾ ਕਿ ਮੈਂ ਆ ਕੇ ਵਿਆਹ ਕਰਨਾ। ਇਹਦੇ ਵਿੱਚ ਇੱਕ ਐਕਸੈਪਸ਼ਨ ਹੁੰਦੀ ਹੈ ਜਿਹੜੀ ਤੁਹਾਡੇ ਕੇਸ 'ਚ ਲਾਗੂ ਨਹੀਂ ਹੁੰਦੀ ਹੈਗੀ। ਉਹ ਐਕਸੈਪਸ਼ਨ ਕੀ ਹੁੰਦੀ ਹੈ ਕਿ ਜੇ ਕੋਈ ਬੰਦਾ ਇਨੋਸੈਂਟਲੀ ਟੂਰਿਸਟ ਵੀਜ਼ੇ ਤੇ ਆਇਆ, 90 ਦਿਨ ਬਾਅਦ ਉਹਦਾ ਜਿਹੜਾ ਇਰਾਦਾ ਬਦਲ ਜਾਵੇ, ਫੇਰ ਉਹ ਕਰੇ ਕਿ ਮੈਂ ਵਿਆਹ ਕਰਾਉਣਾ, ਕਿ ਪਹਿਲਾਂ ਕੁੜੀ ਦਾ ਮਨ ਨਾ ਹੋਵੇ ਕਿ ਮੁੰਡੇ ਨਾਲ ਕਰਾਉਣਾ ਵਿਆਹ ਕਿ ਨਹੀਂ ਕਰਾਉਣਾ, ਤੇ ਬਾਅਦ 'ਚ ਉਹਦਾ 90 ਦਿਨ ਬਾਅਦ ਇਰਾਦਾ ਬਣਦਾ, ਉਹ ਚੀਜ਼ ਨੂੰ ਬੰਦਾ ਜਸਟੀਫਾਈ ਕਰ ਸਕਦਾ, ਆਰਗਿਊ ਕਰ ਸਕਦਾ ਹੈਗਾ। ਪਰ ਜਿਹੜੇ ਹਿਸਾਬ ਨਾਲ ਤੁਸੀਂ ਦੱਸ ਰਹੇ ਕਿ ਜਾਣਾ ਉੱਥੇ ਵਿਆਹ ਕਰਾਉਣਾ, ਇਕੱਠੇ ਆਉਣਾ, ਮਤਲਬ ਤੁਹਾਡਾ ਆਲਰੇਡੀ ਇਰਾਦਾ ਜਿਹੜਾ ਬਣਿਆ ਹੋਇਆ, ਤਾਂ ਤੁਸੀਂ ਉਹ ਚੀਜ਼ ਨੂੰ ਨਹੀਂ ਕਰ ਸਕਦੇ ਹੈਗੇ, ਤੁਹਾਡੇ ਅਗੇਂਸਟ ਜਾਊਗੀ ਉਹ ਚੀਜ਼। ਸ਼ੁਭਦੀਪ ਜੀ, ਆਈ ਥਿੰਕ ਇਟਸ ਬੈਸਟ ਯੂ ਪਲੀਡ ਅ ਫਿਫਥ ਇੱਥੇ ਤੇ ਸਟਾਪ ਇਨਕ੍ਰਿਮੀਨੇਟਿੰਗ। ਤੁਸੀਂ ਆਪਣੀਆਂ ਜ਼ਿਆਦੀਆਂ ਗੱਲਾਂ ਹੋਰ ਨਾ ਕਰੋ, ਤੇ ਐਵੇਂ ਬਾਅਦ ਦੇ ਵਿੱਚ ਹੋਰ ਮੁਸ਼ਕਲ ਆਊਗੀ। ਬਾਅਦ ਕਿਸੇ ਨੇ ਕਲਿੱਪ ਅੱਗੇ ਪਿੱਛੇ ਕਰਕੇ ਤੁਹਾਡੇ ਲਈ ਦੱਸਤਾ ਤਾਂ ਇਹ ਤੁਹਾਡੇ ਰਿਸ਼ਤੇਦਾਰ ਨੇ ਲਾ ਦੇਣੀ ਵੀਡੀਓ ਕਿ ਆ ਦੇਖ ਪਹਿਲਾਂ ਏਦਾਂ ਕਰਦਾ ਕਹਿੰਦਾ ਸੀਗਾ, ਹੁਣ ਚੈੱਕ ਕਰੋ। ਹਾਂ, ਹਾਂਜੀ ਰਣਜੀਤ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਆ ਭਾਜੀ ਵੀ ਸਾਡਾ ਹਸਬੈਂਡ ਵਾਈਫ ਦਾ ਇੱਥੇ ਕੇਸ ਹੈ ਜੀ, ਕੈਲੀਫੋਰਨੀਆ ਤੋਂ ਬੋਲਦਾ ਮੈਂ। ਤੇ ਮੇਰੀ ਨਾ ਦਸੰਬਰ ਦੀ ਸੀਗੀ ਫਾਈਨਲ ਹੀਅਰਿੰਗ, ਮੇਰੀ ਇਕੱਲੇ ਦੀ ਸੀਗੀ। ਮੇਰੀ ਵਾਈਫ ਦਾ ਕੇਸ ਜਦੋਂ ਕੈਂਪ ਤੋਂ ਅਸੀਂ ਅਲੱਗ-ਅਲੱਗ ਬਾਹਰ ਆਏ ਆ, ਉੱਥੋਂ ਜਦੋਂ ਆਏ ਆ ਜੀ, ਮੈਨੂੰ ਐਰੀਜ਼ੋਨਾ ਤੋਂ ਰਿਲੀਜ਼ ਕਰਿਆ ਸੀਗਾ ਤੇ ਮੇਰੀ ਵਾਈਫ ਨੂੰ ਟੈਕਸਾਸ ਤੋਂ ਜੀ। ਤੇ ਉਹਨਾਂ ਦਾ ਕੇਸ ਲੱਗਿਆ ਹੋਇਆ ਵਾ ਅਸਾਈਲਮ ਆਫਿਸ 'ਚ। ਹਲੇ ਤੱਕ ਕੇਸ ਹੈ ਨਾ ਉਹਨਾਂ ਦਾ ਬੋਲਿਆ ਨੀਗਾ। ਮੇਰਾ ਕੇਸ ਬੋਲਦਾ ਸੀਗਾ ਤੇ ਹੁਣ ਮੈਂ ਤਿਆਰੀ ਕਰਦਾ ਸੀਗਾ ਲਗਭਗ, ਤੇ 3 ਮਹੀਨੇ ਪਹਿਲਾਂ ਮੇਰੀ ਕੇਸ ਜਿਹੜਾ ਪਹਿਲਾਂ ਤਾਂ ਜੱਜ ਦਾ ਨੋਟੀਫਿਕੇਸ਼ਨ ਚੇਂਜ ਹੋਇਆ ਜੀ ਵੀ ਜੱਜ ਚੇਂਜ ਹੋ ਗਿਆ ਤੇ ਵਿਜ਼ਿਟਿੰਗ ਜੱਜ ਆਊਗਾ। ਕੇਸ ਹੈਗਾ ਜੀ ਸੈਨ ਫਰਾਂਸਿਸਕੋ ਕੋਰਟ 'ਚ ਜੀ। ਤੇ ਥੋੜੇ ਦਿਨ ਪਹਿਲਾਂ ਹੀ ਹੁਣ ਫਿਰ ਉਹ ਸਾਰਾ ਕੁਝ ਚੇਂਜ ਹੋ ਗਿਆ, ਉਤੋਂ ਉੱਤੇ ਬਲੈਂਕ ਹੋ ਗਿਆ ਤੇ ਅਪਡੇਟ ਕੁਝ ਵੀ ਸ਼ੋ ਨਹੀਂ ਹੁੰਦਾ। ਹੁਣ ਸ਼ੋ ਹੋ ਰਿਹਾ ਵੀ ਮੇਰੀ ਮਾਸਟਰ ਹੀਅਰਿੰਗ ਆ 4 ਮਹੀਨੇ ਬਾਅਦ, ਵਿਜ਼ਿਟਿੰਗ ਜੱਜ ਆਊਗਾ ਉੱਥੇ ਸੈਨ ਫਰਾਂਸਿਸਕੋ ਹੀ ਆ। ਹਾਂਜੀ। ਉਹ ਅੱਛਾ, ਉਹ ਤੇ ਬੰਦ ਨਹੀਂ ਹੋ ਗਿਆ ਕੋਰਟ ਨਾਲੇ? ਉਹ ਤਾਂ ਹੀ ਉਹਨਾਂ ਦਾ ਜਿਹੜੀ ਹੀਅਰਿੰਗ ਚੇਂਜ ਹੋਈ ਹੈ ਨਾ, ਕਿਉਂਕਿ ਜੱਜ ਹੈ ਨਹੀਂ ਉੱਥੇ। ਹਾਂਜੀ, ਹੀਅਰਿੰਗ ਚੇਂਜ ਹੋਈ ਆ। ਜੱਜ ਵੀ ਅਰਵਿੰਦ ਸਵਿੰਕ ਸੀਗੇ ਪਹਿਲਾਂ, ਸ਼ਾਇਦ ਲੇਡੀ ਆ ਜਾਂ ਉਹ ਚੇਂਜ ਹੋ ਗਏ ਆ। ਹੁਣ ਜਿਹੜੇ ਨਵੇਂ ਜੱਜ ਆਏ ਆ ਇਹ ਵਿਜ਼ਿਟਿੰਗ ਜੱਜ ਆ, ਤੇ ਹੁਣ ਮੇਰੀ ਦਸੰਬਰ ਦੀ ਕਰੀ ਆ ਇਹਨਾਂ ਨੇ ਮਾਸਟਰ ਹੀਅਰਿੰਗ ਜੀ। ਕੀ ਮੇਰੇ ਕੋਲ ਟਾਈਮ ਹੈਗਾ ਆ ਮੈਂ ਕੇਸ ਉੱਥੇ ਹੀ ਰੱਖਾਂ, ਸੈਨ ਫਰਾਂਸਿਸਕੋ ਹੀ ਰੱਖਾਂ ਵਧੀਆ, ਕਿਉਂਕਿ ਕੋਰਟ ਬੰਦ ਹੋ ਗਈ ਆ। ਮੇਰੇ ਕੋਲ ਟਾਈਮ ਹੈਗਾ ਆ ਕੇਸ ਮੂਵ ਕਰਨ ਦਾ, ਲਾਈਕ ਜਿਵੇਂ ਸੈਕਰਾਮੈਂਟੋ ਜਾਂ ਜਿੱਦਾਂ ਹੋਰ ਸੋ ਕੋਰਟ ਬੰਦ ਨਹੀਂ ਹੋ ਗਈ। ਉਹਨਾਂ ਨੇ ਜਿਹੜਾ ਇਹਨਾਂ ਦਾ ਦੂਜਾ ਸੈਂਸਮ ਕੋਰਟ ਸਟਰੀਟ ਤੇ ਜਿਹੜਾ ਕੋਰਟ ਸੀਗਾ, ਇੱਕ ਹੋਰ ਵੀ ਕੋਰਟ ਹੈਗਾ ਉੱਥੇ, ਇਹਨਾਂ ਨੇ ਟੈਂਪਰੇਰੀਲੀ ਉੱਥੇ ਕਰਨੇ ਆ। ਤਾਂ ਜਾਂ ਇਹ ਜਿਹੜੇ ਹਿਸਾਬ ਨਾਲ ਵੀ ਲੈ ਕੇ ਆਓਗੇ, ਸੋ ਤੁਹਾਡੀ ਰਿਹਾਇਸ਼ ਦੇ ਹਿਸਾਬ ਨਾਲ ਜਿਹੜਾ ਸੀਗਾ ਕੇਸ ਜਿਹੜਾ ਚੱਲਣਾ, ਜਿੱਥੇ ਰਹਿੰਦੇ ਆ ਉੱਥੇ ਜੂਰਿਸਡਿਕਸ਼ਨ ਬਣਨਾ। ਜੋ ਵੀ ਬਣਾਇਆ ਉਹਨਾਂ ਨੇ, ਭਾਵੇਂ ਕੌਂਕਰਡਲ ਨੂੰ ਰੀਡਾਇਰੈਕਟ ਕੀਤੇ, ਭਾਵੇਂ ਸੈਂਸਮ ਵਾਲਾ ਕੋਡ ਉਹਨਾਂ ਨੇ ਐਕਟੀਵੇਟ ਕੀਤਾ। ਇਹਦੇ ਵਿੱਚ ਤੁਸੀਂ ਆਪਣੀ ਘਰ ਵਾਲੀ ਦਾ ਕੇਸ ਆਪਣੇ ਨਾਲ ਕੰਸੋਲੀਡੇਟ ਕਰ ਸਕਦੇ ਆ। ਜੋ ਵੀ ਤੁਹਾਡਾ ਵਕੀਲ ਆ, ਤੁਸੀਂ ਦੇਖਣਾ ਕਿ 2 ਕੇਸ ਅਲੱਗ-ਅਲੱਗ ਚਲਾਣੇ ਆ। ਮਤਲਬ ਆਫਕੋਰਸ ਘਰ ਵਾਲੀ ਨੂੰ ਵੀ ਆਪਣਾ ਜਿਹੜਾ 589 ਫਾਈਲ ਕਰਨਾ ਪੈਣਾ, ਕਿ ਦੋਨੋਂ ਕੇਸ ਜਿਹੜੇ ਇਕੱਠੇ ਕੰਸੋਲੀਡੇਟ ਇਕੱਠੇ ਕਰਨੇ ਆ। ਉਹਨਾਂ ਦੀ ਆਪਣੀ ਐਡਵਾਂਟੇਜ ਤੇ ਡਿਸਐਡਵਾਂਟੇਜ ਆ। ਜੇ ਤੁਹਾਡੇ ਆਪਣੇ ਅਲੱਗ-ਅਲੱਗ ਕਲੇਮ ਹੈਗੇ ਆ, ਮਤਲਬ ਘਰ ਵਾਲੀ ਨੂੰ ਵੀ ਕੋਈ ਨੁਕਸਾਨ ਪਹੁੰਚਿਆ ਸੀਗਾ, ਮੇਰੀ ਸਲਾਹ ਹੋਊਗੀ ਕਿ ਤੁਸੀਂ ਕੇਸ ਆਪਣੇ ਅਲੱਗ-ਅਲੱਗ ਹੀ ਰੱਖੋ। ਜੇ ਕਾਮਨ ਐਲੀਮੈਂਟ ਜਿਹੜੇ ਨਹੀਂ ਹੈਗੇ, ਕਿਉਂਕਿ ਤੁਹਾਨੂੰ ਫਿਰ 2 ਚਾਂਸ ਮਿਲ ਜਾਂਦੇ ਆ। ਤੇ ਬਾਕੀ ਜਿੱਥੇ ਤੁਸੀਂ ਰਹਿੰਦੇ ਆ ਉਹਦੇ ਹਿਸਾਬ ਨਾਲ ਕਰੋ। ਕੋਰਟ ਵਾਲੇ ਮਸਲੇ 'ਚ ਨਾ ਪਾਓ ਕਿ ਮੂਵ ਕਰਾਉਣਾ ਹੈ, ਏਦਾਂ ਕਰਨਾ ਹੈ, ਉੱਦਾਂ ਕਰਨਾ, ਉਹਦਾ ਕੋਈ ਫਰਕ ਨਹੀਂ ਪੈਣਾ। ਅੱਜ ਕੱਲ੍ਹ ਹਰ ਜੱਜ ਹਰ ਜਗ੍ਹਾ ਇੱਕੋ ਹੀ ਹੈਗੇ ਆ। ਓਵਰਆਲ ਜਿਹੜਾ ਸੀਗਾ ਸੈਨ ਫਰਾਂਸਿਸਕੋ ਲੌਂਗ ਰਨ 'ਚ ਬੈਟਰ ਹੀ ਰਹੂਗਾ। ਸਾਰੇ ਕੇਸ ਇਹਨਾਂ ਕੋਲ ਵੀ ਨਹੀਂ ਨਿਪਟਾ ਹੋਣੇ ਆ, ਤੇ 2.5 ਸਾਲ ਜਿਹੜੇ ਸਰਕਾਰ ਦੇ ਬਚੇ ਆ। ਸੋ ਜਿੱਥੇ ਤੁਸੀਂ ਹੈਗੇ ਉੱਥੇ ਰੱਖੋ ਜੀ। ਥੈਂਕ ਯੂ। ਪਰਮਿੰਦਰ ਕੌਰ ਜੀ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ, ਮੈਂ ਗਾਰਡੀਅਨਸ਼ਿਪ ਕੀਤਾ ਸੀਗਾ ਉਹਦੇ ਕੋਲ, ਨਾਲੇ ਸਟੂਡੈਂਟ ਵੀਜ਼ਾ ਵੀ ਹੈਗਾ ਸੀ, ਤੇ ਉਹ ਗਾਰਡੀਅਨਸ਼ਿਪ ਕੀਤਾ ਤੇ ਮੈਨੂੰ ਦੱਸੇ ਵੀ ਨਾ ਇੰਡੀਆ ਚਲੇ ਗਈ। ਫਿਰ ਹੁਣ ਆ ਕੇ ਉਹ ਮੂਵ ਹੋ ਗਈ ਆ, ਤੇ ਮੈਂ ਉਹਦੇ ਵਾਸਤੇ ਕੀ ਕਰ ਸਕਦੀ? ਗਾਰਡੀਅਨਸ਼ਿਪ ਕੈਂਸਲ ਕਰ ਸਕਦੀ ਹਾਂ? ਪਰ ਗਾਰਡੀਅਨਸ਼ਿਪ ਅਪਰੂਵ ਹੋ ਗਿਆ। 21 ਸਾਲ ਤੋਂ ਉੱਤੇ ਹੋ ਗਈ ਉਮਰ ਉਹਦੀ? ਨਹੀਂ, ਅਜੇ ਨਹੀਂ, ਅਗਲੇ ਮਹੀਨੇ ਹੋਣਾ। ਪਤਾ ਨਹੀਂ ਹੁਣ ਕੀ ਮਸਲੇ ਆ। ਦੇਖੋ, ਮੈਂ ਕਦੀ ਵਨ ਸਾਈਡਡ ਸਟੋਰੀ 'ਚ ਸੁਣ ਕੇ ਫੈਸਲਾ ਨਹੀਂ ਕੀਤਾ ਜਾ ਸਕਦਾ। ਹੁਣ ਏਦਾਂ ਹੈਗਾ ਕਿ ਤੁਸੀਂ ਕੋਈ ਚੀਜ਼ ਉੱਤੇ ਕਰੋਗੇ, ਹੁਣ ਸਾਨੂੰ ਇਹ ਨਹੀਂ ਪਤਾ ਇਹਦੇ ਵਿੱਚ ਕਿ ਉਹ ਜਿਹੜਾ ਜਵਾਕ ਆ ਉਹਦਾ ਕੀ ਆ, ਉਹਨੇ ਕੀ ਕਹਿਣਾ ਕਿ ਮੈਨੂੰ ਗਾਰਡੀਅਨ ਨੇ ਕਿੱਦਾਂ ਟਰੀਟ ਕੀਤਾ। ਸੋ ਇਹ
ਟੂ ਵੇ ਸਟਰੀਟ ਹੈਗੀ ਆ, ਮਤਲਬ ਕਿ ਤੁਸੀਂ ਕੁਝ ਕਹੋਗੇ ਉਹ ਕੁਝ ਕਹੋਗੇ। ਹੁਣ ਆਈ ਡੋਂਟ ਨੋ ਤੁਹਾਡੇ ਲਈ ਕੀ ਸਹੀ ਹੈਗਾ, ਬਟ ਹਾਂਜੀ ਜੇ ਤੁਹਾਡੇ 21 ਸਾਲ ਦੇ ਥੱਲੇ ਜੇ ਉਹਦੀ ਉਮਰ ਆ ਤੇ ਤੁਸੀਂ ਗਾਰਡੀਅਨਸ਼ਿਪ ਜਿਹੜਾ ਸੀਗਾ ਕੈਂਸਲ ਕਰਵਾ ਸਕਦੇ ਆ। ਹੁਣ ਉਹ ਤੁਹਾਡੇ ਲਈ ਸਹੀ ਹੈ ਕਿ ਗਲਤ ਆ, ਇਹ ਤੁਹਾਨੂੰ ਵਕੀਲ ਤੋਂ ਪੁੱਛਣਾ ਪੈਣਾ। ਅੱਛਾ ਜੀ, ਜਦੋਂ ਇੰਡੀਆ ਵੀ ਚਲੇ ਗਈ ਨਾ ਗਾਰਡੀਅਨਸ਼ਿਪ ਦੇ ਵਿੱਚ ਜੀ, ਇੰਡੀਆ ਵੀ ਜਾ ਕੇ ਆਈ ਆ। ਪਰ ਇੰਡੀਆ ਜਾਣਾ ਕੋਈ ਜੁਰਮ ਤਾਂ ਨਹੀਂ ਹੈਗਾ, ਉਹਦੀ ਆਪਣੀ ਮਰਜ਼ੀ ਆ। ਇੰਡੀਆ ਕਿਉਂ ਨਹੀਂ ਜਾ ਸਕਦੀ ਉਹ? ਇੰਡੀਆ ਛੱਡੋ, ਦੁਬਈ ਚਲ ਜਾਵੇ, ਕਿਤੇ ਚਲ ਜਾਵੇ, ਉਹਨਾਂ ਤੁਹਾਨੂੰ ਤਾਂ ਨਹੀਂ ਕੋਈ ਲੈਣਾ ਦੇਣਾ। ਮਤਲਬ 18 ਸਾਲ ਤੋਂ ਉੱਤੇ ਉਮਰ ਆ। ਅੱਛਾ ਜੀ, ਪਰ ਇੰਡੀਆ ਵਾਲੀ ਕੀ ਪ੍ਰੋਬਲਮ ਆ ਤੁਹਾਨੂੰ ਕਿ ਉਹ ਇੰਡੀਆ ਗਈ? ਉਹਨਾਂ ਕੀ ਤੁਹਾਨੂੰ ਕੀ ਫਰਕ ਪੈਂਦਾ ਉਹਦੇ ਨਾਲ? ਨਹੀਂ ਮੈਨੂੰ ਨਹੀਂ, ਉਹਨੇ ਜਿੱਦਾਂ ਗਾਰਡੀਅਨਸ਼ਿਪ ਚ ਅਪਲਾਈ ਕੀਤਾ ਸੀ ਨਾ ਕਿ ਮੇਰੇ ਪੈਰੈਂਟਸ ਤੁਸੀਂ ਕਹਿੰਦੇ ਵੀ ਤੁਹਾਨੂੰ ਦੱਸੇ ਬਗੈਰ ਚਲੇ ਗਈ ਆ ਇਦਾਂ? ਨਹੀਂ ਜਿੱਦਾਂ ਪਰ ਉਹਦਾ ਦੱਸਣਾ ਬੰਦਾ ਹੀ ਨਹੀਂ ਕੋਈ 18 ਸਾਲ ਤੋਂ ਉੱਤੇ ਉਮਰ ਉਹਦੀ। ਤੇ ਇੰਡੀਆ ਕਿਹੜਾ ਉਹ ਕਿਹੜਾ ਕੋਈ ਉਹਨੂੰ ਕੋਈ ਸਰਕਾਰ ਤੋਂ ਖਤਰਾ ਜਾਂ ਕੁਛ? ਉਹ ਤਾਂ ਗਾਰਡੀਅਨਸ਼ਿਪ ਘਰਦਿਆਂ ਵਾਲਾ ਉਹ ਆ, ਮਤਲਬ ਇੰਡੀਆ 'ਚ ਜਿੱਥੇ ਮਰਜ਼ੀ ਜਾਵੇ ਉਹ। ਨਾਲੇ ਇਹ ਕੋਈ ਗਾਰਡੀਅਨਸ਼ਿਪ ਵਾਲਾ ਕੋਈ ਏਦਾਂ ਵੀ ਨਹੀਂ ਹੁੰਦਾ ਕਿ ਘਰਦਿਆਂ ਤੋਂ ਖਤਰਾ ਹੈ ਕੁਛ। ਗਾਰਡੀਅਨਸ਼ਿਪ ਤਾਂ ਪਹਿਲੀ ਗੱਲ ਜਿਹੜਾ ਸੀਗਾ ਬੇਸ ਜਿਹੜਾ ਹੁੰਦਾ ਬੰਦੇ ਦਾ, ਉਹ ਇਹ ਹੁੰਦਾ ਕਿ ਜਿਹਦੇ ਘਰ ਦੇ ਤਾਂ ਖੁਦ ਵੀ ਐਫੀਡੇਵਿਟ ਲਿਖ ਕੇ ਦਿੰਦੇ ਆ ਕਈਆਂ ਦੇ ਕਿ ਨਹੀਂ ਆਪਾਂ ਟੇਕ ਕੇਅਰ ਨਹੀਂ ਕਰ ਸਕਦੇ ਜਾਂ ਫਾਈਨੈਂਸ਼ੀਅਲ ਪ੍ਰੋਬਲਮ ਆ ਜਾਂ ਉਹ। ਸੋ ਉਹਦੇ ਵਿੱਚ ਇੰਡੀਆ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਗਾਰਡੀਅਨਸ਼ਿਪ ਦੇ ਕੇਸ ਦੇ ਵਿੱਚ, ਕਿਉਂਕਿ ਅਗਲੀ ਸਟੂਡੈਂਟ ਸਟੇਟਸ ਵੀ ਮੇਨਟੇਨ ਜਿਹੜਾ ਕਰ ਰਹੀ ਹੈ। ਤੇ ਬਾਕੀ ਇਹ ਹੈ ਕਿ ਤੁਸੀਂ 21 ਸਾਲ ਦੇ ਹੋਣ ਤੋਂ ਪਹਿਲਾਂ ਜਿਹੜਾ ਸੀਗਾ ਆਪਣਾ ਜਾ ਕੇ ਗਾਰਡੀਅਨਸ਼ਿਪ ਆਰਡਰ ਤੁਸੀਂ ਵਿਡਰਾਅ ਕਰ ਸਕਦੇ ਆ। ਹੁਣ ਤੁਹਾਡੇ ਲਈ ਸੈਂਸੀਬਲ ਥਿੰਗ ਹੋਊਗੀ ਕਿ ਨਹੀਂ ਹੋਊਗੀ, ਆਈ ਡੋਂਟ ਨੋ। ਮਤਲਬ ਕਿ ਜੇ ਜਵਾਕ ਨੇ ਲੈਜ ਕੀਤਾ ਕਿ ਤੁਸੀਂ ਕੰਟਰੋਲ ਕਰਦੇ ਸੀਗੇ, ਇਦਾਂ ਕਰਦੇ ਸੀਗੇ, ਉਹਨਾਂ ਨੂੰ ਹੋਰ ਵੀ ਰਾਹ ਖੁੱਲਣੇ ਆ, ਯੂ ਵੀਜ਼ਾ ਵਗੈਰਾ ਉਹ ਜੇ ਸਪੈਸ਼ਲੀ ਜੇ ਉਹਨਾਂ ਨੇ ਕੋਈ ਹੋਰ ਐਲੀਗੇਸ਼ਨ ਲਾਇਆ ਕਿ ਰੋਕ ਟੋਕ ਕੀਤੀ ਸੀਗੀ, ਮਾਰਿਆ ਕੁੱਟਿਆ ਸੀਗਾ। ਹੁਣ ਮੈਨੂੰ ਪਤਾ ਨਹੀਂ ਨਾ ਚਾਰ ਦੀਵਾਰੀ 'ਚ ਕੀ ਹੋਇਆ ਹੈਗਾ। ਤੇ ਹਾਂਜੀ, ਜੋ ਵੀ ਕਰਨਾ ਤੁਸੀਂ ਸੋਚ ਕੇ ਕਰੋ, ਆਪਣੇ ਵਕੀਲ ਨਾਲ ਸਲਾਹ ਕਰਕੇ ਕਰੋ। ਜਵਾਕਾਂ ਦੇ ਕਾਨੂੰਨ ਵੀ ਕਾਫੀ ਸਟ੍ਰਿਕਟ ਜਿਹੜੇ ਹੈਗੇ ਆ, ਤੇ ਜ਼ਿਆਦਾਤਰ ਇਹ ਲੋਕਾਂ ਨੂੰ ਸਾਰੀ ਸਲਾਹ ਇਹ ਹੁੰਦੀ ਕਿ ਭਾਈ ਜੇ ਤੁਸੀਂ ਨਹੀਂ ਜਵਾਕਾਂ ਨੂੰ ਕਿਸੇ ਨੂੰ ਟਰਸਟ ਕਰਦੇ ਨਾ, ਜਾਂ ਉਹ ਡਿਸਰਿਸਪੈਕਟਫੁਲ ਆ, ਤੇ ਤੁਸੀਂ ਇਹ ਗਾਰਡੀਅਨ ਵਾਲੇ ਸਿਨੈਰੀਓ 'ਚ ਪਿਆ ਨਾ ਕਰੋ, ਕਿਉਂਕਿ ਤੁਹਾਨੂੰ ਕੋਰਟ ਨੇ ਲੀਗਲੀ ਕਸਟਡੀ ਦਿੱਤੀ ਆ। ਇੱਥੇ ਤੁਹਾਨੂੰ ਪਤਾ ਕਿਸੇ ਨੇ ਕੋਈ ਵੀ ਉਂਗਲੀ ਚੱਕਤੀ, ਕੁਛ ਵੀ ਜਿਹੜਾ ਹੋ ਗਿਆ, ਤੁਹਾਨੂੰ ਕ੍ਰਿਮੀਨਲ ਲਾਇਰ ਕਰਨੇ ਪੈ ਜਾਣੇ, ਉਹਦਾ ਬੜਾ ਮਹਿੰਗਾ ਸੌਦਾ ਤੁਹਾਨੂੰ ਜਿਹੜਾ ਉਹ ਪੈਣਾ। ਸੋ ਇਹ ਹੈ ਕਿ ਲੜਾਈ ਉਹ ਵਾਲੀ ਪਿਕ ਕਰਿਓ ਜਿਹਨੂੰ ਤੁਸੀਂ ਨਿਭਾ ਸਕਦੇ ਆ ਐਂਡ ਤੱਕ। ਮੈਂ ਤੁਹਾਨੂੰ ਇਹੀ ਸਲਾਹ ਦਊਂਗਾ। ਬਾਕੀ ਆਪਣੇ ਵਕੀਲ ਨਾਲ ਜ਼ਰੂਰ ਸਲਾਹ ਕਰੋ। ਯੂ ਆਰ ਵਿਦ ਇਨ ਯੋਰ ਰਾਈਟਸ। 21 ਸਾਲ ਦੇ ਹੋਣ ਤੋਂ ਪਹਿਲਾਂ ਤੁਸੀਂ ਵਿਡਰਾਅ ਕਰ ਸਕਦੇ ਆ। ਬਟ ਇਹ ਹੈ ਕਿ ਉਹ ਜਿਹੜਾ ਗਾਰਡੀਅਨ ਵੀ ਹੈਗਾ ਉਹਨੇ ਵੀ ਜਾ ਕੇ ਕਈ ਤਰ੍ਹਾਂ ਦੇ ਵਕੀਲ ਜਿਹੜੇ ਹੁੰਦੇ ਆ, ਉਹਨੂੰ ਕਈ ਤਰ੍ਹਾਂ ਦੀ ਸਲਾਹ ਜਿਹੜੀ ਮਿਲਣੀ ਹੈ। ਸੋ ਸੋਚ ਸਮਝ ਕੇ ਫੈਸਲੇ ਲਿਓ। ਤੇ ਬਾਕੀ ਇਹ ਹੈ ਕਿ ਜਿਹੜਾ ਜ਼ਮਾਨਾ ਚੱਲਦਾ ਨਾ ਅੱਜ ਕੱਲ੍ਹ, ਜਿਹੜੀ ਨਵੀਂ ਜਨਰੇਸ਼ਨ ਆ, ਉਹ ਇਹ ਹੈ ਕਿ ਨੇਕੀ ਕਰੋ ਦਰਿਆ 'ਚ ਪਾਓ। ਮਤਲਬ ਕਿ ਇਹ ਹੈਗਾ ਕਿ ਲੋਕੀ ਬਹੁਤ ਸੈਲਫਿਸ਼ ਹੋ ਗਏ ਆ, ਠੀਕ ਆ, ਆਪਣੇ ਘਰਦਿਆਂ ਨੂੰ ਨਹੀਂ ਪੁੱਛਦੇ। ਆਪਾਂ ਤਾਂ ਰੋਜ਼ ਡੀਲ ਕਰੀਦਾ ਜਿਹੜਾ ਉਹ ਹੈਗਾ। ਸੋ ਇਹ ਜਿਹੜੀ ਨਵੀਂ ਜਨਰੇਸ਼ਨ ਜੈਨਜ਼ੀ ਜਿਹੜੀ ਹੈਗੀ ਆ, ਉਹਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਠੀਕ ਆ। ਸੋ ਜਿਹੜੇ ਤੁਹਾਡੇ ਇਹ ਦੁੱਖ ਸੁੱਖ ਆਪਾਂ ਰੋਜ਼ ਹੀ ਸੁਣਦੇ ਰਹਿੰਦੇ। ਸੋ ਮਤਲਬ ਇਦਾਂ ਹੈਗਾ ਕਿ ਜਿਹੜੀ ਨਵੀਂ ਜਨਰੇਸ਼ਨ ਆ ਇਹ ਹੈਗੀ ਆ ਸੁਪਰ ਸੈਲਫਿਸ਼। ਕਿਉਂਕਿ ਇਹ ਇੰਟਰਨੈਟ ਤੇ ਪੜ੍ਹ ਲਓ ਤੁਸੀਂ ਸਾਰਾ ਉਹਨਾਂ ਦਾ। ਸੋ ਤੁਸੀਂ ਜਿਹੜੀ ਹੈਲਪ ਕਰਨੀ ਸੀ ਕਰਤੀ। ਤੁਹਾਡੇ ਲਈ ਬੈਸਟ ਇਹ ਹੈਗਾ ਕਿ ਇਹਨੂੰ ਭੁੱਲ ਜਾਓ ਤੇ ਆਪਣੀ ਲਾਈਫ 'ਚ ਅੱਗੇ ਮੂਵ ਔਨ ਕਰੋ। ਮੈਂ ਤੁਹਾਨੂੰ ਇਹ ਸਲਾਹ ਦਊਂਗਾ। ਬਾਕੀ ਪੰਗੇ ਵਧਾਣੇ ਆ, ਮਤਲਬ ਲੀਗਲੀ ਉਹ ਹੈਗਾ, ਐਂਡ 'ਚ ਉਹਨਾਂ ਦਾ ਕੁਝ ਹੋਣਾ ਨਹੀਂ। ਜਿਹਨੇ ਇੱਕ ਝੂਠ ਬੋਲਿਆ ਉਹਨੇ 10 ਹੋਰ ਬੋਲ ਦੇਣੇ ਆ, ਐਵੇਂ ਪ੍ਰੋਬਲਮ 'ਚ ਜਿਹੜਾ ਫਸੂਗੇ। ਜੀ, ਥੈਂਕ ਯੂ। ਰਣਜੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹ ਹੈ ਕਿ ਮੈਰਿਜ ਬੇਸ ਇੰਟਰਵਿਊ ਜੇ ਆਉਂਦੀ ਆ ਤੇ ਉਹ ਅੱਗੇ ਪਿੱਛੇ ਹੋ ਜਾਂਦੀ ਹੈ ਜੇ ਸਪਾਊਸ ਇੰਡੀਆ ਗਿਆ ਹੋਵੇ? ਹਾਂਜੀ, ਹੋ ਜਾਂਦੀ ਹੈ। ਤੁਸੀਂ ਰੀਸੈਟ ਕਰਾ ਸਕਦੇ ਹੋ ਉਹਨਾਂ ਨੂੰ ਆਪਣਾ ਰੀਜ਼ਨ ਦੇ ਕੇ, ਬਿਲਕੁਲ। ਤੇ ਭਾਜੀ ਮਤਲਬ ਪ੍ਰੋਸੈਸਿੰਗ ਟਾਈਮ ਕਿੰਨਾ ਹੈ ਜਦ ਤੋਂ ਆਪਾਂ ਫਾਈਲ ਕਰਦੇ ਹਾਂ? ਕਿੰਨੇ ਮਹੀਨਿਆਂ ਬਾਅਦ ਇੰਟਰਵਿਊ ਆ ਜਾਂਦੀ ਹੈ? ਇਹ ਤਾਂ ਹੁਣ ਤੁਸੀਂ ਆਪ ਡਿਲੇ ਵੀ ਕਰ ਰਹੇ ਆ ਤੇ ਪ੍ਰੋਸੈਸਿੰਗ ਟਾਈਮ ਵੀ ਕਰ ਰਹੇ ਆ, ਤਾਂ ਹੁਣ ਮਤਲਬ ਡਿਪੈਂਡ ਕਰਦਾ ਉਹਨਾਂ ਦੇ ਇੰਟਰਵਿਊ। ਕਈ ਵਾਰੀ ਉਹ ਮਲਟੀਪਲ ਵੀ ਲੈ ਲੈਂਦੇ ਆ। ਸੋ ਐਸ ਸੱਚ ਕੋਈ ਗਾਈਡਲਾਈਨ ਨਹੀਂ ਹੈਗੀ ਉਹਨਾਂ ਨੇ ਕਿ ਕਿੰਨੀ ਦੇਰ ਉਹਨਾਂ ਨੇ ਕਰਨੀ ਹੈ। ਬਟ ਔਨ ਐਵਰੇਜ ਜਿਹੜਾ ਹੈਗਾ USCIS ਦੀ ਵੈਬਸਾਈਟ ਤੇ ਤੁਸੀਂ ਜਾ ਸਕਦੇ ਆ, ਤੇ ਉਹਦੇ ਵਿੱਚ ਤੁਹਾਨੂੰ ਪ੍ਰੋਸੈਸਿੰਗ ਟਾਈਮ ਜਿਹੜਾ ਦਿਖ ਜਾਣਾ ਕਿ I-130 ਦਾ ਕਿੰਨਾ, 485 ਦਾ ਕਿੰਨਾ, ਕਿਹੜੇ ਸੈਂਟਰ ਦੇ ਵਿੱਚ। ਠੀਕ ਹੈ ਜੀ, ਥੈਂਕ ਯੂ ਭਾਈ ਜੀ। ਕੁਲਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਆ, ਇੱਕ ਮੈਂ ਕਿਹਾ ਜਿਹੜਾ 10,000 ਕੀ ਜ਼ਿਆਦਾ ਦੇਤਾ ਤੁਸੀਂ, ਵਿਚਾਰੇ ਨੂੰ ਡਰਾਤਾ। ਤੇ ਦੂਸਰੀ ਗੱਲ ਹੈ ਵੀ ਦੋ ਨਾਮਾਂ ਵਾਲੇ ਹੁਣ ਕੀ ਤੁਹਾਡੀ ਰਾਏ ਹੈ? ਕਈ ਤਿੰਨਾਂ ਵਾਲੇ ਵੀ ਹੈ, ਕਈਆਂ ਚੌਹਾਂ ਵਾਲੇ ਵੀ ਹੈਗੇ ਆ, ਤੇ ਇਹਦੇ ਬਾਰੇ ਮਾੜਾ ਜਿਹਾ ਚਾਨਣਾ ਪਾਇਓ। ਨਹੀਂ ਭਾਜੀ, ਡਰਾਇਆ ਤਾਂ ਨਹੀਂ, ਗੱਲ ਤਾਂ ਸਹੀ ਕੀਤੀ ਹੈ। ਕਿਉਂਕਿ
ਤੁਸੀਂ ਆਪ ਮਤਲਬ ਦੇਖੋ ਹੁਣ ਦੇਖੋ ਏਦਾਂ ਕਿ ਦੇਖੋ ਕੋਈ ਅੱਜ ਕੱਲ ਨਾ ਤੁਸੀਂ ਕੁਝ ਵੀ ਬੋਲ ਦੋ ਇੰਟਰਨੈਟ ਦੇ ਉੱਤੇ ਤੁਹਾਨੂੰ ਫੋਰ ਅਗੇਂਸਟ ਉਹਦੇ ਮਿਲਣਾ ਹੀ ਆ, ਜਿਹੜੀ ਮਰਜ਼ੀ ਚੀਜ਼ ਹੋਵੇ, ਡਜ਼ ਨਾਟ ਮੈਟਰ, ਠੀਕ ਹੈ। ਤੇ ਗੱਲ ਇਹ ਆ ਕਿ ਤੁਸੀਂ ਆਪ ਦੱਸੋ ਕਿ ਜਿਹੜਾ ਹੁਣ ਮੈਂ ਕਿਹਾ ਕੋਈ ਤੁਹਾਡੇ ਘਰ ਕੋਈ ਧੀ ਭੈਣ ਆ, ਤੁਸੀਂ ਉਹਨੂੰ ਮੈਂ ਕਿਹਾ ਪਹਿਲੀ ਗੱਲ ਏਦਾਂ ਦੇ ਬੰਦੇ ਨੂੰ ਕਹੋਗੇ ਜਿਹੜਾ ਖੁਦ $10,000 ਸਾਲ ਦੇ ਕਮਾ ਰਿਹਾ, ਜਾਂ ਉਹ ਜਿਹੜਾ ਆਪ ਹੀ ਨਹੀਂ, ਉਹ ਤਾਂ ਸਰਕਾਰ ਦੀ ਜਿਹਦਾ ਰੋਲ ਹੀ ਇਹੀ ਆ ਦੇਖਣਾ ਕਿ ਯਾਰ ਇਹ ਬੰਦਾ ਆਪਣੇ ਆਪ ਤੇ ਨਿਰਭਰ ਹੋ ਸਕਦਾ ਕਿ ਨਹੀਂ ਹੋ ਸਕਦਾ। ਜਿਹੜਾ ਹੁਣ ਅੰਕੜਾ ਹੀ 10,000 ਵਾਲਾ, ਤੁਸੀਂ ਮੈਨੂੰ ਦੱਸੋ ਕੋਈ ਕਾਮਨ ਸੈਂਸ ਹੀ ਇਹ ਨੇ ਜਿਹਦੇ ਆਪਣੇ ਨਹੀਂ ਭਾਈ ਬਿੱਲ ਮੀਟ ਹੁੰਦੇ, ਉਹਨੂੰ ਸਰਕਾਰ ਨੇ ਉਹੀ ਕਰਨਾ ਨਾ। ਇਹਦੇ ਚ ਸਹੀ ਗਲਤ ਵਾਲੀ ਤਾਂ ਕੋਈ ਗੱਲ ਹੀ ਨਹੀਂ, ਮੈਥ ਹੀ ਨਹੀਂ ਐਡ ਹੁੰਦਾ, ਰਾਈਟ। ਸੋ ਇਹਨੂੰ ਹੁਣ ਕਿਸੇ ਨੇ ਬੁਰਾ ਬਣਾਉਣਾ ਚੰਗਾ ਬਣਾਉਣਾ ਡਜ਼ ਨਾਟ ਮੈਟਰ। ਮੈਂ ਤਾਂ ਤੁਹਾਨੂੰ ਫੈਕਟ ਦੱਸ ਰਿਹਾ ਕਿ ਪਾਵਰਟੀ ਗਾਈਡਲਾਈਨ ਉਹਨਾਂ ਦੀ ਹੈਗੀ ਆ, ਉਹਨਾਂ ਨੇ ਅੰਕੜੇ ਕੱਢੇ ਹੋਏ ਆ ਕਿ ਮਿਨੀਮਮ ਤੋਂ ਮਿਨੀਮਮ ਰਹਿਣ ਲਈ ਇੰਨੇ ਪੈਸੇ ਤੁਹਾਨੂੰ ਚਾਹੀਦੇ ਆ, ਗਰੋਸਰੀ ਕਰਨ ਲਈ, ਉਹ ਕਰਨ ਲਈ, ਹੈਲਥ ਇੰਸ਼ੋਰੈਂਸ ਲਈ। ਉਹ ਜਿਹੜਾ ਬੰਦਾ ਆਪਣਾ ਨਹੀਂ ਕਰ ਸਕਦਾ ਉਹ ਦੂਜੇ ਦਾ ਕਿੱਦਾਂ ਕਰੂਗਾ, ਠੀਕ ਹੈ। ਉਹਨੂੰ ਉਹ ਵਿਆਹ ਕਿੱਦਾਂ ਕਰਾ ਸਕਦਾ $10,000 ਦੇ। ਐਨੀਵੇਜ਼ ਜਿਹੜਾ 2-3 ਨਾਮ ਵਾਲੇ ਆ ਭਾਜੀ, ਆਪਣਾ ਜੇ ਬੰਦੇ ਨੇ ਡਿਸਕਲੋਜ਼ ਕੀਤੇ ਹੋਏ ਆ ਆਲ ਗੁੱਡ, ਤੇ ਜੇ ਕਿਸੇ ਨੇ ਨਹੀਂ ਡਿਸਕਲੋਜ਼ ਕੀਤੇ ਹੋਏ ਤੇ ਉਹਨਾਂ ਦੀ ਪ੍ਰੋਬਲਮ ਹੈ ਨਾ। ਤੁਹਾਨੂੰ ਪਤਾ ਹੀ ਹੈ ਇਸ ਚੀਜ਼ ਦਾ, ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ। ਉਹ ਮੈਟਰ ਨਹੀਂ ਕਰਦਾ 2 ਜਾਂ 4, ਉਹ ਬਰਾਬਰ ਹੀ ਆ ਗੱਲ। ਹਾਂਜੀ, ਹੁਣ ਇਹ ਤਾਂ ਲੀਗਲੀ ਬੰਦੇ ਨੇ ਨਾਮ ਚੇਂਜ ਕੀਤਾ, ਭਾਵੇਂ 10 ਵਾਰੀ ਨਾਮ ਚੇਂਜ ਕਰ ਲਵੇ, ਮਤਲਬ ਉਹਨੂੰ ਅਗਲੇ ਨੂੰ ਡਿਸਕਲੋਜ਼ਰ ਦੇਣਾ ਪੈਣਾ ਕਿ ਭਾਈ ਆ ਮੇਰੇ 4 ਨਾਮ ਸੀਗੇ, 2 ਨਾਮ ਸੀਗੇ। ਤੇ ਜੇ ਕਿਸੇ ਨੇ ਇੱਕ ਅਸਾਈਲਮ ਲਾਇਆ, ਫੇਲ ਹੋ ਗਿਆ, ਉਹਦੇ ਕਰਕੇ ਉਹਨੇ ਨਾਮ ਚੇਂਜ ਕਰਕੇ, ਆਇਡੈਂਟੀਟੀ ਚੇਂਜ ਕਰਕੇ, ਦੂਜਾ ਉਹ ਫਰਾਡ ਹੋ ਗਈ ਚੀਜ਼ ਹੈ ਨਾ, ਉਹਨੂੰ ਉਹ ਇਨਵੈਸਟੀਗੇਟ ਕਰ ਰਹੇ ਆ। ਮਤਲਬ ਕਿ ਇਹਦੇ ਵਿੱਚ ਕੋਈ ਸਲਾਹ ਵਾਲਾ ਤਾਂ ਮਸਲਾ ਹੈ ਨਹੀਂਗਾ। ਇਹ ਤਾਂ ਬਸ ਉਹੀ ਹੈ ਕਿ ਜਿਹਨੂੰ ਉਹਨਾਂ ਨੇ ਫੜ ਲਿਆ ਕਿ ਤੁਸੀਂ ਇਹ ਫਰਾਡ ਕੀਤਾ ਵਾ, ਉਹ ਭਾਵੇਂ ਸਿਟੀਜ਼ਨ ਆ ਜਾਂ ਕੁਛ ਆ, ਉਹਦੀ ਇਹ ਡੀਨੈਚੁਰਲਾਈਜੇਸ਼ਨ ਪ੍ਰੋਸੀਡਿੰਗਾਂ ਜਿਹੜੀਆਂ ਲੈ ਕੇ ਆ ਰਹੇ ਆ। ਤੇ ਇਹ 1990 ਦੇ ਅਰਲੀ ਚੋਂ ਇਹ ਕੰਮ ਜਿਹੜੇ ਸੀਗੇ, ਸਿੰਪਲ ਚੀਜ਼ ਇਹ ਸੀਗੀ, ਉਦੋਂ ਚੱਲਦੇ ਹੁੰਦੇ ਸੀਗੇ ਇਹ ਕੰਮ। ਟੈਕਨੋਲੋਜੀਆਂ ਇੰਨੀਆਂ ਐਡਵਾਂਸ ਨਹੀਂ ਸੀਗੀਆਂ, ਕੰਪਿਊਟਰ ਇੰਨੇ ਸੀਗੇ ਨਹੀਂ। ਤੇ ਹੁਣ ਜਿਹੜਾ ਫਾਸਟ ਫਾਰਵਰਡ 2026 ਚ ਇਹ ਵਾਲੇ ਜਿਹੜੇ ਕ੍ਰਾਈਮ ਜਿਹੜੇ ਕੈਚ ਕਰਨੇ ਈਜ਼ੀ ਹੋ ਗਏ ਆ, ਤੇ ਜਿਹੜੀ ਸਰਕਾਰ ਆ ਉਹ ਵਿਲਿੰਗ ਹੈਗੀ ਇਹ ਕਰਨ ਲਈ। ਬਾਈਡਨ ਹੁਣੀ ਨਹੀਂ ਕਰਨਾ ਚਾਹੁੰਦੇ ਸੀਗੇ, ਤੇ ਹੁਣ 2-2.5 ਸਾਲਾਂ ਦੇ ਵਿੱਚ ਜਿਹੜੇ ਅਗਲੇ ਹੈਗੇ ਆ, ਉਹਦੇ ਵਿੱਚ ਜਿਹੜੇ ਬੰਦੇ ਫਸ ਗਏ, ਜਿਹੜੇ ਰਹਿ ਗਏ। ਮਤਲਬ ਕਿ ਦੈਟਸ ਹਾਊ ਇਟਸ ਗੋਣਾ ਗੋ ਡਾਊਨ। ਹਾਂਜੀ, ਅਗਲੇ ਕਾਲਰ ਸਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਆਪਣੀ ਭਤੀਜੀ ਆ, ਉਹ F1 ਸਟੂਡੈਂਟ ਇੱਥੇ ਆਈ ਸੀਗੀ, ਤੇ ਉਹਦਾ 2028 ਤੱਕ ਹੈਗਾ ਵੀਜ਼ਾ, ਸਟੱਡੀ ਕਰ ਰਹੀ ਆ। ਤੇ ਉਹਨੇ ਇੱਥੇ ਮੈਰਿਜ ਕੀਤੀ ਆ ਆਪਣੇ ਪਰਮਾਨੈਂਟ ਰੈਜ਼ੀਡੈਂਟ ਨਾਲ, ਤੇ ਅਜੇ I-130 ਅਪਰੂਵ ਨਹੀਂ ਹੋਈ, ਅਜੇ ਰਿਸੀਵ ਹੋਈ ਆ। ਤੇ ਉਹਨੂੰ ਹੁਣ 485 ਲਈ ਜਿਹੜਾ ਹੁਣ ਨਵਾਂ ਆਇਆ, ਉੱਥੇ ਇੰਡੀਆ ਜਾ ਕੇ ਉਹ ਕਰਨਾ ਚਾਹੁੰਦੀ ਹੈ, ਤੇ ਉਹਦੇ ਲਈ I-130 ਇੱਥੋਂ ਦੀ ਵਿਡਰਾ ਕਰਨੀ ਪਊਗੀ ਪਹਿਲਾਂ। ਨਹੀਂ ਇਹ ਕਿਹਨੇ ਸਲਾਹ ਦਿੱਤੀ ਭਾਈ? ਤੁਸੀਂ ਕਨਫਿਊਜ਼ ਕਰ ਗਏ, ਕਾਨੂੰਨ ਕਨਫਿਊਜ਼ ਕਰ ਗਏ ਤੁਸੀਂ। ਮਤਲਬ ਕਿ ਇੰਡੀਆ ਵਾਲੀ ਕੀ ਸਲਾਹ ਦਿੱਤੀ ਤੁਹਾਨੂੰ ਕਿਸੇ ਨੇ? ਵੀ ਉਹ ਜਿਹੜਾ ਉਹ ਪਿੱਛੇ ਜੇ ਆਇਆ ਸੀ ਨਾ, ਵੀ ਜਿਹੜਾ 485 ਚੇਂਜ ਆਫ ਸਟੇਟਸ ਆ, ਉਹ ਆਪਣੇ ਮੁਲਕ 'ਚ ਜਾ ਕੇ ਕਰਨਾ ਪੈਣਾ ਆ। ਕੀ ਗ੍ਰੀਨ ਕਾਰਡ ਵਾਲਾ ਸਟੂਡੈਂਟ ਵੀਜ਼ੇ ਵਾਲੇ ਨੂੰ ਪੱਕਿਆਂ ਕਰ ਸਕਦਾ? ਪਹਿਲਾ ਕੁਐਸਚਨ ਇਹਦੇ ਵਿੱਚ ਇਹ ਆ। ਹਾਂਜੀ, ਜੇ ਉਹ ਸਟੇਟਸ ਮੇਨਟੇਨ ਕਰ ਰਹੇ ਆ ਤਾਂ ਉਹ ਕਰ ਸਕਦੇ ਆ, ਬਿਲਕੁਲ, ਕਿਉਂ ਨਹੀਂ ਕਰ ਸਕਦੇ ਹੈਗੇ। ਤੇ ਕੀ ਉਹ ਫਿਰ ਇੱਥੇ ਬੈਠੇ ਚੇਂਜ ਆਫ ਸਟੇਟਸ ਕਰ ਸਕਦੇ ਆ ਕਿ ਉਹਨਾਂ ਨੂੰ ਉੱਥੇ ਜਾਣਾ ਪਊਗਾ? ਕਰ ਸਕਦੇ ਆ। ਇਹਨਾਂ ਨੂੰ ਆਪਣਾ ਜਿਹੜਾ ਸੀਗਾ ਆਪਣੀ ਹੁਣ ਜਿਹੜਾ ਵੀਜ਼ਾ ਬੁਲੇਟਿਨ ਦੇ ਹਿਸਾਬ ਨਾਲ ਜਾਣਾ ਪੈਣਾ ਭਾਜੀ। ਤੁਸੀਂ ਆਪਣੇ ਨਾ ਵਕੀਲ ਨਾਲ ਪਹਿਲੀ ਗੱਲ ਇਹ ਸਲਾਹ ਕਰੋ ਕਿ ਰਿਸਕ ਵਗੈਰਾ ਦੇ ਕੀ ਹੈਗੇ ਆ। ਤੁਹਾਨੂੰ ਸਲਾਹ ਜਿਹੜੀ ਸਹੀ ਨਹੀਂ ਦਿੱਤੀ, ਮਤਲਬ ਇਹ ਥੋੜੀ ਜਿਹੀ ਲੰਬੀ ਐਡਵਾਈਸ ਜਿਹੜੀ ਹੋ ਜਾਣੀ ਆ। ਤੇ ਬੇਸਿਕਲੀ ਉਹ ਇੱਥੇ ਰਹਿ ਕੇ ਵੀ ਕਰ ਸਕਦੇ ਆ, ਪ੍ਰੋਵਾਈਡਡ ਉਹਨਾਂ ਨੂੰ ਰਿਸਕ ਜਿਹੜੇ ਪਤਾ ਹੋਣ। ਬਾਕੀ ਇਹ ਹੈ ਕਿ ਜਿਹੜੀਆਂ ਲਿਟੀਗੇਸ਼ਨ ਵਗੈਰਾ ਜਿਹੜੀ ਚੱਲਦੀ ਰਹਿੰਦੀ ਹੈ, ਐਜ਼ ਲੌਂਗ ਐਜ਼ ਜੇ ਉਹ ਆਪਣਾ ਸਟੇਟਸ ਮੇਨਟੇਨ ਕਰ ਰਹੀ ਹੈ, ਔਰ ਤੇ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਇਹਦੇ ਵਿੱਚ। ਨਹੀਂ, ਸਟੇਟਸ ਤਾਂ ਅਜੇ 2028 ਤੱਕ ਹੈਗੀ ਆ, ਤੇ ਉਹ ਸਟੂਡੈਂਟ ਅਜੇ ਪੜ੍ਹ ਰਹੀ ਆ ਜਿੱਥੇ ਉਹ। ਪਰ ਇਹ ਆ ਵੀ ਉਹ ਬਾਅਦ ਚ ਜੇ 485 ਦੀ ਐਲੀਜੀਬਲ ਹੈ ਹੁਣ ਕਰਨ ਲਈ ਅਪਲਾਈ ਐਜ਼ ਪਰ ਵੀਜ਼ਾ ਬੁਲੇਟਿਨ, ਪਰ ਉਹ ਜੇ ਉਹਨਾਂ ਡਿਨਾਈ ਕਰ ਦਿੱਤਾ ਤੇ ਫਿਰ ਕੀ ਹੋਊਗਾ? ਉਹਦਾ ਚੱਕਰ ਆ। ਡਿਨਾਈ ਕਰਤਾ ਤੇ ਫਿਰ ਭਾਜੀ ਐਮਬੈਸੀ ਚ ਉੱਥੇ ਤਦ ਤੱਕ ਨੰਬਰ ਆ ਜਾਣਾ, ਉੱਥੇ ਕਰ ਲਾਂਗੇ ਫਿਰ। ਉਸ ਕੇਸ ਚ I-130 ਇਹੋ ਰਹੂਗਾ ਜਾਂ ਫਿਰ ਇਹੀ ਰਹਿਣਾ? ਉੱਥੇ ਜਾ ਕੇ ਅਪਲਾਈ ਕਰ I-130 ਇਹੀ ਰਹਿਣਾ। ਤੁਹਾਨੂੰ ਇੱਕ ਪਟੀਸ਼ਨ ਹੁੰਦੀ ਹੈ 824, ਉਹ ਫਾਈਲ ਕਰਨੀ ਪੈਣੀ ਉਹਨੂੰ ਉੱਥੇ ਭੇਜਣ ਲਈ। ਐਡਰੈਸ ਉਹਦੇ ਚ ਇੱਥੋਂ ਦੇ ਆ, ਤੇ ਉਹ ਫਿਰ ਉੱਥੋਂ ਦੇ ਐਡਰੈਸ ਚੇਂਜ ਕਰਨ ਲਈ ਕੋਈ ਚੇਂਜ ਕਰਨਾ ਪੈਣਾ, ਕੋਈ ਉਹਨਾਂ ਸਪਲੀਮੈਂਟ ਦੇਣੀ ਪੈਣੀ ਕੋਈ? ਉਹ ਤਾਂ ਉਦੋਂ ਦੀ ਕੇਸ ਆ ਨਾ, ਵੀ ਜੇ ਉਦਾਂ ਹੋਇਆ, ਜੇ ਰਿਜੈਕਟ ਹੋ ਚੁੱਕਾ ਆ ਜਾਂ ਜੇ ਅਜੇ ਜੇ ਦੇ ਹਿਸਾਬ ਨਾਲ? ਨਹੀਂ, ਅਜੇ ਅਪਲਾਈ ਨਹੀਂ ਕੀਤਾ। ਅੱਛਾ, ਤੁਸੀਂ ਫਿਰ ਜ਼ਿਆਦਾ ਦੂਰ ਲੰਘ ਗਏ ਆ। ਤੁਸੀਂ ਭਾਜੀ ਇਹਦੇ ਵਿੱਚ ਨਾ ਵਕੀਲ ਹਾਇਰ ਕਰੋ। ਇਹ ਫਾਰਮਾਂ ਚ ਕਿੱਥੇ ਫਸਦੇ, ਜਿਹਨਾਂ ਦੇ ਕੰਮ ਉਹਨਾਂ ਨੂੰ ਕਰ ਲੈਣ ਦਿਓ, ਇੰਨੀ ਟੈਨਸ਼ਨ ਨਾ ਲਓ ਤੁਸੀਂ। ਇੱਥੇ ਵੀ ਆਪਸ਼ਨ ਹੈਗੀ, ਉੱਥੇ ਵੀ ਆਪਸ਼ਨ ਹੈਗੀ ਆ, ਠੀਕ ਹੈ। ਸੋ ਇਹ ਕੋਈ ਐਡਾ ਰਾਕਟ ਸਾਇੰਸ ਨਹੀਂ ਹੈਗੀ। ਜੇ ਅਗਲੀ ਸਟੇਟਸ ਮੇਨਟੇਨ ਕਰ ਰਹੀ ਹੈ ਨਾ, ਕੋਈ ਚੱਕਰ ਨਹੀਂ ਹੈਗਾ ਇਹਦੇ ਵਿੱਚ। ਠੀਕ ਹੈ। ਨਾਲੇ ਪਹਿਲੀ ਗੱਲ ਇਹ ਆ ਵੀ ਉਹ ਟਰਾਈ ਕਰਕੇ ਦੇਖੋ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਚੀਜ਼ਾਂ ਦੇ ਵੱਲ ਨੂੰ ਉਦੋਂ ਵਾਹ ਪਿਆ ਜਾਣੀਏ। ਸੋ ਪਹਿਲਾਂ ਜ਼ਿਆਦਾ ਇੰਨੀ ਦੂਰ ਦੀ ਨਾ ਸੋਚੋ, ਬੰਦਾ ਕਈ ਵਾਰੀ ਰਹਿ ਹੀ ਜਾਂਦਾ ਸੋਚਦਾ ਜੀ।
ਤੇ ਅਗਲੇ ਆਪਣੇ ਕਾਲਰ ਨੇ ਭਗਵਾਨ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਸਰ, ਮੈਂ USA ਸਿਟੀਜ਼ਨ ਆ ਭਾਜੀ, ਤੇ ਮੈਂ 2020 ਦੇ ਵਿੱਚ ਕਿਸੇ ਦਾ ਬੌਂਡ ਭਰਿਆ ਸੀ ਤੇ ਉਹਦਾ ਕੀ ਹੱਲ ਹੋ ਸਕਦਾ ਜੀ? ਪੈਸੇ ਤੇ ਕਿਸੇ ਵਾਪਸ ਕੀਤੇ ਨਹੀਂ, ਉਹ ਮੈਨੂੰ ਬੌਂਡ ਵਾਪਸ ਆ ਸਕਦਾ? ਹਾਂਜੀ, ਤੁਹਾਨੂੰ ਹੀ ਵਾਪਸ ਆਉਣਾ ਜੇ ਤੁਸੀਂ ਪੈਸੇ ਕੀਤੇ ਆ, ਪਰ ਉਹਦੀ ਸ਼ਰਤ ਇਹ ਹੈ ਕਿ ਜਾਂ ਬੰਦਾ ਜਾਂ ਤਾਂ ਉਹਦਾ ਕੇਸ ਗ੍ਰਾਂਟ ਹੋਣਾ ਚਾਹੀਦਾ ਹੈ ਨਾ, ਤੇ ਜਾਂ ਫਿਰ ਉਹ ਅਮਰੀਕਾ ਛੱਡ ਕੇ ਜਾਣਾ ਚਾਹੀਦਾ। 2 ਹਾਲਾਤਾਂ 'ਚ ਆਉਣਾ ਵਾਪਸ। ਅੱਛਾ ਜੀ, ਗੱਲ ਮਤਲਬ ਓਦਾਂ ਨਹੀਂ ਕੁਛ ਹੋ ਸਕਦਾ? ਮਤਲਬ ਉਹ ਤੁਸੀਂ ਨਹੀਂ, ਓਦਾਂ ਵੀ ਹੋ ਸਕਦਾ। ਤੁਸੀਂ ਜਾ ਕੇ ਉਹਨਾਂ ਨੂੰ ਆਪਣਾ ਬੌਂਡ ਵਾਪਸ ਵਿਡਰਾਅ ਕਰ ਸਕਦੇ ਆ, ਤੇ ਉਹ ਫਿਰ ਆਪਣਾ ਜਿਹੜਾ ਬੰਦਾ ਉਹਨੂੰ ਚਿੱਠੀ ਭੇਜੂਗੇ ਕਿ ਭਾਈ ਜਾਂ ਤੈਨੂੰ ਅਰੈਸਟ ਕਰ ਲੈਣਾ, ਜਾਂ ਦੂਜਾ ਜਿਹੜਾ ਗਰੰਟਰ ਸ਼ੰਟਰ ਦੇ ਬੌਂਡ ਆਪਣਾ ਵਾਪਸ ਲੈ ਸਕਦੇ ਆ ਤੁਸੀਂ ਜਾ ਕੇ। ਪਰ ਉਹ ਬੰਦੇ ਲਈ ਦਿੱਕਤਾਂ ਹੋ ਜਾਣੀਆਂ। ਹਾਂਜੀ, ਦਿੱਕਤ ਉਹ ਦੂਜੇ ਮੁੰਡੇ ਲਈ ਦਿੱਕਤ ਹੋ ਜੂਗੀ, ਉਹ ਬੰਦੇ ਦੇ ਲਈ ਜਿਹਦਾ ਬੌਂਡ ਤੁਸੀਂ ਭਰਿਆ। ਪਰ ਜਿਹੜਾ ਦੂਜਾ ਮੁੰਡਾ ਵੀ ਹੈ, ਨਾ, ਦੂਜੇ ਮੁੰਡੇ ਵੀ ਕਈ ਸੁਣਦੇ ਆਪਾਂ ਨੂੰ, ਭਾਈ ਤੁਸੀਂ ਉਹ ਦਿੱਕਤਾਂ 'ਚ ਨਾ ਫਸੋ। ਜਿਹੜਾ ਭਾਜੀ ਤੁਸੀਂ ਪਹਿਲੀ ਗੱਲ ਬੌਂਡ ਨੂੰ ਜਿਹੜਾ ਸੀਗਾ ਵਿਡਰਾਅ ਕਰ ਸਕਦੇ ਆ ਜਾ ਕੇ, ਕਿ ਮੈਂ ਵਾਪਸ ਲੈਣਾ, ਠੀਕ ਹੈ, ਮੈਨੂੰ ਬੰਦੇ ਤੇ ਇਤਬਾਰ ਨਹੀਂ ਹੈਗਾ, ਤੁਸੀਂ ਵਾਪਸ ਲੈ ਸਕਦੇ ਆ। ਜਿਹੜਾ ਭਾਈ ਦੂਸਰਾ ਵਾਲਾ ਮੁੰਡਾ ਹੈ ਨਾ, ਉਹ ਤੁਹਾਨੂੰ ਯਾਰ ਇਹ ਹੈਗਾ ਕਿ ਉਹ ਤੁਹਾਨੂੰ ਡਿਟੇਨ ਵੀ ਕਰ ਸਕਦੇ ਆ ਕਿ ਬੌਂਡ ਤੇਰਾ ਵਾਪਸ ਹੋ ਗਿਆ, ਚੱਲ ਵਾਪਸ ਹੋ। ਤੁਹਾਡਾ ਯਾਰ ਜੇ ਉਹਨਾਂ ਨਾਲ ਗੱਲਬਾਤ ਜਿਹੜੀ ਸੀਗੀ ਬੌਂਡ ਬੂੰਡ ਵਾਲੀ, ਤੁਸੀਂ ਜੇ ਤੁਹਾਡੇ ਉਹਨਾਂ ਨਾਲ ਹੋਈ ਹੈ ਗੱਲਬਾਤ, ਤੁਸੀਂ ਯਾਰ ਉਹਨਾਂ ਦੇ ਪੈਸੇ ਪੂਸੇ ਦਿਓ ਪੂਰਾ, ਕਿਉਂ ਤੁਸੀਂ ਇਹ ਚੱਕਰਾਂ 'ਚ ਪੈਣਾ? ਤੇ ਭਾਜੀ ਤੁਸੀਂ ਜੇ ਤੁਹਾਨੂੰ ਲੱਗਦਾ ਤੁਹਾਡੇ ਨਾਲ ਧੱਕਾ ਉਹਨਾਂ ਨੇ ਕੀਤਾ, ਤੁਸੀਂ ਜਾ ਕੇ ਬੌਂਡ ਆਪਣਾ ਵਾਪਸ ਲੈ ਸਕਦੇ ਆ। ਸਿੱਧੀ ਜੀ ਗੱਲ। ਧੱਕਾ ਕੀਤਾ ਜੀ ਐਕਚੁਅਲੀ ਮੇਰੇ ਫਰੈਂਡ ਦਾ। ਨਹੀਂ, ਸਾਨੂੰ ਸਟੋਰੀ ਦੱਸਣ ਦੀ ਨਹੀਂ ਲੋੜ, ਤੁਸੀਂ ਸਲਾਹ ਮੰਗੀ ਆ, ਸਲਾਹ ਤੁਹਾਨੂੰ ਦੱਸਦੀ ਆ, ਸੋ ਆਪਾਂ ਸਟੋਰੀ ਨਹੀਂ ਸੁਣਨੀ, ਕਿਉਂਕਿ ਸਟੋਰੀ ਇੱਕ ਪਾਸੇ ਦੀ ਆ, ਫਿਰ ਉਹ ਦੂਜੇ ਦੀ ਵੀ ਸੁਣਨੀ ਪੈਣੀ ਆ, ਤੇ ਟਾਈਮ ਆਪਣੇ ਕੋਲ ਨਾਲ ਜਿਹੜਾ ਉਹ ਨਹੀਂ ਹੁੰਦਾ। ਥੈਂਕ ਯੂ। ਬਾਕੀ ਜਿਹੜੀ ਸਲਾਹ ਤੁਹਾਨੂੰ ਮਿਲ ਗਈ ਆ ਜੀ। ਜੀ ਤੁਹਾਨੂੰ ਆਪਸ਼ਨ ਦੇ ਦਿੱਤੀ ਕਿ ਤੁਸੀਂ ਆਪਣੀ ਜਾ ਕੇ ਬੌਂਡ ਜਿਹੜਾ ਵਾਪਸ ਉਹਨੂੰ ਕਹਿ ਸਕਦੇ ਆ ਕਿ ਮੈਂ ਵਾਪਸ ਲੈਣਾ, ਤੇ ਇਹਨਾਂ ਜਿਹੜਾ ਬੰਦਾ ਦੂਜੇ ਦੀਆਂ ਦਿੱਕਤਾਂ ਵਧੂਗੀਆਂ। ਤੇ ਸੇਮ ਚੀਜ਼ ਹੈਗੀ ਯਾਰ, ਆਪਸ 'ਚ ਕਮਿਊਨਿਟੀ 'ਚ ਮਤਲਬ ਰਲ ਮਿਲ ਕੇ ਚੱਲਿਆ ਕਰੋ। ਜੇ ਕੋਈ ਤੁਹਾਡੀ ਬਾਂਹ ਫੜਦਾ ਵਾ, ਦੋਨੋਂ ਪਾਸੇ ਜਿਹੜੀ ਇਹ ਗੱਲ ਜਿਹੜੀ ਆ ਜਾਂਦੀ ਹੈ। ਹੱਥ ਨੂੰ ਹੱਥ ਹੁੰਦਾ ਹੈ ਜੀ। ਇਹ ਤਾਂ ਜੇ ਕੋਈ ਅੱਗੋਂ ਚੰਗਾ ਤਾਂ ਅਗਲੇ ਨਾਲ ਵੀ ਚੰਗਾ ਵਤੀਰਾ ਕਰੋ, ਤੁਸੀਂ ਵੀ ਚੰਗੇ ਰਹੋ ਤੇ ਉਹ ਵੀ ਚੰਗਾ ਰਵੇ, ਤਾਂ ਹੀ ਮਦਦ ਹੁੰਦੀ ਆ ਜੀ। ਬਿਲਕੁਲ। ਰੇਸ਼ਮ ਜੀ, ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਮੇਰੇ। ਸਤਿ ਸ਼੍ਰੀ ਅਕਾਲ ਜੀ। ਮੈਂ ਰੇਸ਼ਮ ਸਿੰਘ ਬੋਲ ਰਿਹਾ ਫਰੈਜ਼ਨੋ ਤੋਂ। ਮੇਰਾ ਕੁਐਸਚਨ ਸੀਗਾ ਭਾਜੀ ਨੂੰ ਵੀ ਅਸੀਂ 2014-15 ਦੇ ਵਿੱਚ ਸਿਟੀਜ਼ਨ ਹੋਏ ਸੀਗੇ ਨਾ। ਮੇਰੇ ਮਮ ਡੈਡ ਤੇ ਮੇਰੇ ਸੱਸ ਸਹੁਰਾ ਦੋਵੇਂ ਇੱਥੇ ਆ ਗਏ ਸੀਗੇ। ਲਾਸਟ ਈਅਰ ਮੇਰੇ ਸਹੁਰੇ ਦੀ ਡੈਥ ਹੋ ਗਈ ਸੀਗੀ, ਤੇ ਮੇਰੇ ਮਮ ਡੈਡ ਹੁਣ ਇੰਡੀਆ ਗਏ ਹੋਏ ਆ। ਉਹਨਾਂ ਦੀ ਅਗਸਤ ਤੱਕ ਉਹਨਾਂ ਨੂੰ ਸਾਲ ਹੋ ਜਾਣਾ, ਪਰ ਮੇਰੀ ਮਾਤਾ ਦੇ ਆਪਰੇਸ਼ਨ ਹੋਣੇ 1-2 ਹਨਾ, ਤੇ ਮੈਂ ਉਹਨਾਂ ਦਾ ਵਧਾ ਸਕਦਾ ਉਹਨਾਂ ਦਾ ਮੈਂ ਵੀਜ਼ਾ? ਭਾਜੀ ਇਹਦੇ ਵਿੱਚ ਨਾ ਮਤਲਬ ਹੁਣ ਤੁਸੀਂ ਰੀ-ਐਂਟਰੀ ਮਤਲਬ ਤੁਸੀਂ ਉਹ ਗ੍ਰੀਨ ਕਾਰਡ ਹੋਲਡਰ ਹੈਗੇ ਆ ਉਰੇ ਦੇ? ਹਾਂਜੀ, ਗ੍ਰੀਨ ਕਾਰਡ ਹੋਲਡਰ। ਪਹਿਲਾਂ ਮੇਰੇ ਕੋਲ 2 ਸਾਲ ਲਾ ਕੇ ਗਏ ਆ, ਫਿਰ 1 ਸਾਲ ਲਾ ਕੇ ਗਏ ਆ, ਹੁਣ ਦੁਬਾਰਾ। ਇਹਦੇ ਵਿੱਚ ਤੁਸੀਂ ਕਹਿ ਰਹੇ ਕਿ ਕੋਈ ਸਿਨੈਰੀਓ ਨਹੀਂ ਹੈਗਾ ਕਿ ਉਹ ਵਾਪਸ ਆ ਸਕਣ ਸਾਲ ਤੋਂ ਪਹਿਲਾਂ? ਹਾਂਜੀ, ਮੈਂ ਪਹਿਲਾਂ ਹੀ ਸਲਾਹ ਤੁਹਾਨੂੰ ਇਹ ਦਊਂਗਾ ਕਿ ਜੇ ਉਹ ਆ ਸਕਦੇ ਆ, ਭਾਵੇਂ ਹੱਥ ਲਾ ਕੇ ਜਾਣ ਵਾਲੀ ਗੱਲ ਹੁੰਦੀ ਆ, ਤਾਂ ਇੱਕ ਵਾਰੀ ਆ ਕੇ ਚੱਲ ਜਾਣ ਜੇ ਕਰ ਸਕਦੇ ਆ ਉਹ ਏਦਾਂ, ਠੀਕ ਹੈ। ਉਹਨਾਂ ਚੀਜ਼ਾਂ ਸਿੰਪਲ ਰਹਿੰਦੀਆਂ ਹੈਗੀਆਂ। ਜੇ ਉਹ ਏਦਾਂ ਨਹੀਂ ਕਰ ਸਕਦੇ ਹੈਗੇ ਤਾਂ ਆਪਣੇ ਡਾਕੂਮੈਂਟੇਸ਼ਨ ਜਿਹੜੀ ਭਰਪੂਰ ਰੱਖਣ। ਉਹ ਦੋ ਚੀਜ਼ਾਂ ਦੀ ਡਾਕੂਮੈਂਟੇਸ਼ਨ ਚਾਹੀਦੀ ਹੈ। ਇੱਕ, ਕੀ ਮਜਬੂਰੀ ਪੈ ਗਈ ਸੀਗੀ, ਬੰਦਾ ਉੱਥੇ ਕਿਉਂ ਫਸ ਗਿਆ, ਪਹਿਲੀ ਚੀਜ਼। ਆਪਰੇਸ਼ਨ ਵਾਲਾ ਸਾਰਾ ਉਹ ਕੀ ਐਮਰਜੈਂਸੀ ਪੈ ਗਈ ਸੀਗੀ, ਕਦੋਂ ਐਮਰਜੈਂਸੀ ਪਈ, ਪਹਿਲਾ ਪਲਾਨ ਕਦੋਂ ਸੀਗਾ ਵਾਪਸ ਆਉਣ ਦਾ, ਰਿਟਰਨ ਟਿਕਟ, ਇਹ ਉਹ ਸਾਰਾ। ਇਹਦੇ ਨਾਲ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਇੱਥੇ ਬੈਂਕ ਖਾਤਾ ਚੱਲਦਾ, ਫੋਨ ਬਿੱਲ ਚੱਲਦੇ ਆ। ਕੁਛ ਨਹੀਂ ਚੱਲਦਾ ਜਿੱਥੇ, ਕੋਈ ਅਸੀਂ ਬੈਨੀਫਿਟ ਨਹੀਂ ਲੈਤਾ ਉਹਨਾਂ ਦਾ ਅੱਜ ਤੱਕ। ਨਹੀਂ, ਇਹ ਹੋਰ ਚੀਜ਼ ਆ, ਬੈਨੀਫਿਟ ਦੀ ਨਹੀਂ ਗੱਲ ਕਰਦੇ। ਬੈਨੀਫਿਟ ਦੀ ਮੈਂ ਤਾਂ ਤੁਹਾਨੂੰ ਨਾ ਇਹ ਦੱਸਣਾ ਹੁੰਦਾ ਕਿ ਘਰ-ਬਾਰ ਇੱਥੇ ਆ, ਤੁਹਾਡੀ ਜ਼ਿੰਦਗੀ ਇੱਥੇ ਵੀ ਹੈਗੀ ਆ, ਉਹ ਦਿਖਾਉਣੀ ਇੱਥੇ ਹੈ। ਤੇ ਪਹਿਲੀ ਗੱਲ ਤਾਂ ਇਹੀ ਆ ਕਿ ਆਪਣਾ ਜੇ ਬੰਦਾ ਇੱਥੇ ਦਾ, ਉਹ ਇੰਡੀਆ ਜਾ ਕੇ ਕਿਉਂ ਇਲਾਜ ਕਰਾ ਰਿਹਾ, ਰਾਈਟ? ਮਤਲਬ ਇੱਥੇ ਹੁਣ ਇਲਾਜ ਵੀ ਬੈਟਰ ਆ, ਠੀਕ ਹੈ ਕਿ ਨਹੀਂ? ਤੇ ਹੁਣ ਇਹਦੇ ਵਿੱਚ ਜੇ ਮੰਨ ਲਓ ਜੋ ਹੈ ਸੋ ਹੈ, ਮਤਲਬ ਕਿ ਤੁਸੀਂ ਐਂਡ ਆਫ ਦਾ ਡੇ ਤੁਹਾਨੂੰ ਜਸਟੀਫਾਈ ਕਰਨਾ ਪੈਣਾ ਕਿ ਮਜਬੂਰੀ ਖਾਤਰ ਉੱਥੇ ਫਸੇ ਸੀਗੇ। ਤੇ ਹਾਂਜੀ ਭਾਜੀ, ਜਦੋਂ ਸੌਰੀ ਮੈਂ ਤੁਹਾਡੀ ਗੱਲ ਵਿੱਚ, ਉਹ ਜਦੋਂ ਗਏ ਉਹਨਾਂ ਦਾ ਮੈਡੀਕਲ ਨਹੀਂ ਸੀ ਹਲੇ ਆਏ ਕਾਰਡ, ਹਨਾ, ਤਾਂ ਕਰਕੇ ਉਹਨਾਂ ਨੂੰ ਉੱਥੇ ਹੁਣ ਮਜਬੂਰੀ ਦੇ ਵਿੱਚ ਇੰਸ਼ੋਰੈਂਸ ਨਹੀਂ ਸੀ ਉਦੋਂ, ਮਤਲਬ ਜਦੋਂ ਗਏ ਇੱਥੋਂ। ਹਾਂਜੀ, ਓਕੇ, ਹਾਂਜੀ, ਤੁਸੀਂ ਇਹ ਚੀਜ਼ ਦੱਸ ਸਕਦੇ ਆ। ਤੇ ਦੇਖੋ, ਆਪਾਂ ਇਹਦੇ ਵਿੱਚ ਕਈ ਵਾਰੀ ਦੇਖਦੇ ਆ ਕਿ ਲੀਨੀਅੰਸੀ ਵੀ ਵਰਤ ਲੈਂਦੇ ਆ। ਕਈ ਵਾਰੀ 1.5 2 ਸਾਲ ਵਾਲੇ ਕਈ ਵਾਰੀ ਆਣ ਦਿੰਦੇ ਆ, ਕਈ ਵਾਰੀ ਨਹੀਂ ਵੀ ਆਣ ਦਿੰਦੇ ਆ। ਤੇ ਉਹਦੇ ਵਿੱਚ ਫਿਰ ਇੱਕ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਹੁੰਦਾ, ਉਹ ਲੈਣਾ ਪੈਂਦਾ ਹੈਗਾ,
ਜਾਂ ਫਿਰ ਐਂਡ ਆਫ ਦਾ ਡੇ ਤੁਸੀਂ ਉਹਨਾਂ ਨੂੰ ਰੀਕੁਆਲੀਫਾਈ ਕਰ ਸਕਦੇ ਆ। ਕੋਈ ਐਡੀ ਬਿਗ ਡੀਲ ਤਾਂ ਨਹੀਂ ਹੈਗੀ, ਕਿਉਂਕਿ ਤੁਸੀਂ ਸਿਟੀਜ਼ਨ ਆ, ਉਹਨਾਂ ਨੇ ਕੋਈ ਬੈਨੀਫਿਟ ਲਿਆ ਨਹੀਂ ਹੈਗਾ। ਤੇ ਮਤਲਬ ਹੋਪਫੁਲੀ ਜਿਹੜੀ ਸਰਕਾਰ ਸੀਗੀ, ਜਦੋਂ ਇਹ ਵਾਪਸ ਆਣ ਆਪਣੇ ਪੇਪਰ ਵਰਕ ਲੈ ਕੇ ਆਣ 에ਅਰਪੋਰਟ ਤੇ, ਸਪੈਸ਼ਲੀ ਜਿਹੜਾ ਸੀਗਾ ਸੈਨ ਫਰਾਂਸਿਸਕੋ ਚ ਪੁੱਛਗਿੱਛ ਘੱਟ ਆ ਤੇ ਉਹ ਚੀਜ਼ ਨੂੰ ਸਮਝਦੇ ਆ, ਆਨਸਰ ਦੇਣ ਜੋਗੇ ਹੋਣ, ਉਹ ਉਹਨਾਂ ਨੂੰ ਪਤਾ ਹੋਵੇ ਵੀ ਉਹ। ਹਾਂਜੀ, ਤੁਸੀਂ ਨਾਲ ਉਹਨਾਂ ਦੇ ਟਰੈਵਲ ਕਰ ਲਿਓ ਜੇ ਬਾਹਲੀ ਗੱਲ ਈਜ਼ੀ ਹੋ ਜਾਂਦਾ। ਤੇ ਕਈ ਵਾਰੀ ਉਹ ਇਦਾਂ ਕਰਦੇ ਆ ਕਿ ਉਹ ਤੁਹਾਨੂੰ ਟੂਰਿਸਟ ਵੀਜ਼ਾ ਦੇ ਦਿੰਦੇ ਆ ਐਂਟਰੀ, ਤੇ ਬੰਦਾ ਦੁਬਾਰਾ ਰੀਕੁਆਲੀਫਾਈ ਕਰ ਸਕਦਾ ਹੁੰਦਾ। ਸੋ ਆਪਸ਼ਨਾਂ ਤਾਂ ਤੁਹਾਡੇ ਕੋਲ ਹੈਗੀਆਂ ਇਹਦੇ ਵਿੱਚ। ਜੀ, ਥੈਂਕ ਯੂ ਸੋ ਮਚ। ਓਕੇ ਜੀ, ਮਿਹਰਬਾਨੀ। ਤਰਲੋਚਨ ਜੀ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ US ਸਿਟੀਜ਼ਨ ਹਾਂ ਜੀ। ਮੇਰੇ ਮਦਰ ਗ੍ਰੀਨ ਕਾਰਡ ਹੋਲਡਰ ਸੀਗੇ, ਉਹ 2019 ਚ ਚਲੇ ਗਏ ਸੀਗੇ। ਉਹਨਾਂ ਦਾ ਗ੍ਰੀਨ ਕਾਰਡ ਤਾਂ ਅਜੇ 27 ਤੱਕ ਵੈਲਿਡ ਆ, ਜਿੱਦਾਂ ਹੁਣ ਪਿਛਲੇ ਕਾਲਰ ਨੇ ਦੱਸਿਆ। ਤਾਂ ਉਹਨਾਂ ਦਾ ਰਿਟਰਨਿੰਗ ਰੈਸੀਡੈਂਟ ਵੀਜ਼ਾ ਤਾਂ ਮੈਨੂੰ ਲੱਗਦਾ ਕਿ ਔਖਾ ਹੋਣਾ ਹੈ। ਉੱਦਾਂ ਸੀ ਉਹਨਾਂ ਦੇ ਇੱਥੇ ਉਹ ਇੰਪਲੋਇਡ ਰਹੇ ਆ US ਦੇ ਵਿੱਚ ਆਲ ਦਾ ਟਾਈਮ, ਐਂਡ ਉਹ ਟੈਕਸ ਵਗੈਰਾ ਵੀ ਫਾਈਲ ਕਰਦੇ ਰਹੇ ਆ ਇੰਡੀਆ 'ਚੋਂ ਹੀ। ਐਂਡ ਹੁਣ ਮੈਂ ਜਦ ਉਹਨਾਂ ਲਈ ਗ੍ਰੀਨ ਕਾਰਡ ਲਈ ਦੁਬਾਰਾ ਅਪਲਾਈ ਕਰਾਂ ਤਾਂ ਕਿੰਨੀ ਦੇਰ ਹੋ ਗਈ ਉਹਨਾਂ ਨੂੰ ਐਗਜ਼ਿਟ ਕੀਤੇ ਹੋਏ? 2019 ਚ ਗਿਆ ਸੀ ਭਾਜੀ। ਅੱਛਾ, ਟਾਈਮ ਥੋੜਾ ਜਿਹਾ ਜ਼ਿਆਦਾ। ਤੇ ਆਈ ਡੋਂਟ ਨੋ ਕਿ ਉਹਨਾਂ ਨੇ ਟਰਾਈ ਕਰਨਾ ਕਿ ਨਹੀਂ ਕਰਨਾ। ਵਾਟ ਆਈ ਰეკਮੈਂਡ ਇਜ਼ ਕਿ ਕਈ ਜਿਹੜੇ ਕੰਟਰੀ ਹੁੰਦੇ ਨਾ, ਜਿੱਦਾਂ ਦੁਬਈ ਵਗੈਰਾ, ਉੱਥੇ ਕਈਆਂ ਤੇ ਉੱਥੋਂ ਜਿਹੜੀ ਬੰਦੇ ਦਾ 에ਅਰਪੋਰਟ ਤੇ ਦੱਸ ਦਿੰਦੇ ਆ ਕਿ ਜਿਹੜੀ ਐਂਟਰੀ ਹੁੰਦੀ ਹੈ ਉੱਥੇ ਪੈ ਜਾਂਦੀ ਹੈ। ਸੋ ਤੁਸੀਂ ਇੱਕ ਵਾਰੀ ਉਹ ਦੇਖ ਸਕਦੇ ਆ ਕਿ ਜੇ ਉਹਨਾਂ ਨੂੰ ਚੜਨ ਦਿੰਦੇ ਆ। ਉਹ ਰੇਅਰ ਕੇਸਾਂ 'ਚ ਕਈ ਵਾਰੀ ਬੰਦੇ ਦਾ ਤੁੱਕਾ ਲੱਗ ਵੀ ਜਾਂਦਾ, ਬਟ ਇਹ ਆ ਕਿ ਲੀਗਲੀ ਜਿਹੜਾ ਹੈਗਾ ਗ੍ਰੀਨ ਕਾਰਡ ਇਨਵੈਲਿਡ ਹੋ ਜਾਂਦਾ। ਤੇ ਤੁਸੀਂ ਆਪਣਾ ਜਿਹੜਾ ਸੀਗਾ ਸਟੈਂਡਰਡ ਪ੍ਰੋਸੈਸ ਜਿਹੜਾ ਸੀਗਾ ਦੁਬਾਰਾ ਉਹਨਾਂ ਨੂੰ ਫਾਈਲ ਜਿਹੜਾ ਕਰ ਸਕਦੇ ਆ। 407 ਜਿਹੜਾ ਇੱਕ ਫਾਰਮ ਹੁੰਦਾ, ਉਹ ਫਾਈਲ ਕਰਕੇ ਉਹ ਸਰੈਂਡਰ ਕਰਕੇ ਗ੍ਰੀਨ ਕਾਰਡ, ਟੂਰਿਸਟ ਵੀਜ਼ਾ ਵੀ ਪਹਿਲਾਂ ਜਿਹੜਾ ਸੀਗਾ ਟਰਾਈ ਕਰ ਸਕਦੇ ਆ ਕਿ ਗ੍ਰੀਨ ਕਾਰਡ ਸਰੈਂਡਰ ਦਾ ਤੁਹਾਨੂੰ ਆਨਲਾਈਨ ਪ੍ਰੋਸੈਸ ਲੱਭ ਜਾਣਾ। ਸੋ ਮੈਂ ਪਹਿਲਾਂ ਤੁਹਾਨੂੰ ਇਹ ਰეკਮੈਂਡ ਕਰੂੰਗਾ, ਜੇ ਤੁਸੀਂ ਬਿਲਕੁਲ ਬਾਏ ਦਾ ਬੁੱਕ ਜਾਣਾ, ਤੁਸੀਂ ਪਹਿਲਾਂ ਉਹ ਗ੍ਰੀਨ ਕਾਰਡ ਨੂੰ ਜਿਹੜਾ ਸਰੈਂਡਰ ਕਰੋ ਤੇ ਉਹਦੇ ਰਿਟਰਨ ਦੇ ਵਿੱਚ ਤੁਸੀਂ ਜਿਹੜਾ ਸੀਗਾ ਟੂਰਿਸਟ ਵੀਜ਼ਾ ਲਓ। ਠੀਕ ਹੈ ਜੀ। ਜੇ ਮੈਂ ਗ੍ਰੀਨ ਕਾਰਡ ਹੀ ਦੁਬਾਰਾ ਅਪਲਾਈ ਕਰ ਦਵਾਂ ਇੰਸਟੈਡ ਆਫ ਟੂਰਿਸਟ ਵੀਜ਼ਾ, ਉਹ ਵੀ ਫਾਈਨ ਹੈ ਜੀ? ਹਾਂਜੀ, ਉਹ ਵੀ ਫਾਈਨ ਆ। 2 ਸਾਲ ਲੱਗਣੇ ਲਗਭਗ, ਕਰ ਸਕਦੇ ਆ। ਠੀਕ ਹੈ ਜੀ, ਠੀਕ ਹੈ, ਬਸ ਥੈਂਕ ਯੂ ਜੀ। ਠੀਕ, ਓਕੇ। ਜਸ ਇੱਕ ਇਹਦੇ ਵਿੱਚ ਚੀਜ਼ ਮੈਂ ਇਹ ਦਿੰਦਾ ਕਿ ਜਿਹੜਾ ਗ੍ਰੀਨ ਟੂਰਿਸਟ ਵੀਜ਼ੇ ਦੀ ਬਜਾਏ ਤੁਸੀਂ ਗ੍ਰੀਨ ਕਾਰਡ ਜਿਹੜਾ ਫਾਈਲ ਕਰਨਾ, ਉਹ ਸਹੀ ਆ ਤੁਹਾਡੀ ਮੂਵ। ਪਰ ਜਿਹੜਾ ਪੁਰਾਣੇ ਵਾਲਾ ਗ੍ਰੀਨ ਕਾਰਡ ਸੀਗਾ ਨਾ, ਉਹਨੂੰ ਸਰੈਂਡਰ ਜ਼ਰੂਰ ਕਰਿਓ, ਕਿਉਂਕਿ ਉਹ ਨਾ ਕਨਫਲਿਕਟ ਆ ਜਾਣਾ ਉਹਨਾਂ ਦੇ ਸਿਸਟਮ ਦੇ ਵਿੱਚ ਕਿ ਇਹ ਤਾਂ ਆਲਰੇਡੀ ਗ੍ਰੀਨ ਕਾਰਡ ਹੋਲਡਰ ਜਿਹੜੀ ਹੈਗੀ ਹੈ। ਤੇ I-130 ਦੇ ਵਿੱਚ ਕਿ ਕਿੱਦਾਂ ਜਿਹੜਾ ਕਰੀਏ। ਸੋ ਉਹਨਾਂ ਆਪਣੀ ਪੋਜੀਸ਼ਨ ਜਿਹੜੀ ਕਲੀਅਰ ਕਰ ਦਿਓ ਕਿ ਗਲਤ ਆਪਣਾ ਜਿਹੜਾ ਸੀਗਾ 1 ਸਾਲ ਤੋਂ ਵੱਧ ਬਾਹਰ ਰਹਿ ਗਏ ਸੀਗੇ, ਤਾਂ ਕਰਕੇ ਜਿਹੜਾ ਸੀਗਾ ਇਨਵੈਲਿਡ ਆ, ਤਾਂ ਕਰਕੇ ਆਪਾਂ ਸਰੈਂਡਰ ਕਰ ਰਹੇ ਹਾਂ। ਤੇ ਜਦੋਂ ਦੁਬਾਰਾ I-130 ਫਾਈਲ ਕਰੋਗੇ, ਉਹਦੇ ਵਿੱਚ ਵੀ ਉਹਲਾ ਪੇਪਰ, ਕਿਉਂਕਿ ਉਹਦੇ ਵਿੱਚ ਸਵਾਲ ਪੁੱਛਣੇ ਕਿ ਪਹਿਲਾਂ ਤਾਂ ਨਹੀਂ ਕਦੀ ਗ੍ਰੀਨ ਕਾਰਡ ਫਾਈਲ ਕੀਤਾ, ਕੋਈ ਹੋਰ ਤਾਂ ਨਹੀਂ ਪਟੀਸ਼ਨ ਫਾਈਲ ਕੀਤੀ ਇਮੀਗ੍ਰੈਂਟ। ਤੇ ਜਦੋਂ ਐਮਬੈਸੀ 'ਚ ਜਾਓਗੇ, ਉਹਦੇ ਵਿੱਚ ਵੀ DS 260 ਦੇ ਵਿੱਚ ਵੀ ਉਹ ਸਵਾਲ ਪੁੱਛਿਆ ਜਾਂਦਾ ਕਿ ਕਿਸੇ ਨੇ ਕਦੀ ਪਟੀਸ਼ਨ ਤਾਂ ਨਹੀਂ ਫਾਈਲ ਕੀਤੀ। ਸੋ ਇਹ ਸਾਰੇ ਤੁਹਾਡੇ ਜਵਾਬ ਜਿਹੜੇ ਸਵਾਲ ਉੱਠਣੇ ਆ ਉੱਥੇ ਬੜੀ ਨਾਰਮਲ ਜੀ ਗੱਲ ਹੈਗੀ ਆ। ਸੋ 407 ਜਿਹੜਾ ਤੁਸੀਂ ਜ਼ਰੂਰ ਫਾਈਲ ਕਰਿਓ ਜੀ। ਜਸ। ਹੈਲੋ, ਹਾਂਜੀ, ਮੇਰਾ ਕੁਐਸਚਨ F1 ਵੀਜ਼ਾ ਦੇ ਰਿਗਾਰਡਿੰਗ ਸੀਗਾ। ਮੈਂ ਇੱਥੇ ਕਰੰਟਲੀ ਸਟੂਡੈਂਟ ਹਾਂ ਤੇ ਮੇਰਾ F1 ਵੀਜ਼ਾ ਜਿਹੜਾ ਹੈਗਾ ਆ ਇਸ ਸੈਪਟੈਂਬਰ ਦੇ ਵਿੱਚ 2026 ਦੇ ਵਿੱਚ ਐਕਸਪਾਇਰ ਹੋ ਜਾਣਾ ਆ। ਬਟ ਮੇਰਾ I-20 ਕਰੰਟ ਆ ਤੇ ਮੇਰੀ ਜਿਹੜੀ ਡਿਗਰੀ ਆ ਉਹ ਨੈਕਸਟ ਈਅਰ ਦਸੰਬਰ 27 ਦੇ ਵਿੱਚ ਫਿਨਿਸ਼ ਹੋਣੀ ਆ। ਤੇ ਜੇ ਮੈਨੂੰ F1 ਵੀਜ਼ਾ ਦੀ ਐਕਸਟੈਂਸ਼ਨ ਕਰਵਾਉਣੀ ਆ, ਮੈਂ ਇੱਥੇ ਰਹਿ ਕੇ ਕਰਵਾ ਸਕਦੀ ਹਾਂ ਜਾਂ ਮੈਨੂੰ ਵਾਪਸ ਇੰਡੀਆ ਜਾਣਾ ਪਏਗਾ ਕਰਾਉਣ ਲਈ? ਨਹੀਂ, ਜਿਹੜਾ ਪਹਿਲੀ ਗੱਲ ਤਾਂ ਵੀਜ਼ਾ ਹੁੰਦਾ ਨਾ, ਉਹ ਸਿਰਫ ਟਰੈਵਲ ਵਾਸਤੇ ਹੁੰਦਾ। ਜਿਹੜੀ ਤੁਹਾਡੀ ਸਟੇਟਸ ਦੀ ਐਕਸਟੈਂਸ਼ਨ ਹੁੰਦੀ ਨਾ, ਤੁਸੀਂ ਆਪਣੇ DSO ਨਾਲ ਜਿਹੜਾ ਕੰਮ ਕਰਨਾ, I-20 ਸਰਵਿਸ ਰੈਕਡ ਜਿਹੜਾ ਤੁਹਾਡਾ ਵੈਲਿਡ ਹੋਣਾ ਚਾਹੀਦਾ। ਜਿਹੜੀ ਵੀਜ਼ੇ ਦੀ ਸਟੈਂਪ ਆ, ਉਹ ਕਦੀ ਵੀ ਅਮਰੀਕਾ ਦੇ ਵਿੱਚ ਨਹੀਂ ਤੁਹਾਡੀ ਉਹ ਐਕਸਟੈਂਡ ਕਰਦੇ, ਕਿਉਂਕਿ ਉਹ ਸਿਰਫ ਡਿਪਾਰਟਮੈਂਟ ਆਫ ਸਟੇਟ ਤੁਹਾਨੂੰ ਜਿਹੜਾ ਇਸ਼ੂ ਕਰ ਸਕਦਾ ਹੈਗਾ। ਤੇ ਉਹ ਵੀ ਉਦੋਂ ਮੈਟਰ ਕਰਦੀ ਹੈ ਜਦੋਂ ਤੁਸੀਂ ਟਰੈਵਲ ਜਿਹੜਾ ਕਰਨਾ। ਤੇ ਹੁਣ ਜੇ ਤੁਸੀਂ ਨਹੀਂ ਟਰੈਵਲ ਕਰਨਾ ਤੇ ਤੁਸੀਂ ਜਿਹੜਾ ਸੀਗਾ ਆਪਣਾ I-20 ਸਰਵਿਸ ਰੈਕਡ ਤੇ DSO ਨੂੰ ਜਿਹੜਾ ਸਕੂਲ ਦਾ ਹੈਗਾ ਉਹਨੂੰ ਪੁੱਛ ਕੇ ਰੱਖਿਓ, ਮੇਕ ਸ਼ੋਰ ਕਰੇ ਵੀ ਸਟੇਟਸ ਐਕਟਿਵ ਰਹੇ। ਤੇ ਜਿੱਦਾਂ ਫਿਰ ਮੈਂ ਅੱਗੇ ਜਾ ਕੇ OPT ਲਈ ਅਪਲਾਈ ਕਰਨਾ ਹੈ ਜਾਂ ਜਿੱਦਾਂ ਮੈਂ ਕਿਤੇ ਕੰਮ ਲਈ ਅਪਲਾਈ ਕਰੂੰਗੀ, ਜੇ ਮੇਰਾ ਵੀਜ਼ਾ ਐਕਸਟੈਂਡਡ ਨਹੀਂ ਹੋਊਗਾ, ਉਹ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ? ਵੀਜ਼ਾ ਤਾਂ ਟਰੈਵਲ ਵਾਸਤੇ ਚਾਹੀਦਾ ਹੁੰਦਾ ਨਾ ਬੰਦੇ ਨੂੰ। ਜਿਹੜਾ OPT ਅਗੇਨ ਉਹ ਤੁਹਾਨੂੰ ਨਵਾਂ I-20 ਹੋਣਾ, DSO ਨੇ ਰეკਮੈਂਡੇਸ਼ਨ ਕਰਨੀ ਆ, ਤੁਸੀਂ USCIS ਨਾਲ ਬੈਨੀਫਿਟ ਜਿਹੜਾ ਅਪਲਾਈ ਕਰਨਾ। ਸੋ ਜਿਹੜਾ ਵੀਜ਼ਾ ਹੈਗਾ ਉਹਦਾ ਸਿਰਫ ਤੇ ਸਿਰਫ ਪਰਪਸ ਇਹ ਹੁੰਦਾ ਕਿ ਉਹ ਇੱਕ ਤਰ੍ਹਾਂ ਟਿਕਟ ਹੁੰਦੀ ਆ ਬੱਸ 'ਚ ਬਹਿਣ ਲਈ। ਤੇ ਜਿਹੜਾ ਬੰਦਾ ਆਲਰੇਡੀ ਬੱਸ 'ਚ ਬੈਠਾ ਹੋਇਆ ਹੈ, ਤੁਸੀਂ ਆਲਰੇਡੀ ਉਰੇ ਹੈਗੇ ਆ, ਤੁਸੀਂ ਬਸ ਮੇਕ ਸ਼ੋਰ ਕਰਨਾ ਕਿ ਤੁਹਾਡਾ ਜਿਹੜਾ ਸਟੇਟਸ ਜਿਹੜਾ ਸਰਵਿਸ SCVP ਰੈਕਡ ਜਿਹੜਾ ਹੈਗਾ ਉਹ ਐਕਟਿਵ ਰਵੇ, I-20 ਜਿਹੜਾ ਵੈਲਿਡ ਰਵੇ। ਉਹ ਸਾਰਾ ਕੁਝ ਮੇਰਾ ਵੈਲਿਡ ਆ। ਜਸਟ ਜਿਹੜੀ ਆਈਸ ਕਰਕੇ ਅੱਜ ਕੱਲ੍ਹ ਪ੍ਰੋਬਲਮਸ ਆ ਰਹੀਆਂ, ਮੈਨੂੰ ਉਹ ਸੀਗਾ ਕਿ ਉਹਦੇ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ?
ਨਹੀਂ ਸਿਸਟਮ ਆਈਸ ਨੇ ਤਾਂ ਸਿਸਟਮ ਦੇ ਵਿੱਚ ਚੈੱਕ ਕਰਨਾ ਨਾ। ਹੁਣ ਜਿਹੜਾ ਹੁਣ ਵੀਜ਼ਾ ਤਾਂ ਐਂ ਤਾਂ ਕਿਸੇ ਨੂੰ 5 ਸਾਲ ਦਾ ਵੀਜ਼ਾ ਮਿਲਿਆ ਹੋਇਆ ਪਰ ਉਹ ਸਕੂਲ ਨਹੀਂ ਜਾ ਰਿਹਾ ਹੈਗਾ ਤੇ ਸਰਵਿਸ ਉਹਦਾ ਰੈਕਰਡ ਖਰਾਬ ਆ ਤਾਂ ਉਹ ਬੰਦਾ ਆਊਟ ਆਫ ਸਟੇਟਸ ਹੈ, ਰਾਈਟ। ਸੋ ਉਹਨਾਂ ਨੇ ਜਿਹੜਾ ਬੰਦੇ ਦਾ ਚੈੱਕ ਕਰਨਾ ਹੁੰਦਾ ਕਿ ਸਟੇਟਸ ਦੇ ਵਿੱਚ ਨਹੀਂ ਹੈਗਾ, ਉਹ ਤਾਂ ਆਪਣੇ ਡਿਊਰੇਸ਼ਨ ਪ੍ਰੋਗਰਾਮ ਦੀ ਤੇ ਬੰਦਾ ਕਲਾਸਾਂ ਲੈ ਰਿਹਾ ਉੱਤੇ ਡਿਪੈਂਡ ਕਰਦਾ ਨਾ। ਗॉट ਇਟ, ਓਕੇ। ਹਾਂਜੀ, ਮੇਰਾ ਆਹੀ ਕੁਐਸਚਨ ਸੀਗਾ। ਥੈਂਕ ਯੂ ਸੋ ਮਚ ਜੀ। ਆਈ ਥਿੰਕ ਜਿਹੜਾ ਇੱਕ ਫੀਅਰ ਦਾ ਮਾਹੌਲ ਆ ਉਹਦੇ ਕਰਕੇ ਲੋਕ ਜਿਹੜੇ ਇਸ ਤਰੀਕੇ ਦੇ ਨਾਲ ਆ। ਪਰ ਥੋੜੀ ਜਿਹੀ ਗੱਲ ਇਹਨਾਂ ਦੀ ਜਾਇਜ਼ ਵੀ ਆ ਵੀ ਬਹੁਤ ਸਾਰੇ ਜਿਹੜੇ ਲਾ ਇਨਫੋਰਸਮੈਂਟ ਵਾਲੇ ਵੀ ਆ, ਦੇ ਡੋਂਟ ਰੀਅਲਾਈਜ਼ ਵੀ ਅਸਲ 'ਚ ਚੀਜ਼ ਕੀ ਹੁੰਦੀ ਆ। ਸੋ ਉਹ ਕਰ ਵੀ ਜਾਂਦੇ ਆ, ਧੱਕਾ ਵੀ ਕਰ ਜਾਂਦੇ ਲੋਕਾਂ ਦੇ ਨਾਲ, ਹੁੰਦਾ ਆਪਾਂ ਦੇਖਿਆ ਵੀ ਆ। ਪਰ ਜਿੱਦਾਂ ਅਟਰਨੀ ਟਿਰਕਿਆਣਾ ਹੋਣਾ ਨੇ ਮੈਂਸ਼ਨ ਕਰ ਹੀ ਦਿੱਤਾ, ਵੀਜ਼ਾ ਸਿਰਫ ਇੱਥੇ ਆਉਣ ਦੇ ਲਈ ਆ। ਉਸ ਤੋਂ ਬਾਅਦ ਦੇ ਵਿੱਚ ਸਟੇਟਸ ਦਾ ਜਿਹੜਾ ਮੇਨ ਹੁੰਦਾ ਵੀ ਤੁਸੀਂ ਆਊਟ ਆਫ ਸਟੇਟਸ ਨਹੀਂ ਹੋਣੇ ਚਾਹੀਦੇ। ਜੇ ਉਹ ਤੁਸੀਂ ਨਹੀਂ ਆ, ਤੁਸੀਂ ਕਿਸੇ ਨਾਲ ਜਿਹੜੇ ਵੀ ਪ੍ਰੋਸੀਜਰ ਦੇ ਥਰੂ, ਪ੍ਰੋਸੈਸ ਦੇ ਥਰੂ ਜਾ ਰਹੇ ਆ, ਜੇ ਤੁਸੀਂ ਇਨ ਸਟੇਟਸ ਆ ਦੈਨ ਯੂ ਆਰ ਫਾਈਨ ਟੂ ਬੀ ਹੇਅਰ। ਇਹ ਚੀਜ਼ ਦਾ ਧਿਆਨ ਰੱਖੋ। ਜਿਹੜੀ ਪਹਿਲਾਂ ਸੀਗਾ ਨਾ ਟਰੰਪ ਹੋਣਾ ਦੇ ਆਉਣ ਤੋਂ ਪਹਿਲਾਂ, ਜਿਹੜਾ ਸਟੂਡੈਂਟ ਸੀਗੇ ਉਹ ਕਦੀ ਅਨਲੌਫੁਲੀ ਪ੍ਰੈਜ਼ੈਂਟ ਨਹੀਂ ਹੁੰਦੇ ਸੀ, ਭਾਵੇਂ ਉਸ ਕਲਾਸਾਂ ਵੀ ਛੱਡ ਦਿੰਦੇ ਸੀਗੇ। ਉਹਦੇ ਨਾਲ ਕੀ ਹੁੰਦਾ ਸੀਗਾ, ਉਹਨਾਂ ਤੇ 310 ਬਾਰ ਜਿਹੜੀ 3 ਸਾਲ ਦੀ 10 ਸਾਲ ਦੀ ਬਾਰ ਨਹੀਂ ਲੱਗਦੀ ਸੀਗੀ। ਉਹ ਆਊਟ ਆਫ ਸਟੇਟਸ ਹੋ ਜਾਣ, ਜੋ ਮਰਜ਼ੀ ਜਦੋਂ ਇੰਪਲੋਇਰ ਕਰਦਾ ਸੀਗਾ ਉਹ ਜਾ ਕੇ ਫਿਕਸ ਕਰਕੇ ਆ ਜਾਂਦੇ ਸੀਗੇ। ਸੋ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਉਹ ਚੀਜ਼ ਚੇਂਜ ਕਰਤੀ। ਇਹ ਕਹਿੰਦੇ ਕਿ ਜਦੋਂ ਸਟੂਡੈਂਟ ਨੇ ਵਾਇਲੇਟ ਕੀਤਾ, ਉਹ ਵੀ ਬਾਕੀ ਸਾਰੇ ਵੀਜ਼ੇ ਵਾਂਗੂ, ਉਹ ਵੀ ਜੇ 6 ਮਹੀਨੇ ਹੋ ਗਏ ਤਾਂ 3 ਸਾਲ ਦੀ ਬਾਰ ਲੱਗੂਗੀ, ਸਾਲ ਹੋ ਗਿਆ ਤਾਂ 10 ਸਾਲ ਦੀ ਬਾਰ ਲੱਗੂਗੀ। ਸੋ ਇੱਕ ਤਾਂ ਉਹਨਾਂ ਨੇ ਸਟੂਡੈਂਟ ਦਾ ਉਹ ਵਾਲਾ ਸਿਸਟਮ ਚੇਂਜ ਕਰਤਾ। ਫਿਰ ਇੱਕ ਸੀਗਾ ਡਿਊਰੇਸ਼ਨ ਆਫ ਸਟੇਟਸ ਲਈ ਮਿਲਦਾ ਸੀਗਾ। ਸਟੂਡੈਂਟ ਦਾ ਕੀ ਚੱਕਰ ਸੀਗਾ ਕਿ ਉਹ ਇੱਕ ਵਾਰੀ ਵੀਜ਼ਾ ਭਾਵੇਂ 1 ਸਾਲ ਦਾ ਮਿਲਿਆ ਉਹ ਲੈ ਕੇ ਆ ਜਾਂਦੇ ਸੀਗੇ, ਤੇ I-20 ਭਾਵੇਂ 20 ਸਾਲ ਤੁਸੀਂ ਪੜ੍ਹੀ ਜਾਓ ਜਦ ਤੱਕ ਤੁਹਾਡਾ ਐਕਸਟੈਂਡ ਹੋ ਜਾਣਾ। ਸੋ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਉਹਦੇ ਵਿੱਚ ਚੇਂਜਸ ਜਿਹੜੀਆਂ ਲੈ ਕੇ ਕਿ ਨਹੀਂ ਤੁਸੀਂ ਸੈੱਟ ਡਿਊਰੇਸ਼ਨ ਵਾਸਤੇ ਦਿਓ ਤਾਂ ਕਿ ਪਤਾ ਲੱਗੇ ਕਿ ਆਪਾਂ ਟਰੈਕ ਕਰ ਸਕੀਏ। ਫਿਰ ਦੂਸਰਾ ਇਹਨਾਂ ਦਾ ਸੀਗਾ ਕਿ ਜਿੱਦਾਂ ਲੋਕੀ CPT OPT ਇੱਕੋ ਮਾਸਟਰ ਹੀ ਬਾਰ-ਬਾਰ ਕਰੀ ਜਾਂਦੇ ਸੀਗੇ ਕਿ ਨਹੀਂ H1B ਲੱਗਿਆ ਮਾਸਟਰ ਕਰ ਲਓ, CPT ਕਰ ਲਓ। ਮਤਲਬ ਇੱਕ ਵੇ ਅਰਾਊਂਡ ਸੀਗਾ। CPT ਲੈ ਲੈਂਦੇ ਸੀਗੇ। ਫਿਰ ਇੱਕ ਬੋਡੀ ਸ਼ਾਪ ਜਿਹੜੀਆਂ ਪਲੇਸਮੈਂਟ ਕੰਪਨੀਆਂ ਬਣੀਆਂ ਹੁੰਦੀਆਂ ਸੀਗੀਆਂ, ਜਦੋਂ ਬੰਦੇ ਦੀ ਐਕਚੁਅਲ 'ਚ ਜੌਬ ਨਹੀਂ ਲੱਗਦੀ ਸੀਗੀ ਕਿਤੇ, ਤੇ ਉਹ ਜਿਹੜਾ ਇੱਕ ਤੁਸੀਂ ਕਹ ਲਓ ਕਿ ਸਿਸਟਮ ਨੂੰ ਬਾਈਪਾਸ ਕਰ ਦਿੰਦੇ ਸੀਗੇ ਸਟੂਡੈਂਟ, ਕਿ ਉਹ ਦਿਖਾ ਦਿੰਦੇ ਸੀਗੇ ਕਿ ਉਹਨਾਂ ਦੇ ਕੋਲ ਇਨ ਹਾਊਸ ਪ੍ਰੋਜੈਕਟ ਹੈਗਾ ਏਦਾਂ। ਤੇ ਮਤਲਬ ਇੱਕ ਜਿਹੜਾ ਰੈਗੂਲੇਸ਼ਨ ਸੀਗੀ ਨਾ, ਉਹਨੂੰ ਬਾਈਪਾਸ ਕਰਨ ਲਈ ਇੱਕ ਇੰਡਸਟਰੀ ਪੂਰੀ ਖੜੀ ਹੋ ਗਈ ਸੀਗੀ ਉਹਦੇ ਆਸੇ-ਪਾਸੇ। ਤੇ ਉਸ ਚੀਜ਼ ਦੇ ਵਿੱਚ ਕੀ ਸੀਗਾ ਕਿ ਬਾਅਦ 'ਚ ਉਹਨੂੰ ਮਾਰਕੀਟ ਕਰਕੇ ਸਟੂਡੈਂਟਸ ਨੂੰ ਉਹ ਐਕਚੁਅਲ 'ਚ ਜੌਬ ਦਿਵਾ ਦਿੰਦੇ ਸੀਗੇ। ਪਰ ਜਿਹੜਾ ਲਾਅ ਕਹਿੰਦਾ ਸੀਗਾ ਕਿ ਜੌਬ ਇਨ ਹੈਂਡ ਹੋਣੀ ਚਾਹੀਦੀ ਹੈ ਫਾਈਲ ਕਰਨ ਦੇ ਵੇਲੇ। ਇਹਦੀ ਆਪਾਂ ਖਬਰ ਵੀ ਕਵਰ ਕੀਤੀ ਸੀ ਪਿਛਲੇ ਹਫ਼ਤੇ, ਬੰਦਾ ਜੇਲ੍ਹ 'ਚ ਵੀ ਗਿਆ ਸੀਗਾ। ਤੇ ਹੁਣ ਜਿਹੜੀ ਇਹ ਸਰਕਾਰ ਹੈ, ਇਹ ਬੇਸਿਕਲੀ ਉਹ ਜਿਹੜੇ ਰੂਲ ਸੀਗੇ ਉਹ ਪਹਿਲਾਂ ਵੀ ਸੀਗੇ ਕਿ ਤੁਸੀਂ ਸੇਮ ਲੈਵਲ ਤੇ ਜਿਹੜਾ ਸੀਗਾ ਵਰਕ ਪਰਮਿਟ ਜਾਂ ਉਹ ਦੁਬਾਰਾ OPT CPT ਨਹੀਂ ਲੈ ਸਕਦੇ। ਸੋ ਉਹਨਾਂ ਨੇ ਕੀ ਕੀਤਾ ਕਿ ਹੁਣ ਇਹ ਜਿਹੜੇ ਲਾਅ ਸੀਗੇ ਇਹਨੂੰ ਇਨਫੋਰਸ ਕਰਨਾ ਜਿਹੜਾ ਸ਼ੁਰੂ ਕਰਤਾ। ਇਹਦੇ ਵਿੱਚ ਪਤਾ ਲੱਗਣਾ ਸ਼ੁਰੂ ਹੋਇਆ ਕਿ ਜਿਹੜੇ ਏਦਾਂ ਨਹੀਂ ਕਿ ਸਿਰਫ ਅਸਾਈਲਮ ਵਾਲਿਆਂ ਤੇ ਉਂਗਲੀ ਚੱਕੀ ਜਾ ਸਕਦੀ ਹੈ, ਜਿੱਦਾਂ ਫੈਮਿਲੀ ਵਾਲੇ ਕਈ ਵਾਰੀ ਸੁੱਟਦੇ ਨਾ ਕਿ ਅਸਾਈਲਮ ਵਾਲੇ ਏਦਾਂ ਉੱਦਾਂ। ਸੋ ਜਿਹੜਾ ਫਰਾਡ ਹੈਗਾ ਉਹ ਕਿਤੇ ਵੀ ਹੋ ਸਕਦਾ ਹੈਗਾ। ਉਹ ਇਨਵੈਸਟਮੈਂਟ ਵਾਲੇ 'ਚ ਵੀ ਹੁੰਦਾ, ਉਹ ਸਟੂਡੈਂਟ ਵਾਲਿਆਂ ਦੇ ਵਿੱਚ ਵੀ ਹੁੰਦਾ, ਉਹ H1B ਵਾਲਿਆਂ 'ਚ ਵੀ ਹੁੰਦਾ। ਬਸ ਇਹ ਹੈ ਕਿ ਜਿਹੜੀ ਉਂਗਲ ਆ ਉਹ ਚੱਕਦੇ ਹੈਗੇ, ਬਾਰਡਰ 'ਚ ਟੱਪ ਕੇ ਆਏ ਆ, ਜਿਹੜੀ ਸਰਕਾਰ ਨੂੰ ਇੱਕ ਨੈਰੇਟਿਵ ਜਿਹੜਾ ਮਿਲ ਜਾਂਦਾ। ਸੋ ਇਹ ਸਟੂਡੈਂਟ ਵਾਲਿਆਂ ਦੇ ਵੀ ਕਾਫੀ ਰੂਲ ਰੈਗੂਲੇਸ਼ਨ ਜਿਹੜੇ ਹੁੰਦੇ ਆ। ਤੇ ਹੁਣ ਜਿਹੜਾ ਡਰ ਦਾ ਮਾਹੌਲ ਆ ਸਿਰਫ ਆਈਸ ਕਰਕੇ ਨਹੀਂ, ਉਹ ਐਕਚੁਅਲੀ ਦੇ ਵਿੱਚ ਤਾਂ ਕਿ ਸਟੂਡੈਂਟਸ ਵੀ ਜਿਹੜੇ ਰਾਈਟ ਵੇ ਜਦੋਂ H1B 'ਚ ਨਹੀਂ ਸਿਲੈਕਟ ਹੁੰਦੇ ਸੀਗੇ, ਉਹ ਵੀ ਕਈ ਤਰ੍ਹਾਂ ਦੇ ਪਾਪੜ ਜਿਹੜੇ ਬੇਲਨੇ ਉਹਨਾਂ ਨੂੰ ਪੈਂਦੇ ਆ ਕਿ OPT CPT H1B ਦੇ ਪ੍ਰੋਜੈਕਟ ਹੱਥ 'ਚ ਹੈਗਾ ਨਹੀਂ ਹੈਗਾ। ਤੇ ਜਿੰਨੇ ਤੁਸੀਂ ਇੰਜੀਨੀਅਰ ਟੈਕ ਟੁੱਕ ਵਾਲੇ ਦੇਖਦੇ ਆ, ਭਾਵੇਂ ਤੁਹਾਨੂੰ ਕਹਿ ਦਿੰਦੇ ਹੁਣ ਕਿ ਮੈਂ Amazon 'ਚ, ਮੈਂ Google 'ਚ, ਮੈਂ Facebook 'ਚ, ਮੈਂ ਫਲਾਨੀ ਜਗ੍ਹਾ ਵਾ, ਜਦੋਂ ਤੁਸੀਂ ਮਤਲਬ ਹਰੇਕ ਚੀਜ਼ 'ਚ ਨਾ ਕੁਆਲਿਟੀ ਹੁੰਦੀ ਹੈ। ਤੁਸੀਂ ਸਕੇਲ ਆਫ 1 to 10 ਕਰ ਸਕਦੇ ਆ। ਹਰੇਕ ਇੰਜੀਨੀਅਰ ਨਹੀਂ ਹੁੰਦਾ। ਧੱਕਾ ਸਟਾਰਟ ਇੰਜੀਨੀਅਰ ਵੀ ਬੜੇ ਆ, ਜਿਹੜਾ ਮਤਲਬ ਸੇਮ ਥਿੰਗ ਹਰੇਕ ਪ੍ਰੋਫੈਸ਼ਨ, ਤੁਹਾਨੂੰ ਵਕੀਲਾਂ 'ਚ ਵੀ ਉਹ ਲੱਭ ਜਾਣੇ, ਤੁਹਾਨੂੰ ਡਾਕਟਰਾਂ 'ਚ ਵੀ ਉਹ ਲੱਭ ਜਾਣੇ। ਸੋ ਇੱਕ ਉਹ ਚੀਜ਼ ਹੁੰਦੀ ਹੈ ਕਿ ਇੱਕ ਇਲੂਜਨ ਜਿਹੜੀ ਹੁੰਦੀ ਹੈ ਕਿ ਨਹੀਂ ਇਹ ਬੰਦਾ, ਹਰੇਕ ਬੰਦਾ ਇੰਜੀਨੀਅਰ ਆ। ਹਰੇਕ ਇੰਜੀਨੀਅਰ ਇੱਕ ਲੈਵਲ ਦਾ ਨਹੀਂ ਹੁੰਦਾ। ਹਰੇਕ ਬੰਦਾ ਕੋਡਿੰਗ ਡਿਵੈਲਪਮੈਂਟ ਨਹੀਂ ਕਰ ਸਕਦਾ। ਕਈ ਜਿਹੜੇ ਸੀਗੇ ਹੌਲੀ-ਹੌਲੀ ਕਰਕੇ ਚਲੋ ਹਰੇਕ ਬੰਦਾ ਕੋਈ ਮਿਹਨਤ ਕਰਕੇ ਪਹੁੰਚਦਾ, ਕੋਈ ਇੰਟੈਲੀਜੈਂਸ ਨਾਲ ਪਹੁੰਚਦਾ, ਜਿੱਦਾਂ ਵੀ ਆ। ਇੱਕ ਟਰਾ ਜਿਹਾ ਸੀਗਾ, ਤਾਂ ਕਰਕੇ ਕਾਫੀ ਲੋਕੀ US 'ਚ ਆਉਂਦੇ ਸੀਗੇ। ਕਾਫੀ ਲੋਕਾਂ ਨੇ ਤਰੱਕੀ ਵੀ ਕੀਤੀ ਉਸ ਸਿਸਟਮ 'ਚ ਕਿ ਜਿਹੜੇ ਇੱਕ ਬੰਦਾ ਇੰਡੀਆ 'ਚ PTO ਕੀਤੀ, ਉਹਨੇ ਪੜ੍ਹਾਈ ਕੀਤੀ, ਉਹਨੂੰ ਸ਼ਾਇਦ 15-20 ਹਜ਼ਾਰ ਤੋਂ ਜ਼ਿਆਦਾ ਨੌਕਰੀ ਨਹੀਂ ਮਿਲੀ। ਉਹੀ ਸੇਮ ਬੰਦਾ ਇੱਥੇ ਵੱਡੀਆਂ ਕੰਪਨੀਆਂ ਦੇ ਵਿੱਚ ਮੈਨੇਜਰ ਲੈਵਲ ਤੇ ਉਹ। ਤੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਜਿਹੜੇ ਰੈਜ਼ੂਮੇ ਸੀਗੇ ਉਹ ਜੈਕ ਬੜਾ ਜ਼ਿਆਦਾ ਕਿ 1 ਸਾਲ ਦਾ ਐਕਸਪੀਰੀਅੰਸ ਉਹਨੂੰ 5 ਸਾਲ ਦਾ ਬਣਾਤਾ, 10 ਸਾਲ ਦਾ ਬਣਾਤਾ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ, ਇਹ ਜਿਹੜੀ ਸਰਕਾਰ ਹੈ ਜਾ ਕੇ ਲਿੰਕਡਇਨ ਤੋਂ ਫੜ ਰਹੀ ਹੈ ਕਿ ਨਹੀਂ ਤੂੰ ਉੱਥੇ ਆ ਗਿਆ, ਤੇਰੇ ਐਕਚੁਅਲ 'ਚ ਤੇਰਾ ਏਦਾਂ, ਤੇਰੇ ਵਰਕ ਪਰਮਿਟ ਦੀ ਵਾਇਓਲੇਸ਼ਨ ਆ।
ਸੋ ਜਿਹੜਾ ਕਿ ਸਿਸਟਮ ਦੇ ਵਿੱਚ ਇੱਕ ਕਰੈਕਸ਼ਨ ਦੀ ਆ ਰਹੀ ਹੈ। ਸੋ ਜਿਹੜਾ ਡਰ ਦਾ ਮਾਹੌਲ ਉਹ ਬਿਲਕੁਲ ਜਾਇਜ਼ ਹੈ, ਕਿਉਂਕਿ ਜਿਹੜੀ ਗਵਰਨਮੈਂਟ ਆ ਹੁਣ ਉਹ ਇਨਵੈਸਟੀਗੇਟ ਕਰ ਰਹੀ ਹੈ ਕਿ ਕਿਹੜਾ ਅਸਲੀ ਇੰਜੀਨੀਅਰ ਆ, ਕਿਹੜਾ ਨਹੀਂ ਅਸਲੀ ਇੰਜੀਨੀਅਰ ਆ। ਸੋ ਆਹ ਚੀਜ਼ ਜਿਹੜੀ ਸੀਗੀ ਕਾਫੀ ਸਿਲੀਕਨ ਵੈਲੀ 'ਚ ਹੁਣ ਚੱਲ ਰਹੀ ਹੈ। ਜੀ ਬਿਲਕੁਲ। ਲਾਸਟ ਕਾਲਰ ਅੱਜ ਦੇ ਪ੍ਰਭ। ਹਾਂਜੀ ਪ੍ਰਭ, ਪ੍ਰਭ ਆਵਾਜ਼ ਸੁਣਦੀ ਆ? ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਭਾਈ, ਮੇਰਾ ਕੁਐਸਚਨ ਸੀਗਾ, ਆਪਣਾ ਮੇਰਾ ਬ੍ਰਦਰ ਲੋ ਨੇ ਇੰਡੀਆ ਜਾਣਾ ਸੀਗਾ, ਉਹਨਾਂ ਕੋਲ ਕੰਡੀਸ਼ਨਲ ਗ੍ਰੀਨ ਕਾਰਡ ਸੀਗਾ ਤੇ ਉਹ ਦਸੰਬਰ ਦੇ ਵਿੱਚ ਐਕਸਪਾਇਰ ਹੁੰਦਾ ਆ, ਤੁਹਾਨੂੰ ਕੋਈ 6 ਮਹੀਨੇ ਹੈਗੇ ਤੇ ਜਾ ਸਕਦੇ ਆ? ਜਾ ਸਕਦੇ ਜੀ, ਬਿਲਕੁਲ ਜਾ ਸਕਦੇ ਆ। ਉਹ ਠੀਕ ਹੈ, ਕੋਈ ਚੱਕਰ ਤੇ ਨਹੀਂ? ਆਪਣਾ ਪਿੱਛੋਂ ਅਪਲਾਈ ਕਰ ਦੇਣਾ ਐਕਸਟੈਂਸ਼ਨ ਦੇ ਲਈ, ਫਿਰ 90 ਦਿਨ ਪਹਿਲਾਂ ਕਰ ਸਕਦੇ ਆ। 90 ਦਿਨ ਪਹਿਲਾਂ। ਉਹ ਠੀਕ ਹੈ ਜੀ। ਠੀਕ ਹੈ ਜੀ, ਓਕੇ ਭਾਈ। ਹਾਂਜੀ ਇਹੀ ਕੁਐਸਚਨ, ਥੈਂਕ ਯੂ। ਥੈਂਕ ਯੂ ਜੀ। ਸੋ ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਲਵਾਂਗੇ ਇਜਾਜ਼ਤ ਸਭ ਤੋਂ। ਅਟਾਰਨੀ ਟੇਕਿਆਣਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਧੰਨਵਾਦ ਜੀ ਸਾਰਿਆਂ ਨੂੰ।